ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲਟਨ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 17 ਤਰੀਕ ਆ ਅਤੇ ਦਿਨ ਜਿਹੜਾ ਉਹ ਵੀਰਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜਿਹਦੇ ਵਿੱਚ ਸਪੈਸ਼ਲੀ ਆਪਾਂ ਟਰੱਕਿੰਗ ਨਾਲ ਰਿਲੇਟਡ ਜਿਹੜੀਆਂ ਖਬਰਾਂ ਜਾਂ ਮੁੱਦੇ ਹੁੰਦੇ ਆ ਉਹ ਡਿਸਕਸ ਕਰਦੇ ਹਾਂ ਜੀ। ਅਤੇ ਟਰੈਕਿੰਗ ਦੇ ਨਾਲ ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜੇ ਹੋਏ ਨੇ ਰਮਨ ਸਿੰਘ ਜੀ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਦੇ ਨਾਲ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਅਮਰਜੀਤ ਸਿੰਘ, ਹਰਬੰਸ ਕੌਰ ਤੋਂਗ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ, ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਹਰਭਜਨ ਸਿੱਧੂ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਈਸਟਰਨ ਪੈਂਸਲਵੇਨੀਆ। ਅਤੇ ਅੱਜ ਦੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪੋਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰਜ਼ ਸੇਲਜ਼ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਡਰਾਈਵ ਐਂਡ ਰੀਫਰ ਟ੍ਰੇਲਰਜ਼ ਜਿਹੜੇ ਉਹ ਬਾਏ ਕਰ ਸਕਦੇ ਹੋ। ਕੈਲੀਫੋਰਨੀਆ ਦੇ ਵਿੱਚ ਸਭ ਤੋਂ ਘੱਟ ਰੇਟ ਦੇ ਉੱਤੇ ਤੁਸੀਂ ਇਹਨਾਂ ਦੇ ਕੋਲੋਂ ਟ੍ਰੇਲਰ ਬਾਏ ਕਰ ਸਕਦੇ ਹੋ। ਬਾਕੀ ਪੂਰੇ ਅਮਰੀਕਾ ਦੇ ਵਿੱਚ ਇਹ ਟ੍ਰੇਲਰਜ਼ ਜਿਹੜੇ ਉਹ ਡਿਲੀਵਰ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਬਾਏ ਕਰਕੇ ਸਿੱਧਾ ਫੈਕਟਰੀ ਤੋਂ ਪਿਕਅਪ ਦੀ ਆਪਸ਼ਨ ਵੀ ਉਪਲਬਧ ਹੈ। ਆਪਣੇ ਪੰਜਾਬੀ ਮੁੰਡੇ ਉੱਥੇ ਕੰਮ ਕਰਦੇ ਨੇ। ਸੁੱਕੀ ਰਸਾਇਣ ਦੀਪ ਸੰਘਾ ਮੈਨੀ ਸਾਦਰਾ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਯੂਟਿਲਿਟੀ ਟ੍ਰੇਲਰਜ਼ ਸੇਲਜ਼ ਵਾਲੇ ਡਰਾਈਵ ਐਂਡ ਰੀਫਰ ਟ੍ਰੇਲਰਜ਼ ਦੇ ਲਈ ਨੰਬਰ 1888381511 1888 381 5911 ਦੇ ਉੱਤੇ ਜਿਹੜੀ ਆ ਉਹ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸੋ ਅੱਜ ਜਿਹੜਾ ਟਰੱਕਿੰਗ ਦੇ ਬਾਰੇ ਜਿਹੜੀ ਗੱਲਬਾਤ ਹੋਊਗੀ ਅਤੇ ਤੁਸੀਂ ਵੀ ਸਰੋਤਿਓ ਜੇ ਤੁਹਾਡਾ ਟਰੱਕਿੰਗ ਦੇ ਬਾਰੇ ਕੋਈ ਸਵਾਲ ਹੈਗਾ ਆ ਤੁਸੀਂ ਕਾਲ ਜਿਹੜੀ ਉਹ ਕਰਨੀ ਸ਼ੁਰੂ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਅਤੇ ਕਾਲ ਕਰਕੇ ਤੁਸੀਂ ਜਿਹੜਾ ਵੀ ਆਪਣਾ ਟਰੱਕਿੰਗ ਨਾਲ ਸੰਬੰਧਿਤ ਸਵਾਲ ਆ ਉਹ ਤੁਸੀਂ ਜਿਹੜਾ ਜੀ ਉਹ ਪੁੱਛ ਸਕਦੇ ਹੋ। ਜ਼ਿਆਦਾਤਰ ਇੱਦਾਂ ਕਰਦੇ ਆ, ਫਿਰ ਆਪਣੇ ਬੰਦੇ ਸਭ ਤੋਂ ਅਖੀਰ ਦੇ ਵਿੱਚ ਜਦੋਂ ਪ੍ਰੋਗਰਾਮ ਖਤਮ ਹੋਣ ਵਾਲਾ ਹੁੰਦਾ ਆ ਉਦੋਂ ਜ਼ਿਆਦਾ ਕਾਲ ਕਰਦੇ ਫਿਰ ਖਤਮ ਹੋ ਜਾਂਦਾ ਆ। ਸੋ ਉਸ ਤੋਂ ਪਹਿਲਾਂ ਹੀ ਜਿਹੜੀ ਆ ਜੀ ਉਹ ਤੁਸੀਂ ਸਰੋਤਿਓ ਕਾਲ ਕਰ ਸਕਦੇ ਹੋ 4082725200 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਰਮਨ ਜੀ। ਕਹਿੰਦੇ ਐਮਾਜ਼ੋਨ ਕੰਪਨੀ ਨੇ ਪਿੱਛੇ ਜਿਹੇ ਟਰੱਕਿੰਗ ਕੰਪਨੀਆਂ ਨੂੰ ਸ਼ਟ ਡਾਊਨ ਕਰਤਾ ਸੀ ਅਤੇ ਹੁਣ ਉਹਨਾਂ ਦੇ ਕੋਲ ਡਰਾਈਵਰਸ ਦੀ ਬੜੀ ਘਾਟ ਹੋ ਗਈ ਆ ਅਤੇ ਇੱਕ ਵਾਰੀ ਫਿਰ ਉਹ ਜਿਹੜੀਆਂ ਵੱਡੀਆਂ ਟਰੱਕਿੰਗ ਫਰਮਸ ਆ ਉਹਨਾਂ ਦੀ ਹੁਣ ਮਿਹਨਤ ਕਰਨ ਲੱਗੀਆਂ ਵੀ ਸਾਡੀ ਹੈਲਪ ਕਰੋ। ਕੈਪੈਸਿਟੀ ਕਰੰਚ ਇਸ ਵੇਲੇ ਆਇਆ ਹੋਇਆ ਔਰ ਉਹਦੇ ਵਿੱਚ ਕਾਫੀ ਜਿਹੜੀ ਇਹ ਸਮੱਸਿਆ ਬਣੀ ਹੋਈ ਹੈ ਕਿਉਂਕਿ ਜਿਹੜੇ ਸਪਾਟ ਮਾਰਕੀਟ ਦੇ ਰੇਟਸ ਹੈਗੇ ਆ ਬਹੁਤ ਜ਼ਿਆਦਾ ਹਾਈ ਜਾ ਰਹੇ ਹੈਗੇ ਇਸ ਵੇਲੇ, ਕੰਸਿਸਟੈਂਟਲੀ ਜਿਹੜੇ ਆ ਹਾਈ ਹੈਗੇ ਆ ਅਤੇ ਉਹਦੇ ਕਰਕੇ ਜਿਹੜਾ ਡਰਾਈਵਰ ਹੈਗਾ ਆਪਣੇ ਐਮਾਜ਼ੋਨ ਨੂੰ ਜਿਹੜੀ ਮਤਲਬ ਕਿ ਜਿਹੜੇ ਟਰੱਕਸ ਮਿਲਣੇ ਹੈਗੇ ਜਾਂ ਜਿਹੜੀ ਉਹਨੂੰ ਕਪੈਸਿਟੀ ਚਾਹੀਦੀ ਹੈਗੀ ਆ ਉਹ ਕਪੈਸਿਟੀ ਜਿਹੜੀ ਆ ਉਹ ਟਾਈਮ ਨਾਲ ਮਿਲ ਨਹੀਂ ਪਾ ਰਹੀ। ਸੋ ਇਸ ਕਰਕੇ ਹੁਣ ਉਹਨਾਂ ਨੇ ਸਮਾਲ ਜਿਹੜੀ ਟਰੱਕਿੰਗ ਕੰਪਨੀ ਆ ਉਹਦੇ ਵੱਲੋਂ ਉਹਨੂੰ ਤਾਂ ਯੂਜ਼ ਕਰਦੇ ਹੀ ਕਰਦੇ ਆ ਪਰ ਉਹਦੇ ਨਾਲ ਦੇ ਨਾਲ ਉਹਨਾਂ ਨੇ 3 ਵੱਡੀਆਂ ਟਰੱਕਿੰਗ ਕੰਪਨੀਆਂ ਜਿਹੜੀਆਂ ਆ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਗੁਹਾਰ ਪਾਈ ਆ ਵੀ ਸਾਨੂੰ ਜਿਹੜਾ ਆ ਕਪੈਸਿਟੀ ਜਿਹੜੀ ਆ ਸਾਡੇ ਲਈ ਥੋੜ੍ਹੀ ਜਿਹੀ ਤੁਸੀਂ ਸਾਨੂੰ ਪ੍ਰੋਵਾਈਡ ਕਰੋ ਤਾਂ ਕਿ ਅਸੀਂ ਜਿਹੜਾ ਹੌਲੀਡੇ ਰਸ਼ ਹੈਗਾ ਉਹ ਵੀ ਅਸੀਂ ਜਿਹੜਾ ਉਹਨੂੰ ਕਵਰ ਕਰ ਸਕੀਏ। ਔਰ ਜਿੱਦਾਂ ਕਿ ਹੁਣ ਸਾਰਾ ਕੁਛ ਜਿਹੜਾ ਹੈ ਇਸ ਵੇਲੇ ਜਿਹੜਾ ਬਹੁਤ ਕਾਫੀ ਫਰਕ ਪਿਆ ਹੈਗਾ ਹੈ। ਜੇ ਆਪਾਂ ਕਹੀਏ ਵੀ ਕੈਨੇਡਾ ਦੇ ਨਾਲ ਜਿਹੜਾ ਐਲੂਮੀਨੀਅਮ ਟੈਰਿਫ ਸੀਗੇ ਉਹ ਵੀ ਜਿਹੜੇ ਡਰੋਪ ਕਰ ਦਿੱਤੇ ਹੈਗੇ ਆ US ਨੇ। ਸੋ ਉਹਦੇ ਨਾਲ ਫਰਕ ਪੈਣਾ ਹੈਗਾ ਉੱਧਰਲੇ ਪਾਸਿਓਂ ਫਰੇਟਸ ਦਾ ਵੀ। ਅਤੇ ਉਹਦੇ ਨਾਲ ਦੇ ਨਾਲ ਜਿਹੜਾ LA ਪੋਰਟ ਹੈਗੀ ਆ ਉਹਨਾਂ ਨੇ ਜਿਹੜਾ ਮੰਥ ਆਫ ਅਗਸਤ ਹੈਗਾ ਆ ਉਹਦੇ ਵਿੱਚ ਆਲਮੋਸਟ 9,62,9,62,000 TEU ਜਿਹੜੇ ਆ 20 ਫੁੱਟ ਕੰਟੇਨਰ ਜਿਹੜੇ ਆ ਉਹ ਆਪਣੀ ਪੋਰਟ 'ਤੇ ਉਤਰੇ ਹੈਗੇ ਆ। ਰੈਕਡ ਹੈਗਾ ਆ ਆਪਣੇ ਸਮੇਂ ਦਾ। ਸੋ ਇਹ ਵੀ ਜਿਹੜੀ ਚੀਜ਼ ਹੈਗੀ ਆ ਜਿਹੜਾ ਇੰਨਾ ਫਰੇਟ ਆ ਰਿਹਾ ਹੈਗਾ ਔਰ ਇਸ ਵੇਲੇ ਜਿਹੜਾ ਚਾਈਨਾ ਦੇ ਨਾਲ ਇੰਪੋਰਟ ਹੈਗਾ ਆ ਉਹ ਸਿਖਰਾਂ 'ਤੇ ਹੈਗਾ ਆ। ਜਿਹੜਾ ਇਸ ਵੇਲੇ ਚਾਈਨਾ ਤੋਂ ਇੰਪੋਰਟ ਆ ਰਿਹਾ 90% ਈਅਰ ਓਵਰ ਈਅਰ ਜਿਹੜਾ ਉਹ ਹਾਈ ਹੈਗਾ ਇਸ ਵੇਲੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਵਰਕਆਊਟ ਕਰਦੀਆਂ ਕਿ ਇਨਗਰੀਡੀਅੰਟਸ ਹੈਗੀਆਂ
ਕਿ ਜਿਹੜੀ ਸਪਾਟ ਰੇਟ ਮਾਰਕੀਟ ਆ ਉਹ ਬਹੁਤ ਜ਼ਿਆਦਾ ਹਾਈ ਜਾ ਰਹੀ ਹੈਗੀ ਆ। ਸੋ ਉਹਦੇ ਜਦੋਂ ਹਾਈ ਜਾਂਦੀ ਆ, ਫਿਰ ਇਹ ਜਿਹੜਾ ਕਾਂਟਰੈਕਟ ਵਰਕ ਹੁੰਦਾ ਆ, ਕਾਂਟਰੈਕਟਡ ਫਰੇਟ ਹੁੰਦਾ ਆ, ਉਹਨੂੰ ਫਿਰ ਜਿਹੜੀ ਕਪੈਸਿਟੀ ਹੈਗੀ ਆ ਉਹ ਸਿਕਿਉਰ ਕਰਨ ਵਾਸਤੇ ਫਿਰ ਪ੍ਰੋਬਲਮ ਇਸ਼ੂ ਆਉਣੇ ਸ਼ੁਰੂ ਹੋ ਜਾਂਦੇ ਆ। ਸੋ ਇਹ ਸਾਰਾ ਕੁਝ ਜਿਹੜਾ ਆ ਮਤਲਬ ਕਿ ਵਰਕਆਊਟ ਇੱਦਾਂ ਹੀ ਕਰਦਾ ਕਿ ਜਿਹੜਾ ਹੁਣ ਕਾਂਟਰੈਕਟਡ ਫਰੇਟ ਆ, ਜਿਹਨੂੰ ਆਪਾਂ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਕਹਿੰਦੇ ਆ ਮੇਰੇ ਕੋਲ ਪੱਕੇ ਲੋਡ ਆ, ਉਹ ਪੱਕੇ ਲੋਡ ਜਿਨ੍ਹਾਂ ਦੇ ਕੋਲ ਐਕਚੁਅਲ ਦੇ ਵਿੱਚ ਪੱਕੇ ਲੋਡ ਹੈਗੇ ਆ, ਉਹਨਾਂ ਨੂੰ ਇਸ ਸਮੇਂ ਦੇ ਵਿੱਚ ਕਪੈਸਿਟੀ ਜਿਹੜੀ ਆ ਉਹ ਪੂਰੀ ਕਰਨੀ ਔਖੀ ਹੋ ਰਹੀ ਹੈ, ਕਿਉਂਕਿ ਕਾਂਟਰੈਕਟ ਜਿਹੜਾ ਫਰੇਟ ਹੁੰਦਾ ਉਹਦਾ ਜਿਹੜਾ ਲੋਡਾਂ ਦੇ ਰੇਟ ਹੁੰਦੇ ਆ ਉਹ ਹਮੇਸ਼ਾ ਜਿਹੜੇ ਆ, ਨਾਟ ਹਮੇਸ਼ਾ ਬਟ ਮੋਸਟਲੀ ਜਿਹੜੇ ਆ ਜਦੋਂ ਹਾਈ ਸੀਜ਼ਨ ਹੁੰਦਾ ਉਦੋਂ ਉਹ ਸਪਾਟ ਮਾਰਕੀਟ ਨਾਲੋਂ ਘੱਟ ਹੁੰਦੇ ਆ। ਸੋ ਇਸ ਵੇਲੇ ਜਿਹੜੀਆਂ ਕੰਪਨੀਆਂ ਕਾਂਟਰੈਕਟਡ ਫਰੇਟ ਕਰਦੀਆਂ, ਉਹਨਾਂ ਦੇ ਲਈ ਇਹ ਇੱਕ ਸਮਾਂ ਐਸਾ ਹੁੰਦਾ ਹੈ ਕਿ ਜਿਹਦੇ ਵਿੱਚ ਕਿ ਉਹਨਾਂ ਨੂੰ ਆਪਣੇ ਟਰੱਕ ਜਿਹੜੇ ਸਿਕਿਉਰ ਕਰਨੇ ਔਖੇ ਆ ਜਾਂਦੇ ਆ। ਸੋ ਉਹੀ ਚੀਜ਼ ਜਿਹੜੀ ਐਮਾਜ਼ੋਨ ਦੇ ਨਾਲ ਹੈਗੀ ਆ, ਕਿਉਂਕਿ ਐਮਾਜ਼ੋਨ ਦਾ ਹੁਣ ਜਿਹੜਾ ਅਗਲੇ ਮਹੀਨੇ ਤੋਂ ਕਾਂਟਰੈਕਟਡ ਫਰੇਟ ਸ਼ੁਰੂ ਹੋਣਾ ਆ ਹੌਲੀਡੇ ਸੀਜ਼ਨ ਦਾ, ਉਹਦੇ ਵਾਸਤੇ ਐਮਾਜ਼ੋਨ ਨੂੰ ਹੁਣ ਜਿਹੜੇ ਆ ਟਰੱਕਸ ਜਿਹੜੇ ਆ ਉਹ ਔਖੇ ਹੋ ਰਹੇ ਆ ਉਹਨਾਂ ਨੂੰ ਇਕੱਠੇ ਕਰਨੇ। ਜੀ ਬਿਲਕੁਲ। ਸੋ ਦੱਸਦੇ ਜਾਈਏ ਸਰੋਤਿਆਂ ਨੂੰ, ਕਹਿੰਦੇ 2018 ਦੇ ਵਿੱਚ ਐਮਾਜ਼ੋਨ ਦੇ ਕੋਲ 3700 ਟਰੱਕ ਸੀ, ਜਿਹੜੇ ਕਿ ਹੁਣ 13,000 ਦੇ ਕਰੀਬ ਉਹਨਾਂ ਦੇ ਕੋਲ ਆਪਣੇ ਟਰੱਕ ਹੈਗੇ ਆ। ਇਸੇ ਤਰ੍ਹਾਂ ਇਕੱਲਾ ਐਮਾਜ਼ੋਨ ਨਹੀਂ, ਵਾਲਮਾਰਟ ਜਿਹੜਾ ਆ, ਈਵਨ ਦੋ ਵਾਲਮਾਰਟ ਦੇ 9,000 ਦੇ ਕਰੀਬ ਆਪਣੇ ਡਰਾਈਵਰਸ ਆ, ਅਤੇ ਉਹ ਕਹਿੰਦੇ ਵੀ ਉਹਨਾਂ ਦੀ ਐਵਰੇਜ ਸੈਲਰੀ ਵੀ $90,000 ਦੇ ਕਰੀਬ ਆ। ਉਹਨਾਂ ਨੇ ਵੀ ਹੁਣ ਰੀਸੈਂਟਲੀ ਸ਼ਨਾਈਡਰ ਵਾਲਿਆਂ ਦੇ ਨਾਲ, ਜਿਹੜੀ ਅਮਰੀਕਾ ਦੀ 5ਵੀਂ ਸਭ ਤੋਂ ਵੱਡੀ ਟਰੱਕਿੰਗ ਕੰਪਨੀ ਆ, ਪਾਰਟਨਰਸ਼ਿਪ ਕੀਤੀ ਆ। ਬਿਲਕੁਲ ਜੀ, ਜੇ ਆਪਾਂ ਵਾਲਮਾਰਟ ਦੀ ਗੱਲ ਕਰਦੇ ਜੇ ਤੇ ਵਾਲਮਾਰਟ ਦੇ ਨਾਲ ਇੱਕ ਹੋਰ ਵੀ ਖਬਰ ਜਿਹੜੀ ਉਹ ਮੈਂ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਜਿਹੜਾ ਆਪਣਾ ਵਾਲਮਾਰਟ ਹੈਗਾ, ਉਹਨਾਂ ਨੇ ਇੱਕ 2017 ਹਾਂਜੀ 2017 ਦੇ ਵਿੱਚ ਉਹਨਾਂ ਨੇ ਜਿਹੜਾ ਇੱਕ ਔਨ ਟਾਈਮ ਇਨ ਫੁੱਲ ਡਿਲੀਵਰੀ ਸ਼ੁਰੂ ਕੀਤੀ ਸੀਗੀ। OTIF ਪਾਲਿਸੀ ਸੀਗੀ ਉਹਨਾਂ ਦੀ ਕਿ ਤੁਸੀਂ ਔਨ ਟਾਈਮ ਡਿਲੀਵਰੀ ਕਰਨੀ ਹੈਗੀ ਆ, ਤੇ ਇਨ ਫੁੱਲ ਜਿਹੜਾ ਆਰਡਰ ਤੁਹਾਨੂੰ ਭੇਜਿਆ ਹੈਗਾ ਪੂਰੇ ਦਾ ਪੂਰਾ ਆਰਡਰ ਆਉਣਾ ਚਾਹੀਦਾ। ਸੋ ਉਹਦੇ 'ਚ ਉਹਨਾਂ ਨੇ ਆਲਮੋਸਟ 87% ਜਿਹੜਾ ਉਹਨਾਂ ਦਾ ਸੀਗਾ ਥ੍ਰੈਸ਼ਹੋਲਡ ਹੋ ਗਿਆ ਸੀਗਾ, ਉਹਨਾਂ ਨੇ 87% ਤੱਕ ਉਹਨੂੰ ਅਚੀਵ ਕਰ ਲਿਆ ਸੀ। ਪਰ ਹੁਣ ਵਾਲਮਾਰਟ ਨੇ ਜਿਹੜੀ ਨਵੀਂ ਪਾਲਿਸੀ ਜਿਹੜੀ ਅਨਾਊਂਸ ਕੀਤੀ ਆ ਸੈਪਟੈਂਬਰ 15 ਨੂੰ ਜਿਹੜੀ ਲਾਗੂ ਹੋਈ ਆ, ਉਹਦੇ ਵਿੱਚ ਉਹਨਾਂ ਨੇ 98% ਅਚੀਵ ਕਰਨ ਦਾ ਟੀਚਾ ਰੱਖਿਆ ਹੈਗਾ ਜਿਹੜੀਆਂ ਫਲੀਟਸ ਆ ਉਹਨਾਂ ਵਾਸਤੇ। ਔਰ ਇਹਦੇ ਵਿੱਚ ਜਿਹੜਾ ਇੱਕ ਸਾਰਿਆਂ ਨਾਲੋਂ ਜਿਹੜਾ ਸਕੇਰੀ ਚੀਜ਼ ਹੈਗੀ ਆ ਉਹ ਇਹ ਹੈਗੀ ਆ ਕਿ ਜੁਰਮਾਨਾ ਜਿਹੜਾ ਆ ਉਹਦੇ ਵਿੱਚ ਜਿਹੜਾ ਉਹਨਾਂ ਨੇ ਫਾਈਨ ਰੱਖਿਆ ਆ ਉਹ ਹੈਗਾ ਕਿ ਜੇ ਤੁਸੀਂ ਲੇਟ ਹੁੰਦੇ ਆ ਵਾਲਮਾਰਟ ਦੀ ਡਿਲੀਵਰੀ ਲਈ, ਜਾਂ ਤੁਹਾਡਾ ਆਰਡਰ ਕੰਪਲੀਟ ਨਹੀਂ ਹੈਗਾ, ਕਿ ਤੁਸੀਂ ਇੱਕ ਪੈਲਟ ਤੁਹਾਡਾ ਰਹਿ ਗਿਆ ਜਾਂ ਕੁਛ ਚੀਜ਼ਾਂ ਰਹਿ ਗਈਆਂ, ਸੋ ਤੁਹਾਨੂੰ ਜਿਹੜਾ ਜੁਰਮਾਨਾ ਹੈਗਾ ਉਹ ਤੁਹਾਡੇ ਲੋਡ ਜਿਹੜਾ ਪ੍ਰੋਡਕਟ ਤੁਸੀਂ ਲੈ ਕੇ ਆਏ ਆ ਉਹਦਾ ਜਿਹੜੀ ਫੁੱਲ ਕਾਸਟ ਹੈਗੀ ਆ ਉਹਦਾ 3% ਜਿਹੜਾ ਆ ਉਹ ਚਾਰਜ ਹੋਊਗਾ। ਸੋ ਕਾਸਟ ਆਫ ਦਾ ਗੁਡਸ ਜਿਹੜੀ ਹੈਗੀ ਆ ਉਹਦਾ 3% ਚਾਰਜ ਹੋਊਗਾ। ਜੇ ਤੁਹਾਡੇ ਟਰੱਕ ਦੇ ਉੱਤੇ $1 ਲੱਖ ਦਾ ਲੋਡ ਲੱਦਿਆ ਹੈਗਾ ਤੇ ਡੈਫੀਨੇਟਲੀ ਜਿਹੜਾ ਜੁਰਮਾਨਾ ਬਣਦਾ ਉਹ $3,000 ਬਣਦਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਜਿੰਨੇ ਵੀ ਇਸ ਵੇਲੇ ਵਾਲਮਾਰਟ ਦੇ ਕਾਂਟਰੈਕਟਡ ਫਰੇਟ ਹੈਗੇ ਆ ਜਾਂ ਤੁਸੀਂ ਵਾਲਮਾਰਟ ਦੇ ਲੋਡ ਕਰਦੇ ਹੈਗੇ ਆ, ਬੀ ਵੈਰੀ ਕੇਅਰਫੁਲ। ਆਪਣੇ ਬਹੁਤ ਵਾਰੀ ਜਿਹੜੇ ਆਪਣੇ ਹਰਜੋਤ ਭਾਜੀ, ਮੈਂ ਹੁਣ ਰੀਸੈਂਟਲੀ ਮੈਨੂੰ ਮੌਕਾ ਮਿਲਿਆ ਕਿ ਮੈਂ ਸਪਲਾਈ ਚੇਨ ਨੂੰ ਲਰਨ ਕਰਾਂ, ਸਪਲਾਈ ਚੇਨ ਕਿਵੇਂ ਚੱਲਦੀ ਆ। ਵਾਲਮਾਰਟ ਦੇ ਜਿਹੜੇ ਕਾਂਟਰੈਕਟਡ ਫਰੇਟ ਆ ਉਹਨਾਂ ਨੂੰ ਲਰਨ ਕਰਨ ਦਾ ਮੌਕਾ ਮਿਲਿਆ, ਉਹਨਾਂ ਨੂੰ ਦੇਖਣ ਦਾ ਮੌਕਾ ਮਿਲਿਆ। ਔਰ ਇਹਦੇ ਵਿੱਚ ਜਦੋਂ ਤੁਸੀਂ ਡੀਪਲੀ ਅੰਦਰ ਜਾਂਦੇ ਆ ਤੇ ਉਹਦੇ ਵਿੱਚ ਪਤਾ ਲੱਗਦਾ ਹੈ ਕਿ ਇੱਕ ਲੇਟ ਡਿਲੀਵਰੀ ਜਿਹੜੀ ਆ ਉਹ ਕਿੱਥੋਂ ਤੱਕ ਇਫੈਕਟ ਪਾਉਂਦੀ ਆ ਉਹਨਾਂ ਦੇ ਸਿਸਟਮ ਦੇ ਵਿੱਚ, ਕਿੱਥੋਂ ਤੱਕ ਇਫੈਕਟ ਪਾਉਂਦੀ ਆ ਵਾਲਮਾਰਟ ਦੀ ਜਿਹੜੀ ਆਪਣੀ ਬਾਟਮ ਲਾਈਨ ਹੈਗੀ ਆ, ਉਹਨਾਂ ਦਾ ਪ੍ਰੋਫਿਟਸ ਹੈਗੇ ਆ, ਉਹ ਇੰਨਾ ਜ਼ਿਆਦਾ ਜਿਹੜਾ ਇਫੈਕਟ ਪਾਉਂਦੀ ਹੈਗੀ ਆ ਕਿ ਉਹ ਤੁਸੀਂ ਮਤਲਬ ਕਿ ਬੰਦਾ ਸੋਚ ਕੇ ਔਰ ਦੇਖ ਕੇ ਹੈਰਾਨ ਹੋ ਜਾਂਦਾ ਕਿ ਆਪਾਂ ਤਾਂ ਸਿੰਪਲੀ ਇੱਕ ਲੇਟ ਡਿਲੀਵਰੀ ਦੀ ਗੱਲ ਕਰਦੇ, ਜੇ ਮੈਂ ਟਾਈਮ 'ਤੇ ਨਹੀਂ ਪਹੁੰਚਿਆ ਜੀ, ਮੇਰੇ ਆਹ ਹੋ ਗਿਆ ਉਹ ਹੋ ਗਿਆ, ਟਾਈਮ 'ਤੇ ਨਹੀਂ ਗਿਆ, ਟਾਈਮ 'ਤੇ ਨਹੀਂ ਪਹੁੰਚਿਆ, ਜਾਂ ਇੱਕ ਪੈਲਟ ਰਹਿ ਗਿਆ ਮੇਰਾ ਘੱਟ ਗਿਆ, ਕੋਈ ਗੱਲ ਨਹੀਂ ਹੈ ਨਾ, ਉੱਦਾਂ ਹੀ ਤੁਰ ਪਏ, ਉੱਦਾਂ ਹੀ ਕਰ ਲਿਆ, ਨਹੀਂ ਚੈੱਕ ਕੀਤਾ। ਸੋ ਉਹ ਜਿਹੜੀਆਂ ਚੀਜ਼ਾਂ ਆ ਉਹ ਐਕਚੁਅਲ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਇਫੈਕਟ ਪਾਉਂਦੀਆਂ ਸਪਲਾਈ ਚੇਨ ਦੇ ਵਿੱਚ। ਸੋ ਇਹ ਜਿਹੜੀ ਚੀਜ਼ ਆ ਇਹ ਉਹਨਾਂ ਨੇ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਪੁਸ਼ ਕਰ ਰਹੇ ਆ ਕਿ ਜਿਹੜੀ ਔਨ ਟਾਈਮ ਡਿਲੀਵਰੀ ਆ ਤੇ ਇਨ ਫੁੱਲ ਡਿਲੀਵਰੀ ਆ ਉਹਨੂੰ ਬਹੁਤ ਜ਼ਿਆਦਾ ਹੁਣ ਉਹ ਪ੍ਰੈਫਰੈਂਸ ਦੇ ਰਹੇ ਆ। ਸੋ ਇਹ ਜਿਹੜੀ ਨਵੀਂ ਨੀਤੀ ਉਹਨਾਂ ਨੇ ਬਣਾਈ ਹੈਗੀ ਆ, ਡੈਫੀਨੇਟਲੀ ਜਿਹੜੇ ਕਾਂਟਰੈਕਟਡ ਫਰੇਟ ਕਰਦੇ ਹੈਗੇ ਵਾਲਮਾਰਟ ਦੇ, ਉਹਨਾਂ ਨੂੰ ਬਹੁਤ ਧਿਆਨ ਰੱਖਣ ਦੀ ਲੋੜ ਆ। ਔਰ ਜਿਹੜੇ ਅੱਗੇ ਸਬ ਹੌਲਰ ਹੈਗੇ ਜਿਹੜੇ ਵਾਲਮਾਰਟ ਦੇ ਲੋਡ ਕਰਦੇ ਹੈਗੇ ਆ, ਬਹੁਤ ਵਾਰੀ ਸੁਣੀਦਾ ਕਿ
ਜਿਹੜੇ ਓਨਰ ਆਪਰੇਟਰ ਹੈਗੇ ਆ ਉਹ ਕੰਪਲੇਂਟ ਕਰਦੇ ਹੈਗੇ ਆ ਕਿ ਮੇਰਾ ਲੇਟ ਚਾਰਜ ਕੱਟ ਲਏ ਮੇਰੇ ਨੇ। ਸੇਫਵੇ ਵੀ ਆ ਆਲਮੋਸਟ $500 ਜੀ ਤੋਂ ਉੱਤੇ ਕੱਟਦਾ ਹੈਗਾ। ਸੋ ਕਈ ਕੰਪਨੀਆਂ ਹੈਗੀਆਂ ਜਿਹੜੀਆਂ ਬੜੇ ਸਟਿਫ ਚਾਰजेस ਹੈਗੇ ਆ। ਸੋ ਜੇ ਤੁਸੀਂ ਇਹਨਾਂ ਕੰਪਨੀਆਂ ਦੇ ਕੰਮ ਕਰਦੇ ਹੈਗੇ ਆ ਤਾਂ ਮੇਕ ਸ਼ੋਰ ਕਿ ਤੁਹਾਡਾ ਡਰਾਈਵਰ ਜਿਹੜਾ ਇਨ ਟਾਈਮ ਹੋਵੇ। ਮੇਕ ਸ਼ੋਰ ਕਿ ਜਿਹੜਾ ਤੁਸੀਂ ਫਰੇਟ ਚੁੱਕਣ ਲੱਗੇ ਆ ਉਹ ਫਰੇਟ ਜਿਹੜਾ ਉਹ ਟੋਟਲੀ ਤੁਸੀਂ ਉਹਨੂੰ ਕਾਊਂਟ ਕੀਤਾ ਹੋਵੇ। ਇਹ ਚੀਜ਼ਾਂ ਨਾ ਥੋੜ੍ਹੀਆਂ ਜਿਹੀਆਂ ਰਾਜਕਰਨ ਜੀ ਇਸ਼ੂ ਜੀ ਹੈਗੇ ਸਾਡੇ ਡਰਾਈਵਰ ਜਿਹੜੀ ਆਪਣੇ ਓਨਰ ਆਪਰੇਟਰ ਹੈਗੇ ਆ ਜਾਂ ਜਿਹੜੇ ਆਪਣੀਆਂ ਕੰਪਨੀ ਡਰਾਈਵਰਸ ਹੈਗੇ ਆ। ਕੰਪਨੀ ਡਰਾਈਵਰਸ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਆ ਕਿ ਕੰਪਨੀ ਡਰਾਈਵਰਸ ਚੈੱਕ ਨਹੀਂ ਕਰਦੇ ਪਿੱਛੇ ਜਾ ਕੇ ਕਿ ਮੈਨੂੰ ਕੀ ਜੋ ਹੈਗਾ ਲੱਦਿਆ ਮੈਂ ਲੈ ਕੇ ਤੁਰ ਪਿਆ ਹੈ ਨਾ। ਬਟ ਐਜ਼ ਅ ਕਰਟਸੀ ਇਹ ਡਰਾਈਵਰ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਕਿ ਆਪਣਾ ਫਰੇਟ ਚੈੱਕ ਕਰਨਾ, ਆਪਣਾ ਟੈਂਪਰੇਚਰ ਚੈੱਕ ਕਰਨਾ। ਜੇ ਤੁਹਾਨੂੰ ਜਿਹੜਾ ਸ਼ਿਪਰ ਹੈਗਾ ਤੁਹਾਨੂੰ ਨਹੀਂ ਟੈਂਪਰੇਚਰ ਚੈੱਕ ਕਰਨ ਦਿੰਦਾ, ਨਹੀਂ ਡੌਕ ਤੇ ਜਾਣ ਦਿੰਦਾ, ਜਿਹੜੀ ਕਿ ਅੱਜ COVID-19 ਦੇ ਵਿੱਚ ਸਾਰੇ ਜਣੇ ਕਹਿ ਦਿੰਦੇ ਆ ਕਿ ਸਾਨੂੰ ਡੌਕ ਤੇ ਨਹੀਂ ਜਾਣ ਦਿੰਦੇ। ਮੇਕ ਸ਼ੋਰ ਆਪਣੇ ਬਿਲ ਆਫ ਲੇਡਿੰਗ ਦੇ ਉੱਤੇ ਲਿਖ ਦਿਓ ਕਿ ਸ਼ਿਪਰ ਕਾਊਂਟ, ਸ਼ਿਪਰ ਰਿਸੀਵਡ ਹੈ ਨਾ। ਸ਼ਿਪਰ ਨੇ ਕਾਊਂਟ ਕੀਤਾ, ਸ਼ਿਪਰ ਨੇ ਲੱਦਿਆ, ਠੀਕ ਹੈ ਨਾ, ਮੈਂ ਨਹੀਂ ਵਿੱਚ ਗਿਆ, ਠੀਕ ਹੈ ਨਾ। ਜੇ ਤੁਸੀਂ ਉੱਥੇ ਡੋਰ ਬੰਦ ਕਰਨ ਲੱਗਦੇ ਆ, ਤੁਹਾਡੇ ਕੋਲ ਲੇਜ਼ਰ ਵਾਲਾ ਟੈਂਪਰੇਚਰ ਰਿਕਾਰਡਰ ਹੈਗਾ, ਤੁਸੀਂ ਉਹਨੂੰ ਇੱਕ ਵਾਰੀ ਲੇਜ਼ਰ ਮਾਰ ਕੇ ਦੇਖ ਲਓ, ਉਹਨੂੰ ਇੱਕ ਵਾਰੀ ਟੈਂਪਰੇਚਰ ਦੇਖ ਲਓ, ਉਹ ਬਿਲ ਆਫ ਲੇਡਿੰਗ ਦੇ ਉੱਤੇ ਲਿਖ ਦਿਓ ਕਿ ਮੈਂ ਇੰਨੇ ਤੇ ਰਿਸੀਵ ਕੀਤਾ। ਦੇਖੋ ਇਹ ਇੱਕ ਚੀਜ਼ ਜਿਹੜੀ ਹੈ ਨਾ ਬੜੀ ਆਪਣੇ ਬੰਦੇ ਡਰ ਜਾਂਦੇ ਇਸ ਚੀਜ਼ ਤੋਂ ਕਿ ਪਤਾ ਨਹੀਂ ਮੈਂ ਉੱਤੇ ਲਿਖਤਾ ਕੁਝ, ਇਹਨਾਂ ਨੇ ਮੈਨੂੰ ਕੀ ਕਰ ਦੇਣਾ। ਕੁਝ ਨਹੀਂ ਕਰ ਸਕਦੇ, ਤੁਹਾਡਾ ਰਾਈਟ ਹੈਗਾ। ਜੇ ਤੁਹਾਡੇ ਕੋਲੋਂ ਉਹਨਾਂ ਨੇ ਕਨਫਰਮੇਸ਼ਨ ਦੇ ਉੱਤੇ ਟੈਂਪਰੇਚਰ ਮੰਗਿਆ 35 ਡਿਗਰੀ, ਉਹਨਾਂ ਦਾ ਤੁਹਾਡਾ ਹੱਕ ਬਣਦਾ ਕਿ ਉਹ ਪ੍ਰੋਡਕਟ ਜਿਹੜਾ ਆ ਉਹ 35 ਡਿਗਰੀ ਤੇ ਐਟਲੀਸਟ 5 ਡਿਗਰੀ ਉੱਪਰ ਥੱਲੇ ਉਹਨੂੰ ਤੁਸੀਂ ਰਿਸੀਵ ਕਰੋ। ਜੇ 35 ਤੇ ਲਿਖਿਆ 40 ਤੱਕ ਤੁਸੀਂ ਰਿਸੀਵ ਕਰੋ। ਜੇ ਉਹ 35 ਤੇ ਤੁਹਾਨੂੰ ਲਿਖਿਆ ਤੇ ਤੁਹਾਨੂੰ ਉਹ 60 ਤੇ ਤੁਹਾਨੂੰ ਦੇ ਰਿਹਾ ਉਹ ਪ੍ਰੋਡਕਟ, ਉਹਨੂੰ ਰਿਸੀਵ ਨਾ ਕਰੋ ਕਿਉਂਕਿ ਉਹ ਤੁਹਾਡੇ ਗਲ ਪੈ ਜਾਣਾ, ਉਹ ਤੁਹਾਡਾ ਕਲੇਮ ਪੈਣਾ। ਜੀ ਸੋ ਇਹ ਚੀਜ਼ਾਂ ਜਿਹੜੀਆਂ ਨਾ ਇਹ ਤੁਹਾਡਾ ਹੱਕ ਆ। ਜੇ ਤੁਸੀਂ ਮੇਰੇ ਕੋਲੋਂ 35 ਡਿਗਰੀ ਤੇ ਕੋਈ ਚੀਜ਼ ਮੰਗਦੇ ਆ ਤੇ ਮੈਨੂੰ ਉਹਨੂੰ 35 ਡਿਗਰੀ ਤੇ ਦਿਓ। ਮੇਰਾ ਫਰਜ਼ ਆ ਕਿ ਮੈਂ ਉਹਨੂੰ 35 ਤੇ ਲਿਆ, ਉਹਨੂੰ 35 ਤੇ ਰੱਖ ਕੇ ਮੈਂ ਡਿਲੀਵਰ 35 ਤੇ ਕਰਾਂ, ਠੀਕ ਹੈ ਨਾ। ਜੀ ਹੁਣ ਜੀ ਉਹਨੂੰ 60 ਤੋਂ 70 ਤੋਂ ਜੇ ਉਹ ਬਾਹਰੋਂ ਤੁਸੀਂ ਫੀਲਡ 'ਚ ਤੋੜ ਕੇ ਲਿਆਂਦਾ ਸਮਾਨ, ਉਹਦਾ ਟੈਂਪਰੇਚਰ ਜਿਹੜਾ ਇਸ ਵੇਲੇ ਹੈਗਾ 70 ਡਿਗਰੀ ਹੈਗਾ, ਉਹਨੂੰ ਪ੍ਰੀ ਕੂਲ ਕਰਨਾ, ਠੰਡਾ ਕਰਨਾ ਉਸ ਕੂਲਰ ਦਾ, ਉਸ ਸ਼ੈੱਡ ਦਾ, ਉਸ ਸ਼ਿਪਰ ਦਾ ਫਰਜ਼ ਆ, ਉਹਦੀ ਨਾ ਕਿ ਤੁਹਾਡਾ ਰਿਸਪੌਂਸਿਬਿਲਿਟੀ ਆ। ਉਹ ਤੁਹਾਡੀ ਨਹੀਂ ਗੀ। ਹੁਣ ਤੁਹਾਡੇ ਤੇ ਜੇ ਮੰਨ ਲਓ ਤੁਸੀਂ ਲੋਡ ਚੁੱਕਦੇ ਆ, ਤੁਹਾਡਾ ਰੀਫਰ ਜਿਹੜਾ ਆ ਉਹ ਕੰਟੀਨਿਊਸਲੀ ਚੱਲ ਰਿਹਾ, ਬਹੁਤ ਜ਼ੋਰ ਨਾਲ ਚੱਲ ਰਿਹਾ, ਆਟੋਮੈਟਿਕਲੀ ਇਹ ਸਮਝ ਜਾਓ ਕਿ ਤੁਹਾਡਾ ਲੋਡ ਜਿਹੜਾ ਉਹ ਗਰਮ ਲੱਦਿਆ ਗਿਆ ਔਰ ਉਹਦੇ ਬਹੁਤ ਜ਼ਿਆਦਾ ਚਾਂਸਸ ਹੈਗੇ ਆ ਕਿ ਤੁਹਾਡੇ ਉੱਤੇ ਕਲੇਮ ਪੈਣ ਦੇ। ਸੋ ਇਹ ਬਿਲਕੁਲ, ਜਿੰਨੇ ਵੀ ਬੜੀਆਂ ਧਿਆਨ 'ਚ ਰੱਖਣ ਵਾਲੀਆਂ। ਜੀ ਬਿਲਕੁਲ। ਤੇ ਆਪਾਂ ਕੁਝ ਕਾਲਰਸ ਵੀ ਜਿਹੜੇ ਉਹਦੇ ਨੇ ਤੇ ਸੋ ਜਿੰਨੇ ਵੀ ਸਾਡੇ ਸਰੋਤੇ ਟਰੱਕਰਸ ਵੀਰ ਹੈਗੇ ਆ ਸਾਰੇ ਸਤੰਬਰ 15 ਤੋਂ ਇਹ ਲਾਗੂ ਹੋ ਗਿਆ ਹੈਗਾ। ਜਿਹੜਾ ਵਾਲਮਾਰਟ ਦਾ ਡਿਲੀਵਰੀ ਵਾਲਾ ਆ, ਤੁਹਾਡੇ 3% ਉਹਨੀ ਐਕਸਟਰਾ ਚਾਰਜ ਪਾਣੇ ਆ ਜੇ ਲੇਟ ਹੋਏ ਜਾਂ ਪੂਰੀ ਨਾ ਹੋਈ ਤੇ। ਜੀ ਸੋ ਆਪਣੇ ਨਾਲ ਕਾਲਰ ਜੁੜੇ ਨੇ ਬਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਮੈਂ ਆਪਣੇ ਇੱਕ ਦੋਸਤ ਦੇ ਬਿਹਾਫ ਤੇ ਕਾਲ ਕਰ ਰਿਹਾ। ਹਾਂਜੀ, ਆਪਣੇ ਦੋਸਤ ਦੇ ਬਿਹਾਫ ਤੇ ਮੈਂ ਕਾਲ ਕਰ ਰਿਹਾ। ਉਹਨਾਂ ਨੂੰ ਨਾ ਇੱਕ ਕੱਲ ਟਿਕਟ ਮਿਲੀ ਹੈ ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ। ਉਹ ਆਪਣਾ ਫਰੀਵੇ ਦੇ ਉੱਤੇ ਜਾ ਰਿਹਾ ਸੀਗਾ। ਫਰੀਵੇ ਸੁਪਰ ਕਲੀਨ ਸੀਗਾ, ਖੱਬੀ ਲਾਈਨ ਵੀ ਕਲੀਨ ਸੀਗੀ, ਸੱਜੀ ਵੀ ਕਲੀਨ ਸੀਗੀ। ਉਹਨਾਂ ਨੇ ਦੂਰੋਂ ਦੇਖਿਆ ਕਿ ਇੱਕ ਹਾਈਵੇ ਪੈਟਰੋਲ ਵਾਲਾ ਸ਼ੋਲਡਰ ਤੇ ਖੜਾ, ਉਹਦੀ ਐਮਰਜੈਂਸੀ ਲਾਈਟ ਨਹੀਂ ਸੀ ਔਨ। ਪਰ ਉਹਨਾਂ ਨੇ 300-400 ਮੀਟਰ ਤੋਂ ਉਹਨਾਂ ਨੂੰ ਦੇਖਿਆ ਤੇ ਇਹਨਾਂ ਨੇ ਪ੍ਰੋਪਰਲੀ ਆਪਣੀ ਲਾਈਨ ਚੇਂਜ ਕਰਕੇ ਲੈਫਟ ਲੇਨ 'ਚ ਆ ਗਏ। ਉਸ ਤੋਂ ਬਾਅਦ 200-400 ਮੀਟਰ ਅੱਗੇ ਜਾ ਕੇ ਜਦੋਂ ਉਹਨਾਂ ਨੇ ਉਹਨਾਂ ਨੂੰ ਕ੍ਰਾਸ ਕਰ ਲਿਆ ਕੈਲੀਫੋਰਨੀਆ ਹਾਈਵੇ ਪੈਟਰੋਲ ਨੂੰ, ਫਿਰ ਇਹ ਆਪਣੀ ਸੱਜੀ ਲੇਨ ਦੇ ਵਿੱਚ ਆ ਗਏ। ਉਹਨਾਂ ਨੇ ਇਹਨਾਂ ਨੂੰ ਫੋਲੋ ਓਵਰ ਕੀਤਾ ਆਫਿਸਰ ਨੇ, ਔਰ ਉਹਨਾਂ ਨੇ ਇਹਨਾਂ ਨੂੰ ਕੁਐਸਚਨ ਕੀਤਾ ਵੀ ਵਾਈ ਯੂ ਵੈਂਟ ਟੂ ਦ ਲੈਫਟ ਲੇਨ। ਇਹਨਾਂ ਨੇ ਇਹੀ ਕਿਹਾ ਵੀ ਮੈਂ ਸੇਫਟੀ ਪਰਪਸ ਮੈਂ ਲੈਫਟ ਲੇਨ ਵਿੱਚ ਆਇਆ ਸੀਗਾ ਤੇ ਤਾਂ ਕਰਕੇ ਮੈਂ ਵਾਪਸ ਆ ਗਿਆ। ਤੇ ਉਹਨਾਂ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਔਰ ਉਹਨਾਂ ਨੇ ਕਿਹਾ ਵੀ ਯੂ ਸ਼ੁਡਨਟ ਚੇਂਜ ਯੂਰ ਲਾਈਨ ਅਨਲੈਸ ਦੇਅਰ ਐਮਰਜੈਂਸੀ ਲਾਈਟਸ ਆਰ ਔਨ। ਸੋ ਉਹਦੀ ਥੋੜੀ ਕਲੈਰੀਫਿਕੇਸ਼ਨ ਚਾਹੀਦੀ ਸੀ ਸਾਨੂੰ। ਇੰਟਰਸਟਿੰਗ ਜੀ। ਦੇਖੋ ਡੈਫੀਨਿਟਲੀ ਜਿਹੜੀ ਇਹਦੇ ਵਿੱਚ ਹਾਂਜੀ ਪ੍ਰੋਪਰ ਵੀਡੀਓ ਔਰ ਆਡੀਓ ਫਾਈਲ ਸਾਡੇ ਕੋਲ ਹੈਗੀਆਂ ਨੇ। The worst part is according to ਮੇਰਾ ਜਿਹੜਾ ਫਰੈਂਡ ਹੈਗਾ, ਉਹ ਕਹਿੰਦਾ ਵੀ ਮੈਂ ਵਾਪਸ ਉਸੇ ਜਗ੍ਹਾ ਤੋਂ ਲੰਘ ਰਿਹਾ ਸੀਗਾ ਕਿਉਂਕਿ ਬੈਕ ਐਂਡ ਫੋਰਥ ਹੁੰਦਾ, ਮਿੱਟੀ ਦਾ ਟਰੱਕ ਚਲਾਉਂਦਾ। ਕਹਿੰਦਾ ਉਹ ਕਿਸੇ ਨਾਲ ਨੂੰ ਪੁੱਲ ਓਵਰ ਕੀਤਾ ਹੋਇਆ ਸੀਗਾ ਔਰ ਉਹਦੀਆਂ ਐਮਰਜੈਂਸੀ ਲਾਈਟਸ ਔਨ ਨਹੀਂ ਸੀਗੀਆਂ ਔਰ ਉਹ ਵੀ ਉਹਦੇ ਵੀਡੀਓ ਦੇ ਵਿੱਚ ਆ ਗਈਆਂ। ਜੀ ਜੀ should have those emergency lights on for everybody's safety, you know. ਹਾਂਜੀ ਥੈਂਕ ਯੂ ਜੀ। ਸ਼ੋਰ। ਇਹਦੇ ਵਿੱਚ ਬੇਸਿਕਲੀ ਤੁਸੀਂ ਇਸ ਜਿਹੜੀ ਟਿਕਟ ਹੈਗੀ ਇਹਨੂੰ ਕੰਟੈਸਟ ਕਰ ਸਕਦੇ ਹੈਗੇ ਆ ਕਿ ਜਿਹੜੇ ਸੇਫਟੀ ਇਸ਼ੂ ਦੇ ਕਰਕੇ ਜਿਹੜਾ ਮੈਂ ਸੇਫਟੀ ਦੇ ਕਰਕੇ ਮੈਂ ਮੂਵ ਓਵਰ ਹੋਇਆ, ਲੇਨ ਚੇਂਜ ਕੀਤੀ ਆ। ਸੋ ਡੈਫੀਨੇਟਲੀ ਟਿਕਟ ਜਿਹੜੀ ਆ, ਕਿਉਂਕਿ ਤੁਹਾਡੇ ਕੋਲ ਪ੍ਰੂਫਸ ਹੈਗੇ ਆ, ਸਾਰਾ ਕੁਛ ਹੈਗਾ ਆ, ਤੇ ਟਿਕਟ ਜਿਹੜੀ ਆ ਕੰਟੈਸਟ ਕੀਤੀ ਜਾ ਸਕਦੀ ਹੈ ਡੈਫੀਨੇਟਲੀ। ਜੀ ਜੀ ਬਿਲਕੁਲ।
ਸੋ ਰਮਨ ਜੀ, ਅਗਲਾ ਜਿਹੜਾ ਇੱਕ ਆਪਾਂ ਟੌਪਿਕ ਡਿਸਕਸ ਕਰਨਾ, ਕਹਿੰਦੇ ਵੀ ਨਵੇਂ ਜਿਹੜੇ ਯੂਜ਼ਡ ਟਰੱਕ ਆ ਉਹਨਾਂ ਦੀਆਂ ਕੀਮਤਾਂ ਵੱਧ ਗਈਆਂ ਅਤੇ ਡਿਮਾਂਡ ਵੀ ਬੜੀ ਵੱਧ ਗਈ ਹੈਗੀ ਆ। ਹਾਂਜੀ, ਉਸ ਤੋਂ ਪਹਿਲਾਂ ਰਮਨ ਜੀ ਮੈਂ ਇਸ ਚੀਜ਼ ਨੂੰ ਵੈਸੇ ਉੱਦਾਂ ਪੁੱਛਣਾ ਚਾਹੁੰਦਾ ਵੀ ਕਾਨੂੰਨ ਕੀ ਕਹਿੰਦਾ ਹੈ ਵੀ ਇਸ ਹਿਸਾਬ ਦੇ ਨਾਲ ਆਪਾਂ ਸੇਫਟੀ ਦੇ ਮੱਦੇਨਜ਼ਰ ਜੇ ਕੋਈ ਸ਼ੋਲਡਰ ਦੇ ਉੱਤੇ ਖੜਾ ਹੈ ਤੇ ਆਪਾਂ ਨੂੰ ਲੇਨ ਚੇਂਜ ਕਰਕੇ ਹੀ ਜਿਹੜਾ ਉਹ ਜਾਣਾ ਚਾਹੀਦਾ ਹੈ? ਦੇਖੋ, ਜਿਹੜੀ ਸਟੇਟਸ ਹੈਗੀਆਂ ਬਾਹਰ, ਜਿੰਨੀਆਂ ਵੀ ਸਟੇਟਾਂ ਹੈਗੀਆਂ ਆਊਟਸਾਈਡ ਆਫ ਕੈਲੀਫੋਰਨੀਆ ਦੀ ਮੈਂ ਗੱਲ ਕਰਦਾ ਹਾਂ ਪਹਿਲਾਂ, ਉੱਥੇ ਕਰਟਸੀ ਦੇ ਤੌਰ ਤੇ ਕੋਈ ਵੀ ਜਿਹੜਾ ਵਹੀਕਲ ਹੈਗਾ, ਕੋਈ ਐਕਸੀਡੈਂਟ ਹੋਇਆ ਹੋਵੇ, ਕੁਝ ਵੀ, ਚਾਹੇ ਪੁਲਿਸ ਦਾ ਗੱਡੀ ਨਾ ਹੋਵੇ, ਚਾਹੇ ਕੋਈ ਵੀ ਖੜਾ ਹੋਵੇ, ਤੇ ਉਹ ਬਾਹਰਲੀਆਂ ਸਾਰੀਆਂ ਸਟੇਟਸ ਦੇ ਵਿੱਚ ਐਜ਼ ਅ ਕਰਟਸੀ ਤੁਸੀਂ ਲੇਨ ਚੇਂਜ ਕਰ ਲੈਂਦੇ ਆ ਤਾਂ ਕਿ ਜਿਹੜੀ ਸੇਫਟੀ ਆ ਉਹ ਰਿਹਾ ਜਾ ਸਕੇ, ਕਿਉਂਕਿ ਜਿਹੜੀ ਖੜੀ ਗੱਡੀ ਹੈਗੀ ਉਹਦੇ ਚੋਂ ਕਿਸੇ ਟਾਈਮ ਡੋਰ ਖੋਲ ਸਕਦਾ, ਕੁਝ ਹੋ ਸਕਦਾ, ਜਾਂ ਕੋਈ ਬਾਹਰ ਨਿਕਲ ਸਕਦਾ ਜਾਂ ਕੁਝ ਕਰ ਸਕਦਾ। ਸੋ ਕਰਟਸੀ ਦੇ ਤੌਰ ਤੇ ਲੇਨ ਚੇਂਜ ਹੁੰਦੀ ਹੈ, ਬਟ ਮੇਰੇ ਖਿਆਲ ਨਹੀਂ ਕਿ ਇਹਦੇ ਵਿੱਚ ਟਿਕਟ ਦੇਣੀ ਚਾਹੀਦੀ ਹੈ ਔਰ ਟਿਕਟ ਮਿਲਣੀ ਚਾਹੀਦੀ ਹੈ, ਬਿਕਾਜ਼ ਦੈਟ ਹੈਜ਼ ਨਥਿੰਗ ਟੂ ਡੂ ਵਿਦ ਕਿ ਲੈਫਟ ਲੇਨ ਦੇ ਵਿੱਚ ਹੈਗਾ ਆ ਜਾਂ ਲੈਫਟ ਲੇਨ 'ਚ ਚੇਂਜ ਕੀਤਾ ਹੈਗਾ। ਇਹ ਤਾਂ ਪੁਲਿਸ ਵਾਲੇ ਫਿਰ ਇਦਾਂ ਕਹਿ ਰਹੇ ਵੀ ਤੁਸੀਂ ਲੇਨ ਨਹੀਂ ਚੇਂਜ ਕਰ ਸਕਦੇ, ਇਦਾਂ ਤਾਂ ਜਿਹੜਾ ਉਹ ਹੋ ਨਹੀਂ ਸਕਦਾ। ਹਾਂ, ਨਹੀਂ, ਆਈ ਮੀਨ ਹੀ ਕੈਨ ਨਾਟ ਸੇ ਕਿ ਤੁਸੀਂ ਲੇਨ ਨਹੀਂ ਚੇਂਜ ਕਰ ਸਕਦੇ। ਓਕੇ, ਯੂ ਨੋ, ਆਈ ਮੀਨ ਫॉर योर ਸੇਫਟੀ ਆਈ ਜਸਟ ਵਾਂਟਡ ਟੂ ਮੇਕ ਸ਼ੋਰ ਕਿ ਮੇਰੀ ਲੇਨ ਨਹੀਂ, ਡੈਫੀਨਿਟਲੀ ਉਹਨਾਂ ਨੂੰ ਇੱਕ ਕੰਟੈਸਟ ਕਰਨੀ ਚਾਹੀਦੀ ਆ। ਇੱਕ ਕੰਟੈਸਟ ਹੋਣੀ ਚਾਹੀਦੀ ਆ, ਕਿਉਂਕਿ ਇਹਦੇ 'ਚ ਉਹਨਾਂ ਕੋਲ ਪ੍ਰੂਫ ਵੀ ਹੈਗੇ, ਸਾਰਾ ਕੁਝ ਹੈਗਾ। ਇਹਨੂੰ ਕੰਟੈਸਟ ਕਰਨਾ ਚਾਹੀਦਾ, ਇਹਨੂੰ ਟੇਕ ਇਟ ਟੂ ਦਾ ਕੋਰਟ, ਬਿਕਾਜ਼ ਦੈਟ ਹੈਜ਼ ਨਥਿੰਗ ਟੂ ਡੂ ਵਿਦ ਉਹਦੇ ਆਪਣੇ ਲਾਅ ਦੇ। ਈਵਨ ਦੋ ਉਹਦੀਆਂ ਲਾਈਟਸ ਜਗ ਰਹੀਆਂ ਜਾਂ ਨਹੀਂ ਜਗ ਰਹੀਆਂ, ਦੈਟਸ ਅ ਡਿਫਰੈਂਟ ਸਟੋਰੀ। ਆਈ ਮੀਨ ਇਟਸ ਅ ਪਰਸਨ ਉੱਥੇ ਖੜਾ ਆ, ਉਹਦੀ ਸੇਫਟੀ ਲਈ ਜੇ ਮੈਂ ਮੂਵ ਓਵਰ ਹੋਇਆ ਤਾਂ ਦੈਟ ਹੈਜ਼ ਨਥਿੰਗ ਟੂ ਡੂ ਵਿਦ ਦ ਲਾਅ। ਆਈ ਮੀਨ ਮੈਂ ਕੋਈ ਲਾਅ ਨਹੀਂ ਬ੍ਰੇਕ ਕੀਤਾ। ਹਾਂ, ਯਾਦ ਹੋਵੇ ਨਾ ਵੀ ਕਿਸੇ ਦੇ ਅੱਗੇ ਉਹ ਪੈ ਗਿਆ ਜਾਂ ਇੱਦਾਂ ਕਰ ਲਿਆ, ਉਹ ਕਹਿੰਦੇ ਵੀ ਕੋਈ ਉੱਥੇ ਆ ਨਹੀਂ ਸੀ ਰਿਹਾ, ਕੋਈ ਜਾ ਨਹੀਂ ਸੀ ਰਿਹਾ, ਤੇ ਉਹਨਾਂ ਨੇ ਬੜੀ ਸੇਫਲੀ ਜਿਹੜਾ ਉਹ ਕੰਮ ਕੀਤਾ। ਨਹੀਂ, ਮੈਂ ਐਕਸਪੈਕਟ ਕੀਤਾ ਸੀਗਾ, ਮੈਂ ਇਸ ਕੁਐਸਚਨ ਨੂੰ ਸੁਣਦੇ ਐਕਸਪੈਕਟ ਇਹ ਕੀਤਾ ਸੀਗਾ ਕਿ ਲੇਨ ਚੇਂਜ ਨਹੀਂ ਕੀਤੀ ਤੇ ਉਹਦੀ ਟਿਕਟ ਮਿਲੀ, ਪਰ ਲੇਨ ਚੇਂਜ ਕਰਨ ਦੀ ਸੇਫਟੀ ਦੀ ਟਿਕਟ ਮਿਲੀ ਹੈ। ਦੈਟ ਵਾਸ ਇੰਟਰਸਟਿੰਗ। ਇਹ ਜਿਸ ਹਿਸਾਬ ਨਾਲ ਨੇ ਦੱਸਿਆ ਵੀ ਆਉਂਦੇ ਹੋਏ ਵਾਪਸੀ ਤੇ ਵੀ ਉਹਨਾਂ ਨੇ ਫੜਿਆ, ਲੱਗਦਾ ਉਹ ਟਿਕਟਾਂ ਦੇਣ ਦੇ ਮੂਡ ਦੇ ਵਿੱਚ ਹੀ ਆਇਆ ਸੀਗਾ ਵੀ ਅੱਜ ਟਿਕਟਾਂ ਜਿਹੜੀਆਂ ਉਹਨਾਂ ਦੇ ਵੰਡਣੀਆਂ। ਸੋ ਡੈਫੀਨਿਟਲੀ ਇਹਨੂੰ ਕੰਟੈਸਟ ਕਰਨਾ ਚਾਹੀਦਾ ਹੈ ਤੇ ਇੱਦਾਂ ਦੀਆਂ ਚੀਜ਼ਾਂ ਨੂੰ ਨਾ ਅਜਾਈਂ ਨਹੀਂ ਜਾਣ ਦੇਣਾ ਚਾਹੀਦਾ ਵੀ ਚੱਲ ਯਾਰ ਕੌਣ ਜਾਊਗਾ, ਕਿਵੇਂ ਜਾਊਗਾ। ਇਹ ਡੈਫੀਨੇਟਲੀ ਤੁਹਾਨੂੰ ਜਿਹੜਾ ਉਹ ਜਾਣਾ ਚਾਹੀਦਾ, ਕਿਉਂਕਿ ਫਿਰ ਫਾਈਟ ਕਰਨੀ ਚਾਹੀਦੀ। ਨਹੀਂ ਤਾਂ ਇਹੋ ਜਿਹੇ ਪੁਲਿਸ ਵਾਲੇ ਦਾ ਵੀ ਫਿਰ ਹੌਸਲਾ ਵੱਧਦਾ ਵੀ ਮੈਂ ਜਿਹਨੂੰ ਮਰਜ਼ੀ ਟਿਕਟ ਦੇਈ ਜਾਵਾਂ, ਇਹਨਾਂ ਨੇ ਕਿਹੜਾ ਕੰਟੈਸਟ ਕਰਨੀ ਆ ਕੇ ਕਿਸੇ ਨੇ ਵੀ, ਤੇ ਆਪਣਾ ਕੰਮ ਜਿਹੜਾ ਚੱਲੀ ਜਾਣਾ। ਸੋ ਡੈਫੀਨੇਟਲੀ ਕੰਟੈਸਟ ਕਰਨਾ ਚਾਹੀਦਾ। ਅਗਲੇ ਜਿਹੜੇ ਕੁਝ ਕਾਲਰ ਆਪਣੇ ਜੁੜੇ ਨੇ, ਰਾਜ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਮਨ ਵੀਰ ਜੀ, ਸਤਿ ਸ਼੍ਰੀ ਅਕਾਲ। ਹਰਜੋਤ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਜਿਹੜੇ ਵੀਰ ਪਹਿਲਾਂ ਬੋਲ ਕੇ ਗਏ ਆ ਨਾ ਵੀਰ ਜੀ, ਇਹ ਸੇਮ ਕਿੱਸਾ ਮੇਰੇ ਨਾਲ ਲੜਾਈ ਹੋਇਆ ਸੀਗਾ। ਸ਼ੈਰਿਫ ਕਿਸੇ ਨੂੰ ਟਿਕਟ ਦੇ ਰਿਹਾ ਸੀਗਾ ਤੇ ਮੈਂ ਆਪਣੀ ਰਾਈਟ ਲੇਨ 'ਚ ਹੀ ਸੀਗਾ, ਪਰ ਮੇਰਾ ਲੈਫਟ ਸ਼ੋਲਡਰ ਜਿਹੜਾ ਲੈਫਟ ਲੇਨ ਸੀਗੀ ਉਹ ਵੀ ਕਲੀਅਰ ਸੀਗੀ, ਤੇ ਮੈਂ ਲੇਨ ਚੇਂਜ ਕਰਕੇ ਸ਼ੈਰਿਫ ਨੂੰ ਕ੍ਰੋਸ ਕਰਕੇ ਦੇ ਬਾਅਦ ਵਿੱਚ ਇੰਸਟੈਂਟਲੀ ਮੈਂ ਆਪਣੀ ਰਾਈਟ ਲੇਨ 'ਚ ਆ ਗਿਆ, ਤੇ ਉਹਨੂੰ ਟਿਕਟ ਦੇਣ ਤੋਂ ਬਾਅਦ ਮੈਨੂੰ 2 ਮੀਲਾਂ ਬਾਅਦ ਮੈਨੂੰ ਲਾਈਟ ਦੇ ਕੇ ਖਿਲਾਰ ਲਿਆ। ਤੇ ਮੈਨੂੰ ਵੀ ਉਹਨੇ ਇਹੀ ਕੁਐਸਚਨ ਕੀਤਾ ਵੀ ਵਾਈ ਯੂ ਚੇਂਜ ਦ ਲਾਈਨ। ਮੈਂ ਕਿਹਾ ਵੀ ਯੂਰ ਐਮਰਜੈਂਸੀ ਲਾਈਟ ਔਨ, ਦੈਟਸ ਵਾਈ ਮੈਂ ਲਾਈਨ ਚੇਂਜ ਕਰ ਲਈ। ਉਹਨੇ ਵੀਰ ਜੀ ਮੈਨੂੰ ਦੇਤੀ ਸੀਗੀ ਟਿਕਟ, ਤੇ ਮੈਂ TVC ਦਾ ਮੈਂਬਰ ਸੀਗਾ ਜੀ। ਮੈਂ ਉਹਨਾਂ ਨੂੰ ਮੈਂ ਭਾਜੀ ਫਾਈਟ ਕਰਨ ਦੇ ਲਈ ਫੀਸ ਦਿੱਤੀ ਸੀਗੀ, ਤੇ ਮੇਰੀ ਟਿਕਟ ਮਾਫ ਹੋ ਗਈ ਸੀਗੀ। ਤੇ ਮੈਂ ਵੀਰ ਜੀ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਵੀਰ ਜੀ ਉਹਨਾਂ ਨੂੰ ਫਾਈਟ ਕਰਨੀ ਚਾਹੀਦੀ ਹੈ। ਇਹ ਨਜਾਇਜ਼ ਟਿਕਟ ਮੈਨੂੰ ਵੀ ਦਿੱਤੀ ਸੀਗੀ ਉਹਨੇ, ਤੇ ਇਹ ਮਾਫ ਹੋ ਜਾਂਦੀ ਹੈ ਵੀਰ ਜੀ। ਜੀ ਧੰਨਵਾਦ ਜੀ। ਥੈਂਕ ਯੂ ਰਾਜ ਜੀ, ਬੜੀ ਮਿਹਰਬਾਨੀ ਜੀ। ਤੇ ਬਿਲਕੁਲ ਇਹਦੇ ਬਾਰੇ ਵਿੱਚ ਰਾਜ ਮੈਂ ਇੱਕ ਗੱਲ ਕਰਦਾ ਕਿ ਨੈਕਸਟ ਟਾਈਮ ਮੈਂ ਜਦੋਂ CHP ਦੇ ਨਾਲ ਮੇਰੀ ਮੁਲਾਕਾਤ ਹੁੰਦੀ ਆ ਤੇ ਆਈ ਵਿਲ ਕਲੀਅਰ ਇਟ ਅਪ, ਵੀ ਉਹਨਾਂ ਦੇ ਨਾਲ ਕਲੀਅਰ ਗੱਲ ਕਰੂੰਗਾ ਕਿ ਵਾਈ ਦੇ ਆਰ ਇਸ਼ੂਇੰਗ ਟਿਕਟਸ, ਨਾ ਇਦਾਂ ਦੀਆਂ ਟਿਕਟ ਕਿਉਂ ਇਸ਼ੂ ਕਰ ਰਹੇ ਆ। ਮੈਂ ਕੈਪਟਨ ਦੇ ਨਾਲ ਜਦੋਂ ਮੇਰੀ ਨੈਕਸਟ ਮੁਲਾਕਾਤ ਹੁੰਦੀ ਆ, ਮੈਂ ਮੇਕ ਸ਼ੋਰ ਕਰੂੰਗਾ ਕਿ ਇਹ ਜਿਹੜਾ ਕੁਐਸਚਨ ਹੈ ਮੈਂ ਜ਼ਰੂਰ ਉਹਨਾਂ ਦੇ ਸਾਹਮਣੇ ਲੈ ਕੇ ਆਵਾਂ। ਜੀ ਬਿਲਕੁਲ। ਅਗਲੇ ਕਾਲਰ ਆਪਣੇ ਜੁੜੇ ਨੇ, ਪਵਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕਿੰਨਾ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਵਾਕਿਆ ਜਿਹਾ ਸਾਂਝਾ ਕਰਨਾ ਜੀ। ਮੈਂ ਮੰਡੇ I-40 ਤੇ ਜਿਹੜਾ 100 ਨੰਬਰ ਤੇ ਰੈਸਟ ਏਰੀਆ ਆਉਂਦਾ ਜੀ, ਇੱਧਰ ਨੂੰ ਵੈਸਟ ਬਾਉਂਡ, ਉੱਥੇ ਰੁਕਿਆ ਸੀਗਾ ਰਾਤ ਨੂੰ, ਸ਼ਾਮ ਨੂੰ ਜਿੱਦਾਂ ਜੀ। ਉਹ ਰੈਸਟ ਏਰੀਆ ਬਾਅਦ ਚੋਂ ਨਹੀਂ ਕਲੋਜ਼ ਕਰਤਾ ਕੋਨਾ ਲਾ ਕੇ ਨਾ ਜੀ। ਜਿਹੜੇ ਟਰੱਕ ਐਂਟਰ ਹੋ ਗਏ ਉਹ ਟਰੱਕ ਪਾਰਕ ਕੀਤੇ ਸੀਗੇ ਅੰਦਰ, 10 ਕੁ ਟਰੱਕ ਸੀਗੇ ਉੱਥੇ ਰੈਸਟ ਏਰੀਏ ਦੇ। ਤੇ ਉਹ ਮੇਰੀ ਜੀ ਤਾਂ ਲੌਗ ਬੁੱਕ ਬਾਅਦ ਚ 4:30-5 ਵਜੇ ਤੜਕੇ ਚੱਲਣੀ ਸੀਗੀ, ਤਾਂ ਰਾਤ ਨੂੰ 11 ਵਜੇ ਹਾਈਵੇ ਪੈਟਰੋਲ ਵਾਲੇ 2 ਜਣੇ ਆਏ ਜੀ। ਉਹਨੇ ਸਕੂਟਰ ਵੀ ਵਜਾਇਆ ਤੇ ਲਾਈਟਾਂ ਲਾ ਕੇ ਤਾਂ ਉਹਨੇ ਅਨਾਊਂਸਮੈਂਟ ਵੀ ਕੀਤੀ, ਤਾਂ ਬਾਅਦ ਚ ਕੱਲੇ ਟਰੱਕ ਦੀ ਡੋਰ ਨੌਕ ਕੇ ਕਿਹਾ ਵੀ ਤੁਸੀਂ ਇੱਥੇ ਟਰੱਕ ਨਹੀਂ ਪਾਰਕ ਕਰ ਸਕਦੇ, ਰੈਸਟ ਏਰੀਆ ਕਲੋਜ਼ ਆ। ਅਸੀਂ ਉਹਨਾਂ ਨੂੰ ਕਿਹਾ ਜੀ ਵੀ ਲੌਗ ਬੁੱਕ ਸਾਡੀ ਓਵਰ ਹੋ ਗਈ ਆ, ਸਾਡੇ ਕੋਲ ਹੈ ਨਹੀਂ, ਤਾਂ ਅਸੀਂ ਹੁਣ
ਉੱਥੋਂ ਗਾਂ 50 ਮੀਲਾਂ ਜਾ ਕੇ ਫੇਰ ਇੱਕ ਆਉਂਦਾ ਜੀ ਸਟਾਪੇਜ ਰੋਕਣ ਵਾਸਤੇ ਜੀ। ਤੇ ਅਸੀਂ ਕਿੱਥੇ ਰੁਕੀਏ ਜਾ ਕੇ? ਉਹ ਕਹਿੰਦਾ ਵੀ ਸਾਨੂੰ ਇਟ ਡਜ਼ਨਟ ਮੈਟਰ, ਅਸੀਂ ਨਹੀਂ ਕੁਝ ਵੀ ਦੱਸ ਸਕਦੇ, ਫਿਰ ਰੈਸਟ ਏਰੀਆ ਕਲੋਜ਼ ਆ, ਤੁਹਾਨੂੰ ਇੱਥੋਂ ਮੂਵ ਹੋਣਾ ਪੈਣਾ ਰਾਤ ਨੂੰ 11 ਵਜੇ ਜੀ। ਜੀ ਉਹ ਉੱਥੋਂ ਅਸੀਂ ਮੂਵ ਨਹੀਂ ਕਰ ਸਕਦੇ ਜੀ। ਉੱਥੋਂ ਸਾਰੇ ਟਰੱਕ 10 ਕੁ ਟਰੱਕ ਸੀਗੇ, ਸਾਰੇ ਟਰੱਕ ਉਹਨੇ ਸ਼ੋਲਡਰ ਤੇ ਲਵਾਤੇ I-40 ਫਰੀਵੇ ਤੇ 11 ਵਜੇ। ਸੇਫਟੀ ਦੇ ਦੁਸ਼ਮਣ ਬਣੇ ਅੱਜ ਕੱਲ੍ਹ। ਹਾਂਜੀ 11 ਵਜੇ ਤੋਂ ਲੈ ਕੇ 4:30 ਵਜੇ ਤੱਕ ਮੈਂ ਜਾਗਦਾ ਰਿਹਾ ਜੀ ਸਾਰੀ ਰਾਤ, ਕਿਉਂ ਡਰਦੇ ਨੂੰ ਨੀਂਦ ਹੀ ਨਹੀਂ ਆਈ ਵੀ ਜੇ ਰਾਤ ਨੂੰ ਕੋਈ ਹੈਪਨ ਹੋ ਜਾਏ, ਕੋਈ ਕਿਸੇ ਰਾਤ ਨੂੰ ਨੀਂਦ ਆ ਜਾਏ, ਟਰੱਕ ਡਰਾਈਵਰ ਨੂੰ ਕੋਈ ਹਿੱਟ ਕਰ ਜਾਏ, ਕੌਣ ਜ਼ਿੰਮੇਵਾਰ ਆ ਜੀ ਉੱਥੇ? ਜੀ ਇਹ ਇਹਨਾਂ ਕੋਲ ਹੀ ਆਪਾਂ ਇਹਨਾਂ ਨੂੰ ਹੈਲਪ ਲੈਣੀ ਆ ਹਾਈਵੇ ਪੈਟਰੋਲ ਦੀ। ਉਹ ਜਾਣ ਕੇ ਸਗੋਂ ਤੇ ਤੰਗ ਕਰਦੇ ਵੀ ਤੁਸੀਂ ਇੱਥੇ ਨਹੀਂ ਸੌਂ ਸਕਦੇ। ਜੇ ਹੁਣ 5 ਵਜੇ ਸਾਰ ਲਓ ਵੀ ਰਾਤ ਸੌਣਾ ਸੀਗਾ, ਸੌ ਨਹੀਂ ਹੋਇਆ, ਤੇ ਸਾਰੀ ਉਹ ਜਿਹੜੀ ਡਰਾਈਵ ਕਰਨੀ ਆ ਬਾਅਦ ਚ ਉਹ ਨੀਂਦ ਆਉਂਦੀ ਰਹਿੰਦੀ ਆ ਜੀ। ਜੀ ਥੈਂਕ ਯੂ ਵੀਰ ਜੀ। ਭਾਜੀ ਇਹਦਾ ਜਿਹੜਾ ਜਵਾਬ ਹੈਗਾ ਕਿ ਜਦੋਂ ਤੁਹਾਨੂੰ ਇਹ ਆਪਣੇ ਜਿਹੜੇ ਆਵਰਸ ਆਫ ਸਰਵਿਸ ਦੇ ਲਾਜ਼ ਹੈਗੇ ਆ, ਇਹਦੇ ਵਿੱਚ ਐਗਜ਼ੰਪਸ਼ਨ ਹੈਗੀ ਆ ਕਿ ਜੇ ਤੁਹਾਨੂੰ ਲਾਅ ਇਨਫੋਰਸਮੈਂਟ ਆਣ ਕੇ ਤੁਹਾਨੂੰ ਮੂਵ ਕਰਦਾ ਹੈਗਾ, ਲਾਅ ਇਨਫੋਰਸਮੈਂਟ ਕਹਿੰਦਾ ਤੁਸੀਂ ਮੂਵ ਕਰੋ, ਤੁਸੀਂ ਉਹਦਾ ਨਾਮ ਤੇ ਬੈਜ ਨੰਬਰ ਲੈ ਕੇ ਤੁਸੀਂ ਪਰਸਨਲ ਕਨਵੇਅੰਸ 'ਚ ਪਾ ਕੇ 50 ਮਾਈਲ ਜਾ ਕੇ ਉੱਥੇ ਆਰਾਮ ਨਾਲ ਸੌਂ ਸਕਦੇ ਸੀਗੇ। ਉਹਦੇ ਵਿੱਚ ਤੁਸੀਂ ਪਰਸਨਲ ਕਨਵੇਅੰਸ 'ਚ ਟਰੱਕ ਮੂਵ ਕਰ ਸਕਦੇ ਆ ਜੇ ਤੁਹਾਨੂੰ ਲਾਅ ਇਨਫੋਰਸਮੈਂਟ ਮੂਵ ਕਰਨ ਨੂੰ ਕਹਿੰਦਾ। ਸੋ ਉਹਦੇ ਵਿੱਚ ਇਹ ਕੋਈ ਬੰਦਿਸ਼ ਨਹੀਂ ਹੈਗੀ ਕਿ ਤੁਸੀਂ ਉੱਥੇ ਖੜੇ ਆ ਤਾਂ ਤੁਹਾਨੂੰ ਉਹਨਾਂ ਨੇ ਸ਼ੋਲਡਰ ਤੇ ਪਾਰਕ ਕਰ ਦਿੱਤਾ ਹੈਗਾ ਤੇ ਸ਼ੋਲਡਰ ਤੇ ਤੁਸੀਂ ਹੁਣ ਪਾਰਕ ਕਰਕੇ ਤੇ ਤੁਸੀਂ ਉੱਥੇ ਬੈਠੇ ਰਹੋਗੇ। ਬਟ ਸੇਫਟੀ ਰੀਜ਼ਨਸ ਵਾਸਤੇ ਐਂਡ ਪਲੱਸ ਸੈਕੰਡ ਥਿੰਗ ਕਿ ਜੇ ਤੁਹਾਨੂੰ ਲਾਅ ਇਨਫੋਰਸਮੈਂਟ ਮੂਵ ਕਰਦਾ ਹੈ ਤੇ ਤੁਸੀਂ ਆਪਣਾ ਪਰਸਨਲ ਕਨਵੇਅੰਸ 'ਚ ਪਾ ਕੇ ਉਹਨੂੰ ਟਰੱਕ ਨੂੰ ਮੂਵ ਕਰ ਸਕਦੇ ਆ ਜੀ। ਇੱਥੇ ਰਮਨ ਜੀ ਫਿਰ ਜਿਹੜੇ ਵੀ ਉੱਥੇ ਹਾਈਵੇ ਪੈਟਰੋਲ ਵਾਲੇ ਹੋਣਗੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਸੀ ਵੀ ਚਲੋ ਨਹੀਂ, ਕਈ ਵਾਰੀ ਨਹੀਂ ਪਤਾ ਹੁੰਦਾ ਕੋਈ ਨਿਯਮ ਦਾ, ਨਹੀਂ ਕਾਨੂੰਨ ਦਾ, ਵੀ ਉਹ ਬੰਦਾ ਦੱਸ ਸਕਦਾ ਵੀ ਤੁਸੀਂ ਆਹ ਚੀਜ਼ ਉਹਦੇ ਵਿੱਚ ਅਮੈਂਡਮੈਂਟ ਕਰਕੇ ਜਾਂ ਉਹਦੇ ਵਿੱਚ ਐਡਿਟ ਕਰਕੇ ਜਾਂ ਉਹਨੂੰ ਉਹਦੇ ਵਿੱਚ ਨੋਟ ਪਾ ਕੇ ਤੁਸੀਂ ਅੱਗੇ ਜਿਹੜਾ ਉਹ ਜਾ ਸਕਦੇ ਆ। ਡਰਾਈਵਰ ਨੂੰ ਵੀ ਕਈ ਵਾਰੀ ਨਹੀਂ ਪਤਾ ਸੀ ਵੀ ਹਾਈਵੇ ਪੈਟਰੋਲ ਵਾਲਿਆਂ ਨੂੰ ਵੀ ਨਹੀਂ ਸੀ ਪਤਾ। ਪ੍ਰੋਬਲਮ ਜਿਹੜੀ ਹੈਗੀ ਆ ਰਾਜਕਰਨ ਕਿ ਬਹੁਤ ਜ਼ਿਆਦਾ ਐਸੇ ਡਿਪਾਰਟਮੈਂਟਸ ਹੈਗੇ ਆ ਕਿਉਂਕਿ ਜਿਹੜੇ ਆਵਰਸ ਆਫ ਸਰਵਿਸ ਰੂਲਸ ਹੈਗੇ ਆ, ਹੁਣ ਅਸੀਂ ਜਿੱਦਾਂ ਮੈਂ ਲਾਸਟ ਵੀਕ ਚੌਚਲਾ ਸਕੇਲ ਤੇ ਜਿਹੜਾ ਪ੍ਰੋਗਰਾਮ ਸੀਗਾ ਉੱਥੇ ਸੀਗਾ ਤੇ ਸਾਡਾ ਉੱਥੇ ਵੀ ਅਸੀਂ 2-3 ਐਸੇ ਮੁੱਦੇ ਸੀਗੇ, ਜਿਹੜੀਆਂ ਐਸੇ ਕੁਐਸਚਨ ਸੀਗੇ ਜਿਹੜੇ ਸਾਂਝੇ ਕੀਤੇ, ਜਿਹੜੇ ਕਿ ਆਲਵੇਜ਼ ਜਦੋਂ ਵੀ ਉੱਥੇ ਜਾਈਦਾ ਆ, ਜਦੋਂ ਵੀ ਉਹਨਾਂ ਕੋਲ ਕੁਐਸਚਨ ਲੈ ਕੇ ਜਾਈਦਾ ਦੇ ਆਲਵੇਜ਼ ਉਹਨਾਂ ਦੇ ਕੋਲ ਡਾਇਰੈਕਟ ਆਨਸਰ ਨਹੀਂ ਹੁੰਦਾ। ਦੇ ਹੈਵ ਟੂ ਟੇਕ ਆਊਟ ਦ ਬੁੱਕ ਐਡੀ ਵੱਡੀ ਕੱਢ ਕੇ ਸਾਰਾ ਅਸੀਂ ਇਕੱਠੇ ਬੈਠ ਕੇ ਫਿਰ ਦੇਖੀ ਦਾ, ਧਿਆਨ ਲਾਈਦਾ, ਕਰੀਦਾ, ਫਿਰ ਉਹਨੂੰ ਲੱਭੀ ਦਾ, ਫਿਰ ਉਹਦੀ ਟਰਾਂਸਲੇਸ਼ਨ ਕਰੀਦੀ ਹੈ ਵੀ ਕਿੱਦਾਂ ਮਤਲਬ ਕਿ ਇਹ ਐਕਟ ਕਰਦਾ ਹੋਊਗਾ ਕਿੱਦਾਂ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਨਾਟ ਐਵਰੀ ਲਾਅ ਇਨਫੋਰਸਮੈਂਟ ਨੋਜ਼ ਵਾਟ ਇਟ ਇਜ਼, ਠੀਕ ਹੈ ਨਾ। ਸੋ ਇਹ ਜਿਹੜਾ ਆ ਬੈਨੀਫਿਟ ਆਫ ਡਾਊਟ ਦੋਨੋਂ ਪਾਸੇ ਦਾ ਆ ਕਿ ਦੋਨੋਂ ਜਣਿਆਂ ਨੂੰ ਇਹ ਚੀਜ਼ ਦਾ ਨਹੀਂ ਪਤਾ ਹੈਗਾ। ਸੋ ਇਸੇ ਕਰਕੇ ਕਹੀਦਾ ਹੈ ਕਿ ਜਦੋਂ ਤੁਸੀਂ ਕੰਪਨੀ ਦੇ ਵਿੱਚ ਡਰਾਈਵਰਸ ਹਾਇਰ ਕਰਦੇ ਹੈਗੇ ਆ, ਕੁਝ ਵੀ ਕਰਦੇ ਹੈਗੇ ਆ, ਗਿਵ ਦਮ ਅ ਪ੍ਰੋਪਰ ਐਜੂਕੇਸ਼ਨ, ਉਹਨਾਂ ਨੂੰ ਪ੍ਰੋਪਰ ਐਜੂਕੇਸ਼ਨ ਦਿਓ, ਪ੍ਰੋਪਰ ਚੀਜ਼ਾਂ ਦੱਸੋ। ਔਰ ਜੇ ਇਹੋ ਹੀ ਮਤਲਬ ਕਿ ਜਿਹੜੇ ਕੰਪਨੀ ਦੇ ਡਰਾਈਵਰ ਹੈਗੇ ਜਾਂ ਮਤਲਬ ਓਨਰ ਆਪਰੇਟਰ ਦੀ ਗੱਲ ਨਹੀਂ ਕਰ ਰਿਹਾ ਮੈਂ, ਜੇ ਕੰਪਨੀ ਡਰਾਈਵਰ ਹੈਗੇ ਆ ਤੇ ਜੇ ਉਹਨਾਂ ਨੇ ਕੰਪਨੀ ਨੂੰ ਕਾਲ ਕੀਤੀ ਹੈ ਕਿ ਮੈਨੂੰ ਇੱਥੋਂ ਮੂਵ ਕੀਤਾ ਆ, ਤੇ ਦੈਨ ਕੰਪਨੀ ਸ਼ੁੱਡ ਟੈਲ ਦੈਮ ਕਿ ਇਹ ਚੀਜ਼ ਜਿਹੜੀ ਆ ਤੁਸੀਂ ਇੱਥੋਂ ਲਾਅ ਇਨਫੋਰਸਮੈਂਟ ਦਾ ਉਹਦਾ ਨਾਂ ਲੈ ਲਓ, ਉਹਦਾ ਬੈਜ ਨੰਬਰ ਲੈ ਲਓ ਤੇ ਉਹਦਾ ਉੱਥੇ ਨੋਟਸ ਪਾ ਕੇ ਤੇ ਪਰਸਨਲ ਕਨਵੇਅੰਸ ਦੇ ਵਿੱਚ ਤੁਸੀਂ ਮੂਵ ਕਰ ਸਕਦੇ ਹੋ ਟਰੱਕ ਨੂੰ। ਜੀ ਜੀ ਬਿਲਕੁਲ। ਸੋ ਇਹ ਬਹੁਤ ਜ਼ਰੂਰੀ ਆ ਵੀ ਜਿਹੜੇ ਆਪਾਂ ਖਿੱਤੇ ਦੇ ਵਿੱਚ ਹੈਗੇ ਆ ਉਸ ਦੇ ਨਾਲ ਜੁੜੇ ਹੋਏ ਸਾਰੇ ਹੀ ਕਾਨੂੰਨਾਂ ਨੂੰ ਜਿਹੜਾ ਤੁਹਾਨੂੰ ਖੁਦ ਨੂੰ ਪਤਾ ਜਿਹੜਾ ਹੋਣਾ ਚਾਹੀਦਾ। ਨੋ ਡਾਊਟ ਕਈ ਵਾਰੀ ਬਹੁਤ ਜ਼ਿਆਦਾ ਹੁੰਦੇ ਆ, ਨਹੀਂ ਯਾਦ ਰਹਿੰਦਾ, ਨਹੀਂ ਪਤਾ ਰਹਿੰਦਾ, ਪਰ ਇੱਕ ਦੂਜੇ ਦੀ ਜਿਹੜੀ ਮਦਦ ਅਤੇ ਇਹਦੇ ਬਾਰੇ ਐਜੂਕੇਸ਼ਨ ਹਰ ਵੇਲੇ ਜਿਹੜੇ ਸਿੱਖਦੇ ਰਹਿਣਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਅਜਿਹੇ ਮਾਮਲਿਆਂ ਦੇ ਵਿੱਚ ਫਿਰ ਬੰਦੇ ਨੂੰ ਸੇਫਟੀ ਦੇ ਜਿਹੜਾ ਡਰ ਜਿਹੜਾ ਉਹ ਨਹੀਂ ਰਹੂਗਾ, ਉਹਨੂੰ ਪਤਾ ਹੈ ਵੀ ਮੈਂ ਫਿਰ ਉੱਥੇ ਕਿਹੜਾ ਕਦਮ ਜਿਹੜਾ ਉਹ ਚੁੱਕ ਸਕਦਾ ਹੈਗਾ ਆ। ਅਤੇ ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਸੋ ਤਾਂ ਤੁਸੀਂ ਵੀ ਜੇ ਕਾਲ ਕਰਕੇ ਕੋਈ ਟਰੈਕਿੰਗ ਦੇ ਬਾਰੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408 272 5200 408272 5200 ਦੇ ਉੱਤੇ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਦੇ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस स्टोर ਦੇ ਨਜ਼ਦੀਕ। कॉल अमृतसरां 5304155959 530 415 5959 या मैनी हेयर 5303007663। ਇਹਨਾਂ ਦੇ ਯੂਨੀਵਰਸਿਟੀ ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ। ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜੁਐਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜੁਐਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜੁਐਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜੁਐਲਰਸ, ਸੈਕਰਾਮੈਂਟੋ, 2840 ਡੈਲ ਪੈਸੋ ਰੋਡ, ਸਵੀਟ 200, ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜੁਐਲਰਸ ਯੂਬਾ ਸਿਟੀ ਵਾਲਿਆਂ। ਵੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ। ਕਾਲ 9166222822 916 622 2822। ਇੰਡਸਵੀਵਾ ਲੈ ਕੇ ਆਏ ਹਨ ਤੁਹਾਡੇ ਲਈ ਚੰਗੀ ਸਿਹਤ ਦਾ ਰਾਜ਼ ਆਯੁਰਵੇਦ ਐਡਵਾਂਸ ਆਯੁਰਵੇਦਾ ਹਰਬਲ ਸਪਲੀਮੈਂਟ, ਜਿਸ ਨੂੰ ਪੀ ਕੇ ਤੁਸੀਂ ਕਈ ਪ੍ਰਕਾਰ ਦੇ ਰੋਗਾਂ ਤੋਂ ਨਿਜਾਤ ਪਾ ਸਕਦੇ ਹੋ। ਇਹ ਹਰਬਲ ਸਪਲੀਮੈਂਟ ਕਈ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਤੋਂ ਤਿਆਰ ਕੀਤਾ ਗਿਆ ਹੈ। ਇਹ ਸਪਲੀਮੈਂਟ ਤੁਹਾਡੀ ਬ੍ਰੇਨ ਹੈਲਥ, ਤੁਹਾਡੀ ਹਾਰਟ ਹੈਲਥ ਅਤੇ ਤੁਹਾਡੇ ਬਲੱਡ ਨੂੰ ਪਿਉਰੀਫਾਈ ਕਰਦਾ ਹੈ ਅਤੇ ਤੁਹਾਡੀ ਪਾਚਨ ਸ਼ਕਤੀ ਨੂੰ ਵੀ ਤੰਦਰੁਸਤ ਕਰਦਾ ਹੈ। ਅੱਜ ਹੀ ਖਰੀਦੋ ਆਯੁਰਵੇਦ ਐਡਵਾਂਸ ਆਯੁਰਵੇਦਾ ਹਰਬਲ ਸਪਲੀਮੈਂਟ। ਇਸ ਹਰਬਲ ਸਪਲੀਮੈਂਟ ਨੂੰ ਮੰਗਵਾਉਣ ਦੇ ਲਈ ਗੱਲ ਕਰ ਸਕਦੇ ਹੋ 916 330 9945 9163308945। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਚੱਲ ਰਿਹਾ ਹੈ, ਟਰੱਕਿੰਗ ਦਾ ਸਪੈਸ਼ਲ ਪ੍ਰੋਗਰਾਮ। ਰਮਨ ਜੀ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਜੀ
ਤੇ ਆਓ ਆਪਣੇ ਜਿਹੜੇ ਕੁਛ ਹੋਰ ਕਾਲਰ ਆਪਣੇ ਜੁੜੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਕੁਛ ਉਹਨਾਂ ਦੇ ਜਿਹੜੇ ਉਹ ਸਵਾਲ ਹੈਗੇ ਆ। ਇੱਕ ਆਫ ਦੀ ਏਅਰ ਕਾਲ ਆਪਾਂ ਨੂੰ ਆਈ ਸੀ ਵੀ ਰੈਸਟ ਏਰੀਆ ਦੇ ਵਿੱਚ ਤੁਸੀਂ ਆਪਣੀ ਸਲੀਪ ਤਾਂ ਪੂਰੀ ਨਹੀਂ ਕਰ ਸਕਦੇ ਹੋ ਤੇ ਕੁਛ ਸਮੇਂ ਦੇ ਲਈ ਵੈਸੇ ਰੁਕਣ ਲਈ ਹੁੰਦਾ ਹੈ? ਨਹੀਂ ਜੀ, ਬਿਲਕੁਲ ਉਹਦੇ ਵਿੱਚ ਤੁਸੀਂ ਆਪਣੀ ਸਲੀਪ ਪੂਰੀ ਕਰ ਸਕਦੇ ਆ। ਬਿਲਕੁਲ ਰੈਸਟ ਏਰੀਆ ਜਿਹੜਾ ਕੁਝ ਸਮੇਂ ਲਈ ਨਹੀਂ ਹੁੰਦਾ। ਓਕੇ, ਠੀਕ ਹੈ ਜੀ। ਸੋ ਮੇ ਬੀ ਉਹਨਾਂ ਨੂੰ ਮਿਸਅੰਡਰਸਟੈਂਡਿੰਗ ਜਿਹੜੀ ਉਸ ਚੀਜ਼ ਦੀ ਹੋਵੇਗੀ, ਪਰ ਇਹ ਆ ਵੀ ਉਹ ਜਦੋਂ ਮਰਜ਼ੀ, ਜਿੱਦਾਂ ਉਹਨਾਂ ਨੇ ਪਿਛਲੇ ਆਪਣੇ ਸਰੋਤਿਆਂ ਨੇ ਕਾਲ ਕਰਕੇ ਦੱਸਿਆ ਸੀਗਾ ਵੀ ਉਠਾ ਜਦੋਂ ਮਰਜ਼ੀ ਸਕਦੇ ਆ, ਜੇ ਉਹਨਾਂ ਨੇ ਬੰਦ ਕਰਨਾ ਕੋਈ ਕਲੀਨ ਕਰਦੇ ਹੋਊਗੇ ਜਾਂ ਕੁਛ ਨਾ ਕੁਛ। ਨਹੀਂ, ਉਹਦੇ ਉਠਾ ਨਹੀਂ ਸਕਦੇ। ਯੂਜ਼ਲੀ ਜਿਹੜੀ ਸੈਂਸਿਬਲ ਕੋਈ ਜਿਹੜਾ ਲਾਅ ਇਨਫੋਰਸਮੈਂਟ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਕਿ ਜਿਹੜਾ ਟਰੱਕਰ ਹੈਗਾ ਉਹਨੂੰ ਇੱਦਾਂ ਨਹੀਂ ਉਠਾਉਣਾ ਹੈਗਾ ਜੇ ਉਹ ਸਲੀਪ 'ਚ ਹੈਗਾ। ਡੈਫੀਨੇਟਲੀ ਇਹਦੇ ਵਿੱਚ ਉਹਨਾਂ ਨੇ ਮੈਨੂੰ ਲੱਗਦਾ ਕਿ ਕੁਛ ਸਟੂਪਿਡਿਟੀ ਦਿਖਾਈ ਹੈਗੀ ਆ ਕਿ ਉਹਨਾਂ ਨੂੰ ਉੱਥੋਂ ਮੂਵ ਕਰਨ ਦੀ। ਹਾਂ ਠੀਕ ਹੈ, ਤੁਹਾਡਾ ਰੈਸਟ ਏਰੀਆ ਬੰਦ ਹੋ ਗਿਆ, ਤੁਸੀਂ ਇੱਧਰੋਂ ਐਂਟਰੀ ਬੰਦ ਕਰ ਦਿਓ ਰੈਸਟ ਏਰੀਆ ਦੀ, ਤੇ ਪਰ ਜਿਹੜੇ ਵਿੱਚ ਆਲਰੇਡੀ ਸਲੀਪਿੰਗ ਬਰਥ ਦੇ ਵਿੱਚ ਹੈਗੇ ਆ, ਉਹਨਾਂ ਨੂੰ ਡਿਸਟਰਬ ਕਰਨਾ ਉਹਨਾਂ ਦਾ ਫਰਜ਼ ਨਹੀਂ ਹੈਗਾ। ਸੋ ਉਹ ਜਦੋਂ ਉਹਨਾਂ ਦੀ ਸਲੀਪ ਖਤਮ ਹੁੰਦੀ ਆ, ਉਦੋਂ ਉਹ ਆਪਣਾ ਕੁਆਇਟਲੀ ਮੂਵ ਕਰ ਜਾਂਦੇ ਆ ਦੂਜੀ ਸਾਈਡ ਥਾਣੀ, ਤੇ ਤੁਹਾਡਾ ਰੈਸਟ ਏਰੀਆ ਖਾਲੀ ਹੋ ਜਾਂਦਾ। ਸੋ ਇੱਥੇ ਕੁਛ ਨਾ ਕੁਛ ਹਾਲਾਤ ਜਿਹੜੇ ਆ ਉਹ ਲਾਅ ਇਨਫੋਰਸਮੈਂਟ ਨੇ ਵੀ ਕਾਹਲੀ ਕੀਤੀ ਹੈਗੀ ਆ, ਉਹਨਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਬਟ ਜਿਹੜੇ ਨੋਰਮਲੀ ਲਾਅ ਇਨਫੋਰਸਮੈਂਟ ਜੇ ਇੱਦਾਂ ਦਾ ਕੁਛ ਕਰਦੀ ਹੁੰਦੀ ਆ, ਤਾਂ ਜਿਹੜਾ ਸਲੀਪ ਕਰ ਰਿਹਾ ਉਹਨੂੰ ਸਲੀਪ ਕਰ। ਈਵਨ ਜੇ ਤੁਸੀਂ ਸਕੇਲ ਤੋਂ ਲੰਘਦੇ ਹੈਗੇ ਆ ਤੇ ਸਕੇਲ ਤੇ ਤੁਸੀਂ ਟੀਮ ਡਰਾਈਵਰ ਹੈਗੇ ਆ, ਤੁਹਾਡਾ ਇੱਕ ਡਰਾਈਵਰ ਜਿਹੜਾ ਉਹ ਸੁੱਤਾ ਹੈਗਾ ਸਲੀਪਰ ਬਰਥ ਦੇ ਵਿੱਚ ਤੇ ਇੱਕ ਚਲਾ ਰਿਹਾ ਹੈਗਾ, ਲਾਅ ਇਨਫੋਰਸਮੈਂਟ ਅਲਾਉਡ ਨਹੀਂ ਹੈਗੀ ਕਿ ਦੂਜੇ ਡਰਾਈਵਰ ਨੂੰ ਉਠਾਵੇ, ਕਿਉਂਕਿ ਉਹਦੀ ਸਲੀਪ ਬ੍ਰੇਕ ਹੋ ਜਾਂਦੀ ਆ। ਸੋ ਇਹ ਕਈ ਜਿਹੜੇ ਲਾਜ਼ ਹੈਗੇ ਆ ਜਿਹੜੇ ਤੁਹਾਡੇ ਹੱਕ 'ਚ ਵੀ ਹੈਗੇ ਆ, ਉਹ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਜੀ, ਅਗਲੇ ਕਾਲਰ ਨੇ ਬਲਜੀਤ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਅਮਨ ਜੀ ਤੇ ਤਿੰਨਾਂ ਵੀਰਾਂ ਨੂੰ ਤੇ ਆਲ ਦ ਲਿਸਨਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇੱਕ ਤਾਂ ਪੁੱਛਣਾ ਸੀ, ਜਿਹੜੀ ਆ 7 ਆਵਰ ਤੇ 3 ਆਵਰ ਜਿਹੜੀ ਅੱਗੇ 29 ਸਤੰਬਰ ਤੋਂ ਹੋ ਰਹੀ ਹੈ ਸਪਲਿਟ ਸਲੀਪ, ਇਹ ਜਿਹੜੇ 3 ਆਵਰ ਆ ਇਹਦੇ ਬਾਰੇ ਦੱਸਿਓ ਵੀ ਇਹ 3 ਆਵਰ ਆਪਾਂ ਇਕੱਠੇ ਹੀ ਲੈਣੇ, ਸਲੀਪ 'ਚ ਹੀ ਲੈਣੇ, ਕਿ ਇਹਨੂੰ ਅਸੀਂ ਵੇਰੀਏਬਲ ਜਿੱਦਾਂ ਕੈਨੇਡਾ 'ਚ ਲਾਇਆ 8 ਆਵਰ ਸਲੀਪ ਤੇ 2 ਆਵਰ ਤੁਸੀਂ ਮੋਰ ਦੈਨ ਹਾਫ ਆਵਰ ਇਹਨੂੰ ਭਾਵੇਂ 4 ਵਾਰਾ ਪਾ ਲਓ, ਭਾਵੇਂ 1 ਵਾਰ ਪਾ ਲਓ 2 ਆਵਰ ਸਲੀਪ, ਭਾਵੇਂ 2 ਵਾਰ ਪਾ ਲਓ 1 ਆਵਰ ਈਚ। ਦੂਜਾ ਮੇਰਾ ਕੱਲ ਮੇਰੇ ਮੰਡੇ ਇੱਕ ਹੈਪਨਡ ਹੋਇਆ ਇੱਥੇ ਮਿਨੀਸੋਟਾ ਦੇ ਵਿੱਚ, ਤੇ ਮੈਂ ਮਿਨੀਸੋਟਾ ਦੇ ਮੈਨੂੰ ਸਕੇਲ ਤੇ ਪੁੱਲ ਕੀਤਾ ਗਿਆ। ਜੀ 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 ਹਾਂਜੀ, ਮਿਨੀਸੋਟਾ ਸਕੇਲ ਤੇ ਹੁਣ ਵੇਟ ਚੈੱਕ ਕੀਤਾ, 3 ਐਕਸਲਾਂ ਦਾ ਓਕੇ ਸਟਾਕ ਆ ਕੇ, ਮੁੜ ਕੇ ਉਹਨੇ ਸਿਗਨਲ ਦੇਤਾ ਪਾਰਕ। ਮੈਂ ਓਕੇ, ਮੈਂ ਪਾਰਕ ਕਰਕੇ ਤੇ ਮੈਂ ਪੇਪਰ ਫੜ ਕੇ ਦੇ ਅੰਦਰ ਨੂੰ ਚੱਲਿਆ, ਤੇ ਉਹ ਪਿੱਛੇ ਆਫੀਸਰ ਆ ਗਿਆ, ਕਹਿੰਦਾ ਨਹੀਂ ਉੱਥੇ ਹੀ ਵੇਟ ਕਰ ਪਾਰਕਿੰਗ 'ਚ। ਤੇ ਮੁੜ ਕੇ ਉਹ ਗੱਡੀ ਲੈ ਕੇ ਆਇਆ ਤੇ ਗੱਡੀ ਪਿੱਛੇ ਲਾ ਲਈ ਤੇ ਵਿੱਚ ਬਹਿ ਗਿਆ, ਤੇ ਮੈਨੂੰ ਕਹਿੰਦਾ ਵੀ ਤੇਰੀ ਲਾਸਟ ਇੰਸਪੈਕਸ਼ਨ ਕਦੋਂ ਹੋਈ? ਮੈਂ ਕਿਹਾ ਵੀ 27 ਅਗਸਤ ਤੇ ਲੈਵਲ 1 ਟਰੱਕ ਫੇਲਰ ਬਹੁਤ। ਤੇ ਉਹ ਬਾਅਦ 'ਚ ਕਹਿੰਦਾ ਠੀਕ ਆ। ਮੈਂ ਉਹ ਇੰਸਪੈਕਸ਼ਨ ਚਲੋ ਉਹਨੇ ਕੀਤੀ, ਲੈਵਲ 3 ਦੀ ਕੀਤੀ। ਉਹ ਮੈਂ ਇੱਕ ਗੱਲ, ਉਹਨੇ ਨਾ 25-30 ਮਿੰਟ ਲਾਏ, ਪੂਰਾ ਮੇਰਾ ਰਿਕਾਰਡ ਵੇਖਿਆ। ਕਹਿੰਦਾ ਵੀ ਮੈਨੂੰ ਮੈਂ ਕਹਿੰਦਾ ਹੈਰਾਨ ਆ ਵੀ ਤੈਨੂੰ ਪਿਛਲੇ 1 ਸਾਲ ਦੇ ਵਿੱਚ ਘੱਟੋ ਘੱਟ ਆਲ ਓਵਰ ਯੂਨਾਈਟਿਡ ਸਟੇਟ ਦੇ ਵਿੱਚ 50 ਵਾਰ, ਮੋਰ ਦੈਨ 50 ਵਾਰ ਰੋਕਿਆ ਗਿਆ। ਮੈਂ ਕਿਹਾ ਵੀ ਕਾਰਨ, ਮੈਂ ਕਿਹਾ ਹੁਣ ਮੈਂ ਕਿਹਾ ਕੀ ਦੱਸਾਂ ਕਾਰਨ? ਮੈਂ ਕਿਹਾ ਕਦੀ ਕੋਈ ਟਿਕਟ ਨਹੀਂ, ਕਦੀ ਕੁਛ, ਸਾਰਾ ਕੁਝ ਪਾਸ ਆ, ਤੁਸੀਂ ਰਿਕਾਰਡ ਦੇਖ ਹੀ ਲਿਆ। ਦੂਜੀ ਗੱਲ, ਮੈਂ ਕਿਹਾ ਵੀ ਹੁਣ ਸਟਿੱਕਰ ਲੈਵਲ 1 ਦਾ ਤੁਹਾਨੂੰ ਪਤਾ ਵੀ ਉਹ ਕੋਨਾ ਕੱਟਿਆ ਹੈ, ਮੀਨ ਸੇ ਫਰੈਸ਼ ਸਟਿੱਕਰ ਆ, ਤੁਸੀਂ ਵੀ ਰੋਕ ਲਿਆ। ਬਿਕੋਜ਼ ਮੈਂ ਕਿਹਾ ਵੀ ਮੈਂ ਉੱਤੇ ਪਟਕਾ ਬਣਿਆ ਸਰਦਾਰ ਕਰਕੇ, ਇਹੀ ਹੋ ਸਕਦਾ ਵੀ ਹੋਰ ਕਿਹੜਾ ਕਾਰਨ ਆ? ਹੁਣ ਅੱਗੇ 36 ਟਰੱਕ ਲੰਘੇ, ਉਹਨਾਂ ਨੂੰ ਹੀ ਰੋਕਿਆ, ਮੈਨੂੰ ਰੋਕਿਆ ਗਿਆ। ਮੈਂ ਕਿਹਾ ਵੀ ਇਹ ਹੈਪਨਡ ਕੀ? ਮੈਂ ਵੇਖਿਆ, ਮੈਂ ਕੈਲੀਫੋਰਨੀਆ ਦੇ ਵਿੱਚ ਇੱਕ ਦਿਨ 'ਚ 2 ਵਾਰਾਂ 100 ਮੀਲ ਦੇ ਵਿੱਚ 2 ਵਾਰਾਂ ਸਕੇਲਾਂ ਤੇ ਇੰਸਪੈਕਸ਼ਨਾਂ। ਜੀ, ਥੈਂਕ ਯੂ ਵੀਰ ਜੀ, ਥੈਂਕ ਯੂ ਕਾਲ ਦੇ ਲਈ ਜੀ। ਬਿਲਕੁਲ ਜੀ, ਇਹ ਇੱਕ ਸਿਚੁਏਸ਼ਨ ਹੈਗੀ ਆ, ਇਹ ਹਮੇਸ਼ਾ ਕਹਿ ਲਓ ਵੀ ਨਹੀਂ ਹੁੰਦੀ, ਪਰ ਡੈਫੀਨੇਟਲੀ ਮੇਰੇ ਨਾਲ ਵੀ ਇੱਕ ਵਾਰੀ ਹੋਈ ਆ ਲਾਈਫ ਦੇ ਵਿੱਚ, ਜਦੋਂ ਮੈਂ ਟਰੱਕ ਚਲਾਉਂਦਾ ਸੀਗਾ। ਸੋ ਮੈਂ ਇੱਕ ਟ੍ਰਿਪ ਦੇ ਵਿੱਚ ਮੇਰੀ 5 ਵਾਰੀ ਇੰਸਪੈਕਸ਼ਨ ਹੋਈ ਸੀਗੀ। ਮੈਂ ਇੱਥੋਂ ਕੈਲੀਫੋਰਨੀਆ ਤੋਂ ਲੈ ਕੇ ਤੇ ਮੈਂ ਆਪਣਾ ਕੰਟੱਕੀ ਤੱਕ ਗਿਆ ਸੀਗਾ, ਤੇ ਕੰਟੱਕੀ ਤੋਂ ਮੈਂ ਵਾਪਸ ਆਇਆ ਸੀਗਾ, ਆਪਣੇ ਫਰੀਮੌਂਟ ਲੋਡ ਲਾਉਣਾ ਸੀਗਾ, ਤੇ ਮੇਰੀ 5 ਵਾਰੀ ਇੰਸਪੈਕਸ਼ਨ ਇੱਕ ਟ੍ਰਿਪ ਦੇ ਵਿੱਚ ਹੋਈ ਸੀਗੀ। ਤੇ ਡੈਫੀਨੇਟਲੀ ਉਹਦੇ ਵਿੱਚ ਮੈਂ ਉਹਨਾਂ ਨੂੰ ਫਰੀਮੌਂਟ ਸਕੇਲ ਵਾਲਿਆਂ ਨੂੰ ਹਾਰ ਕੇ ਮੈਂ ਜਾ ਕੇ ਹੱਥ ਹੀ ਖੜੇ ਕਰਤੇ ਸੀ। ਮੈਂ ਕਿਹਾ ਆਹ ਲਓ ਫੜੋ ਚਾਬੀਆਂ, ਵੀ ਤੁਸੀਂ ਟਰੱਕ ਰੱਖ ਹੀ ਲਓ, ਇਹਨੂੰ ਰੋਜ਼ ਇੰਸਪੈਕਟ ਕਰ ਦਿਆ ਕਰੋ, ਮੈਂ ਚਲਾ ਜਾਂਦਾ। ਕਹਿੰਦੇ ਵੀ ਕੀ ਹੋਇਆ? ਮੈਂ ਕਿਹਾ ਯਾਰ ਮੈਨੂੰ ਸ਼ਰਮ ਆਉਂਦੀ ਹੈ, ਮੈਂ ਮਤਲਬ ਕਿ 5 ਵਾਰੀ ਇੱਕ ਟ੍ਰਿਪ ਦੇ ਵਿੱਚ ਇੰਸਪੈਕਸ਼ਨ ਹੋ ਗਈ ਆ। ਤੇ ਉਹ ਮੈਨੂੰ ਹੱਸ ਕੇ ਕਹਿੰਦੇ ਵੀ ਤੇਰਾ ਸਟਿੱਕਰ ਨਹੀਂ ਲੱਗਾ ਉੱਤੇ, ਤਾਂ ਕਰਕੇ ਰੋਕਿਆ।
ਉਹ ਮੈਂ ਕਿਹਾ ਯਾਰ ਪਿਛਲੇ ਇੰਸਪੈਕਟ ਕਰ ਲੈਂਦੇ ਆ, ਉਹ ਕਹਿੰਦੇ ਸਟicker ਹੈ ਨਹੀਂ, ਕੋਈ ਕਹਿੰਦਾ ਕੁਛ ਹੈ ਨਹੀਂ, ਕੋਈ ਕਹਿੰਦਾ ਕੁਛ ਹੈ ਨਹੀਂ। ਸੋ ਇਹ ਵਾਂਸ ਇਨ ਅ ਵਾਈਲ ਜਿਹੜਾ ਇਦਾਂ ਦਾ ਮਾਹੌਲ ਬਣ ਜਾਂਦਾ ਹੁੰਦਾ। ਕੋਈ ਗੱਲ ਨਹੀਂ, ਇਹਦੇ ਵਿੱਚ ਪਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ। ਜਸਟ ਇੱਕ ਸਿਰਫ ਆਪਣੇ ਆਪ ਨੂੰ ਕੰਪਲੀਟ ਰੱਖੋ, ਆਪਣੇ ਆਪ ਨੂੰ ਜਿਹੜਾ ਉਹ ਤਿਆਰ ਰੱਖੋ ਇਨਸਪੈਕਸ਼ਨ ਲਈ। ਤੇ ਪਹਿਲਾ ਜਿਹੜਾ ਕੁਐਸਚਨ ਤੁਸੀਂ ਪੁੱਛਿਆ ਸੀਗਾ 3 ਘੰਟਿਆਂ ਦਾ, ਜੀ, ਉਹਦੇ ਵਿੱਚ ਮਿਨੀਮਮ ਹਾਫ ਐਨ ਆਵਰ ਚਾਹੀਦਾ ਹੈਗਾ ਤੇ ਮੈਕਸਿਮਮ 3 ਆਵਰਸ ਚਾਹੀਦੇ ਹੈਗੇ। ਉੱਤੇ ਕੋਈ ਬੰਦਿਸ਼ ਨਹੀਂ ਦੱਸੀ ਗਈ ਕਿ ਤੁਸੀਂ ਸਾਰੇ ਇਕੱਠੇ ਲੈਣੇ ਜਾਂ ਅੱਡ-ਅੱਡ ਲੈਣੇ ਆ, ਪਰ ਉਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਜਦੋਂ ਤੁਸੀਂ ਆਪਣੀ ਡਰਾਈਵ ਸ਼ੁਰੂ ਕਰਦੇ ਆ ਤੇ ਡਰਾਈਵ ਸ਼ੁਰੂ ਕਰਨ ਤੋਂ ਬਾਅਦ ਮੰਨ ਲਓ ਕਿ ਤੁਸੀਂ 11 ਘੰਟੇ ਪੂਰਾ ਟਰੱਕ ਚਲਾ ਕੇ ਤੇ ਫਿਰ ਤੁਸੀਂ ਸਲੀਪ ਲੈਂਦੇ ਆ। ਜੇ 11 ਘੰਟੇ ਪੂਰਾ ਟਰੱਕ ਚਲਾਇਆ ਫਿਰ ਤੁਹਾਨੂੰ 10 ਘੰਟੇ ਦੀ ਫੁੱਲ ਸਲੀਪ ਲੈਣੀ ਪੈਣੀ ਆ, ਫਿਰ ਤੁਸੀਂ 7-3 ਸਪਲਿਟ ਨਹੀਂ ਕਰ ਸਕਦੇ। ਜੇ ਤੁਸੀਂ ਟਰੱਕ ਚਲਾਇਆ 9 ਘੰਟੇ ਟਰੱਕ ਚਲਾ ਕੇ ਤੁਸੀਂ ਸੌਂ ਜਾਂਦੇ ਆ, ਸੌਣ ਤੋਂ ਬਾਅਦ ਤੁਸੀਂ 7 ਘੰਟੇ ਜਿਹੜਾ ਆ ਉਹ ਸੌਂ ਕੇ ਤੇ 3 ਘੰਟੇ ਜਿਹੜੇ ਰਹਿ ਗਏ ਤੁਹਾਡੇ, ਉਹ ਤੁਸੀਂ ਫਿਰ ਆਪਣਾ ਅੱਗੇ ਡਰਾਈਵ ਕਰ ਸਕਦੇ ਆ। ਤੇ ਜਿਹੜੇ ਉਹ 3 ਘੰਟੇ ਤੁਹਾਡੇ ਬਚੇ ਆ, ਉਹਦੇ 'ਚ ਤੁਸੀਂ ਜ਼ਰੂਰੀ ਨਹੀਂ ਸਲੀਪ ਪਾਉਣੀ ਹੈਗੀ ਆ, ਉਹਦੇ 'ਚ ਤੁਸੀਂ ਔਨ ਡਿਊਟੀ ਵੀ ਰਹਿ ਸਕਦੇ ਆ, ਔਨ ਡਿਊਟੀ ਨਾਟ ਡਰਾਈਵਿੰਗ। ਸੋ ਆਫ ਡਿਊਟੀ ਵੀ ਰਹਿ ਸਕਦੇ ਆ, ਔਨ ਡਿਊਟੀ ਨਾਟ ਡਰਾਈਵਿੰਗ ਵੀ ਰਹਿ ਸਕਦੇ ਆ। ਸੋ ਉਹ ਅੱਧੇ ਘੰਟੇ ਦੀ ਮਿਨੀਮਮ ਆ, 3 ਘੰਟੇ ਦੀ ਮੈਕਸਿਮਮ ਆ, ਪਰ ਉਹਨੂੰ ਬ੍ਰੇਕ ਕਰਨ ਦੇ ਉੱਤੇ ਕੋਈ ਕੁਐਸਚਨ ਜਿਹੜਾ ਨਹੀਂ ਹੈਗਾ, ਕੋਈ ਐਸਾ ਨਹੀਂ ਕਲੀਅਰਲੀ ਲਿਖਿਆ ਹੈਗਾ ਕਿ ਉਹਨੂੰ ਤੁਸੀਂ ਇੱਕੋ ਹੀ ਮਤਲਬ ਕਿ ਇੱਕੋ ਵਾਰੀ ਉਹ ਬ੍ਰੇਕ ਲੈਣੀ ਆ, ਉਹਨੂੰ ਬ੍ਰੇਕ ਪਾਰਟ ਕਰ ਸਕਦੇ ਆ। ਜੀ, ਥੈਂਕ ਯੂ ਜੀ। ਤੇ ਫੇਸਬੁੱਕ ਦੇ ਉੱਤੇ ਸੀਗਾ ਵੀ ਕਹਿੰਦੇ ਵੀ ਸਾਰੇ ਰੈਸਟ ਏਰੀਆ 12 ਘੰਟਿਆਂ ਵਾਸਤੇ ਨਹੀਂ ਹੁੰਦੇ, ਇਹਨਾਂ ਦੀ ਕੋਈ ਲੈਵਲਸ ਵਗੈਰਾ ਹੁੰਦੇ ਆ ਜਾਂ ਸਾਰੇ ਬਰਾਬਰ ਹੁੰਦੇ ਆ ਜਾਂ ਡਿਫਰੈਂਟ ਸਟੇਟ ਦੇ ਵਿੱਚ ਡਿਫਰੈਂਟ ਕਾਨੂੰਨ ਹੁੰਦੇ? ਯੂਜਲੀ ਜਿਹੜੇ ਮੈਨੂੰ ਹੁਣੇ ਹੀ ਟੈਕਸਟ ਵੀ ਆਇਆ ਇੱਧਰੋਂ ਕਨਵਰ ਔਲਖ ਭਾਜੀ ਉਹਨਾਂ ਦਾ ਵੀ ਜਿਹੜਾ ਇਹ 10 ਘੰਟੇ ਮਿਨੀਮਮ ਜਿਹੜਾ ਰਿਕੁਆਇਰਡ ਕਾਈਂਡ ਆਫ ਲਾਈਕ ਕਿ ਜਦੋਂ ਤੁਸੀਂ ਕਿਸੇ ਵੀ ਰੈਸਟ ਏਰੀਆ 'ਚ ਐਂਟਰ ਕਰਦੇ ਹੋ ਉੱਥੇ ਆਮ ਤੌਰ 'ਤੇ ਲਿਖਿਆ ਹੁੰਦਾ ਕਿ ਤੁਸੀਂ ਉੱਥੇ 10 ਘੰਟੇ ਤੱਕ ਰੁਕ ਸਕਦੇ ਆ, ਪਰ 10 ਘੰਟੇ ਤੋਂ ਵੱਧ ਨਹੀਂ ਰੁਕ ਸਕਦੇ। ਸੋ ਮੇਰੇ ਖਿਆਲ ਦੇ ਵਿੱਚ ਐਨਫੋਰਸਮੈਂਟ ਬਹੁਤ ਘੱਟ ਹੁੰਦੀ ਹੈ ਇਸ ਚੀਜ਼ ਦੀ। ਕੋਈ ਐਸਾ ਮਤਲਬ ਨਹੀਂ ਹੈਗਾ ਕਿ ਜਿੱਥੇ ਐਨਫੋਰਸਮੈਂਟ ਇੰਨੀ ਜ਼ਿਆਦਾ ਸਟ੍ਰਿਕਟ ਹੋਵੇ, ਪਰ ਯੂਜਲੀ 10 ਘੰਟੇ ਤੋਂ ਵੱਧ ਤਾਂ ਰੈਸਟ ਏਰੀਆ 'ਚ ਰੁਕਿਆ ਵੀ ਨਹੀਂ ਜਾਂਦਾ ਨਾਰਮਲੀ, ਕਿਉਂਕਿ ਬੰਦੇ ਨੇ ਜੇ ਉੱਥੇ ਸੁੱਤਾ ਹੈਗਾ ਉਹਨੇ ਕਿਸੇ ਨਾ ਕਿਸੇ ਟਰੱਕ ਸਟਾਪ ਤੇ ਜਾ ਕੇ ਕਾਫੀ ਲੈਣੀ ਹੁੰਦੀ ਹੈ, ਕਰਨਾ ਹੁੰਦਾ। ਸੋ ਉਹ ਯੂਜਲੀ ਜਿਹੜਾ ਆ ਉਹ ਮਤਲਬ 10 ਘੰਟੇ ਜਿਹੜਾ ਮੈਕਸਿਮਮ ਹੁੰਦਾ ਹੈ। ਜੀ, ਅਗਲੇ ਕਾਲਰ ਨੇ ਇੰਦਰਜੀਤ ਸਿੰਘ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਤੁਹਾਡਾ? ਮੇਰਾ ਇੱਕ ਕੁਐਸਚਨ ਸੀਗਾ ਵੀ ਕੀ ਤੁਸੀਂ ਦੱਸ ਸਕਦੇ ਆ ਜਿਹੜੀ ਐਜ਼ ਏ ਓਨਰ ਆਪਰੇਟਰ ਜਿਹੜੀ ਗਰੁੱਪ ਇੰਸ਼ੋਰੈਂਸ ਹੁੰਦੀ ਆ ਤੇ ਜਿਹੜੀ ਆਮ ਮਤਲਬ ਆਪਣੇ ਲਈ ਪਰਸਨਲ ਲੈਣੀ ਚ ਕੀ ਡਿਫਰੈਂਸ ਹੁੰਦਾ ਆ, ਤੇ ਇਹਦਾ ਕੋਈ ਰੇਟ ਦਾ ਵੀ ਫਰਕ ਹੁੰਦਾ ਆ? ਬਸ ਇਹੀ ਸੀ ਮੇਰਾ ਕੁਐਸਚਨ ਜੀ। ਕਿਹੜੀ ਇੰਸ਼ੋਰੈਂਸ ਲੈਣੀ ਹੈ ਜੀ ਤੁਸੀਂ? ਕਿਹੜੀ ਇੰਸ਼ੋਰੈਂਸ ਦੀ ਗੱਲ ਕਰਦੇ ਆ? ਟਰੱਕ ਵਾਸਤੇ, ਜਿੱਦਾਂ ਮੰਨ ਲਓ ਵੀ ਆਪਾਂ ਫਿਜ਼ੀਕਲੀ ਕਾਰਗੋ ਦੀ ਇਹ ਕੋਈ ਗਰੁੱਪ ਇੰਸ਼ੋਰੈਂਸ ਦਾ ਰੇਟ ਇੱਕ ਹੁੰਦਾ ਆ, ਘੱਟ ਵੱਧ ਹੁੰਦਾ ਹੈ? ਨਹੀਂ ਜੀ, ਇਹਦੇ ਵਿੱਚ ਗਰੁੱਪ ਇੰਸ਼ੋਰੈਂਸ ਹੁੰਦੀ ਨਹੀਂ ਗੀ ਜੀ। ਟਰੱਕ ਦੀ ਇੰਸ਼ੋਰੈਂਸ ਦੇ ਵਿੱਚ ਗਰੁੱਪ ਇੰਸ਼ੋਰੈਂਸ ਨਹੀਂ ਹੁੰਦੀ, ਜਾਂ ਤਾਂ ਕੰਪਨੀ ਦੀ ਇੰਸ਼ੋਰੈਂਸ ਹੁੰਦੀ ਆ ਜਾਂ ਇੰਡੀਵਿਜੂਅਲ ਇੰਸ਼ੋਰੈਂਸ ਹੁੰਦੀ ਆ। ਸੋ ਜਿਹੜੀ ਕੰਪਨੀ ਦੀ ਇੰਸ਼ੋਰੈਂਸ ਹੈਗੀ ਆ ਉਹ ਕੰਪਨੀ ਦੇ ਰੈਕਡ ਦੇ ਉੱਤੇ ਹੁੰਦੀ ਆ, ਕਿੰਨੇ ਕਲੇਮ ਹੈਗੇ ਉਹਨਾਂ ਦਾ, ਜਿਹੜਾ ਲਾਸਟ ਰਨ ਹੈਗਾ, ਲਾਸਟ ਈਅਰ ਦਾ ਲਾਸਟ ਰਨ ਕੀਤਾ ਜਾਂਦਾ ਆ। ਸੋ ਲਾਸਟ ਰਨ ਦੇ ਉੱਤੇ ਡਿਪੈਂਡ ਕਰਦੀ ਆ ਕਿ ਉਸ ਕੰਪਨੀ ਦਾ ਰੇਟ ਕੀ ਹੋਣਾ ਆ। ਤੇ ਜਿਹੜਾ ਇੰਡੀਵਿਜੂਅਲ ਐਜ਼ ਅ ਓਨਰ ਆਪਰੇਟਰ ਹੈਗਾ ਉਹਦਾ ਵੀ ਲਾਸਟ ਰਨ ਜਿਹੜਾ ਹੁੰਦਾ ਆ, ਆਬਵੀਅਸਲੀ ਜਿਹੜਾ ਕੰਪਨੀ ਦਾ ਆ ਪ੍ਰੀਮੀਅਮ ਜਿਹੜਾ ਕਲੈਕਟਿਵਲੀ ਉਹ ਘੱਟ ਹੁੰਦਾ ਆ ਸਾਰਿਆਂ ਨੂੰ ਇਕੱਠੇ ਕਰਕੇ, ਕਿਉਂਕਿ ਉਹਨਾਂ ਨੇ ਪੂਲ ਦੇ ਵਿੱਚ ਇੰਸ਼ੋਰੈਂਸ ਲਈ ਆ। ਤੇ ਜਿਹੜਾ ਇੰਡੀਪੈਂਡੈਂਟ ਕਾਂਟਰੈਕਟਰ ਹੈਗਾ, ਸਿੰਗਲ ਓਨਰ ਆਪਰੇਟਰ ਹੈਗਾ, ਉਹਦੀ ਜਿਹੜੀ ਇੰਸ਼ੋਰੈਂਸ ਹੈਗੀ ਆ ਉਹ ਡੈਫੀਨੇਟਲੀ ਵੱਧ ਹੁੰਦੀ ਆ, ਔਰ ਉਹ ਜਿਹੜੀ ਆ ਉਹਨਾਂ ਦੇ ਲਾਸਟ ਰਨ ਦੇ ਉੱਤੇ ਕੀਤੀ ਜਾਂਦੀ ਕਿ ਉਹਨਾਂ ਦਾ ਲਾਸਟ ਈਅਰ ਦਾ ਕੀ ਲਾਸਟ ਰਨ ਸੀਗਾ, ਡਰਾਈਵਰ ਲਾਇਸੈਂਸ ਕਿੰਨਾ ਨਵਾਂ ਆ, ਕਿੰਨਾ ਸਾਰਾ ਕੁਛ ਆ। ਇਹ ਈਵਨ ਕੰਪਨੀ ਦੀ ਜਿਹੜੀ ਆ ਗਰੁੱਪ ਇੰਸ਼ੋਰੈਂਸ ਨਹੀਂ ਹੈਗੀ, ਕੰਪਨੀ ਦੀ ਐਜ਼ ਅ ਕਲੈਕਟਿਵਲੀ ਇੱਕ ਕੰਪਨੀ ਦੀ ਸਾਰੇ ਟਰੱਕਾਂ ਦੀ ਇੰਸ਼ੋਰੈਂਸ ਆ, ਔਰ ਉਹਨਾਂ ਦਾ ਵੀ ਇਹ ਲਾਸਟ ਰਨ ਹੁੰਦਾ। ਉਹਨਾਂ ਦੇ ਵੀ ਡਰਾਈਵਰ ਦੀ ਏਜ ਦੇਖੀ ਜਾਂਦੀ ਆ ਕਿ ਇਹਨਾਂ ਦੇ ਡਰਾਈਵਰ ਦੀ ਸਾਰਿਆਂ ਦੀ ਏਜ ਗਰੁੱਪ ਕੀ ਹੈਗਾ, ਕਿੰਨੇ ਐਕਸਪੀਰੀਅੰਸ ਵਾਲੇ ਡਰਾਈਵਰ ਹੈਗੇ ਆ, ਕਿੰਨੇ ਨਾਨ ਐਕਸਪੀਰੀਅੰਸ ਹੈਗੇ ਆ। ਇਹ ਜਿਹੜੀ ਇੰਸ਼ੋਰੈਂਸ ਦਾ ਤੁਸੀਂ ਗੱਲ ਕਰਦੇ ਹੈਗੇ ਆ, ਇਹਦੇ ਵਿੱਚ ਹਰ ਕੰਪਨੀ ਦੀ ਜਿਹੜੀ ਇੰਸ਼ੋਰੈਂਸ ਆ ਉਹਦੀ ਇੱਕ ਕੈਬ ਰਿਪੋਰਟ ਇਸ਼ੂ ਹੁੰਦੀ ਆ। ਸੋ ਮੇਕ ਸ਼ੋਰ ਜਦੋਂ ਤੁਸੀਂ ਆਪਣੀ ਇੰਸ਼ੋਰੈਂਸ ਰੀਨਿਊ ਕਰਾਉਣੀ ਆ, ਟਰੱਕ ਇੰਸ਼ੋਰੈਂਸ ਰੀਨਿਊ ਕਰਾਉਣੀ ਆ, ਇਹ ਇੱਕ ਕੈਬ ਰਿਪੋਰਟ ਆਪਣੇ ਏਜੰਟ ਕੋਲੋਂ ਜ਼ਰੂਰ ਮੰਗਿਆ ਕਰੋ। ਕੈਬ ਰਿਪੋਰਟ ਦੇ ਵਿੱਚ ਤੁਹਾਡਾ ਐਗਜ਼ੈਕਟਲੀ ਹੁੰਦਾ ਕਿ ਜੇ ਤੁਹਾਡਾ ਇੰਸ਼ੋਰੈਂਸ ਰੇਟ ਵੱਧ ਰਿਹਾ ਤੇ ਕਿਉਂ ਵੱਧ ਰਿਹਾ, ਉਹਦਾ ਰੀਜ਼ਨ ਕੀ ਆ। ਸੋ ਉਹ ਚੀਜ਼ ਜਿਹੜੀ ਆ ਉਸ ਰੀਜ਼ਨ ਨੂੰ ਤੁਸੀਂ ਕੰਟਰੋਲ ਕਰੋ ਤੇ ਤੁਹਾਡਾ ਜਿਹੜਾ ਰੇਟ ਆ ਉਹ ਕੰਟਰੋਲ ਹੋ ਸਕਦਾ। ਸੋ ਅਦਰਵਾਈਜ਼ ਤੁਹਾਨੂੰ ਸਿਰਫ ਇਹ ਸੋਚ ਕੇ ਕਿ ਮੈਨੂੰ 2 ਟਿਕਟਾਂ ਮਿਲੀਆਂ ਸੀ ਇਸ ਕਰਕੇ ਮੇਰਾ ਰੇਟ ਵੱਧ ਗਿਆ ਜਾਂ ਮੇਰਾ ਇੱਕ ਐਕਸੀਡੈਂਟ ਹੋ ਗਿਆ, ਉਹਨੂੰ ਕੈਬ ਰਿਪੋਰਟ ਨੂੰ ਧਿਆਨ ਨਾਲ ਦੇਖੋ ਆਪਣੇ ਏਜੰਟ ਦੇ ਨਾਲ ਬੈਠ ਕੇ। ਓਕੇ, ਇੱਕ ਕੁਐਸਚਨ ਹੋਰ ਤਾਂ ਮੈਨੂੰ ਆਨਸਰ ਦੇ ਦਿਓ ਫਿਰ।
ਚਾਹੇ ਕੱਟ ਦਿਓ ਕਾਲ। ਜਿਹੜਾ ਜਿੱਦਾਂ ਮੰਨ ਲਓ ਵੀ ਮੈਂ ਫੋਨ ਕੀਤਾ ਸੀਗਾ ਇੰਸ਼ੋਰੈਂਸ ਵਾਲਿਆਂ ਨੂੰ, ਉਹ ਕਹਿੰਦੇ ਵੀ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਰੇਟ ਕਿੰਨਾ ਆ। ਮੇਰੀ ਜਿੱਦਾਂ ਕੰਪਨੀ ਇੰਸ਼ੋਰੈਂਸ ਤੋਂ ਮੈਂ ਲਈ ਕੰਪਨੀ ਤੋਂ ਹੈ ਜਿਹਨਾਂ ਨਾਲ ਮੈਂ ਕੰਮ ਕਰਦਾ, ਉਹ ਕਹਿੰਦੇ ਅਸੀਂ ਦੱਸ ਨਹੀਂ ਸਕਦੇ। ਤੇ ਉਹ ਕਹਿੰਦੇ ਪਰ ਤੁਹਾਡੀ ਗਰੁੱਪ ਇੰਸ਼ੋਰੈਂਸ ਆ, ਜਿੱਦਾਂ 5-7 ਕੰਪਨੀਆਂ ਨੇ ਇੱਕ ਇੰਸ਼ੋਰੈਂਸ ਲਈ ਆ, ਸੋ ਉਹਦੇ ਵਿੱਚ ਆ, ਪਰ ਮੈਂ ਦੱਸ ਨਹੀਂ ਸਕਦਾ ਤੈਨੂੰ ਰੇਟ ਕਿੰਨਾ ਤੇਰਾ, ਵੀ ਕਿੰਨੀ ਤੈਨੂੰ ਅਸੀਂ ਚਾਰਜ ਕਰਦੇ ਆ। ਜੀ ਉਹ ਬਿਲਕੁਲ ਸਹੀ ਆ, ਕਿਉਂਕਿ ਉਹ ਗਰੁੱਪ ਦਾ ਕਿਉਂਕਿ ਇਕੱਠਾ ਹੀ ਰੇਟ ਹੋਣਾ ਹੈ ਨਾ, ਸੋ ਇੰਡੀਵਿਜੂਅਲ ਨਹੀਂ ਉਹ ਦੱਸ ਸਕਦੇ ਹੈਗੇ ਤੁਹਾਡਾ। ਜੀ ਜੀ ਤੇ ਉਹਨਾਂ ਨੇ ਐਵਰੇਜ ਆਊਟ ਕੀਤਾ ਹੁੰਦਾ ਜੀ। ਜੇ ਇੱਕ ਕੰਪਨੀ ਦੇ ਵਿੱਚ 100 ਟਰੱਕਾਂ ਦੀ ਇੰਸ਼ੋਰੈਂਸ ਹੋਈ ਆ ਤੇ ਉਹਨਾਂ ਦੀ ਜਿੰਨੀ ਇੰਸ਼ੋਰੈਂਸ ਹੋਈ ਉਹਨਾਂ ਨੇ ਡਿਵਾਈਡ ਕਰਕੇ 100 ਟਰੱਕਾਂ ਦੇ ਪਾਤੀ ਆ। ਸੋ ਉਹਨਾਂ ਨੂੰ ਇੰਡੀਵਿਜੂਅਲੀ ਇੱਕ ਟਰੱਕ ਦਾ ਨਹੀਂ ਪਤਾ ਹੈਗਾ ਕਿ ਇੰਡੀਵਿਜੂਅਲੀ ਉਸ ਟਰੱਕ ਦੀ ਕਿੰਨੀ ਹੈਗੀ ਹੈ। ਕਿਸੇ ਦੀ ਹੋ ਸਕਦਾ ਕਿਸੇ ਟਰੱਕ ਦੀ ਵੱਧ ਵੀ ਹੋਵੇ, ਕਿਸੇ ਦੀ ਘੱਟ ਵੀ ਹੋਵੇ ਉਹਦੇ ਵਿੱਚ, ਪਰ ਉਹਨਾਂ ਨੇ ਐਵਰੇਜ ਆਊਟ ਕੀਤਾ ਹੁੰਦਾ ਉਹਦਾ ਸਾਰਾ। ਜੀ ਤੇ ਅਗਲੇ ਜਿਹੜੇ ਕਾਲਰ ਨੇ ਇਕਬਾਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਇਕਬਾਲ ਧਾਮੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਆਪਣਾ ਜਿਹੜਾ ਰੈਸਟ ਏਰੀਆ ਦੇ ਆਪਣੇ ਦੱਸਦੇ ਸੀਗੇ, ਉਹ ਸਾਰੇ ਰੈਸਟ ਏਰੀਆ ਬਰੋਬਰ ਨਹੀਂ ਹੁੰਦੇ। ਕੋਈ ਐਮਰਜੈਂਸੀ ਪਾਰਕਿੰਗ ਏਰੀਆ ਹੁੰਦਾ ਆ, ਛੋਟੇ ਰੈਸਟ ਏਰੀਆ ਹੁੰਦੇ ਆ, ਉਹਨਾਂ ਦੇ ਵਿੱਚ ਤੁਸੀਂ ਸਾਰੀ ਰਾਤ ਨਹੀਂ ਸੌਂ ਸਕਦੇ। ਤੇ ਦੂਸਰਾ ਜਿਹੜਾ ਬਾਈ ਕਹਿੰਦਾ ਸੀਗਾ ਵੀ ਮੈਨੂੰ ਦਿਹਾੜੀ 'ਚ 5 ਵਾਰੀ ਰੋਕਿਆ, ਤੁਹਾਨੂੰ ਪਰਨਾ ਬੰਨ੍ਹ ਕੇ ਰੋਕਿਆ, ਇੱਦਾਂ ਦੀ ਗੱਲ ਨਹੀਂ ਆ ਮੇਰਾ ਖਿਆਲ। ਉਹ ਜੇਕਰ ਤੁਹਾਡੀ ਇੰਸਪੈਕਸ਼ਨ ਹੋਈ ਆ, ਉਹ ਤੁਹਾਡੇ ਕੋਲ ਪੇਪਰ ਹੈਗਾ ਆ ਇੰਸਪੈਕਸ਼ਨ ਦਾ, ਤੇ ਜਦੋਂ ਵੀ ਤੁਹਾਨੂੰ ਕੋਈ ਦੂਸਰਾ ਅਫਸਰ ਤੁਹਾਨੂੰ ਰੋਕਦਾ ਆ, ਉਹਨੂੰ ਉਹ ਪੇਪਰ ਦਿਖਾ ਦਿਓ। 15 ਦਿਨ ਤੱਕ ਤੁਹਾਨੂੰ ਉਹ ਰੋਕ ਨਹੀਂ ਸਕਦਾ ਆਲਮੋਸਟ ਜੀ। ਉਹ ਪੇਪਰ ਦੀ ਉਹ 15 ਦਿਨ ਦੀ ਵੈਲਿਊ ਆ, 15 ਇੰਸਪੈਕਸ਼ਨ ਪੇਪਰ ਦੀ। ਗੱਲ ਤਾਂ ਹੈਗੀ ਆ ਵੀ ਚਲੋ ਰੋਕ ਤਾਂ ਨਹੀਂ ਸਕਦਾ, ਪਰ ਲੋਕਾਂ ਦੇ ਨਾਲ ਹੋ ਰਿਹਾ ਹੈ ਨਾ ਇੱਦਾਂ। ਸਾਡੇ ਜਿਹੜੇ ਹੋਸਟ ਕਰਨ ਵਾਲੇ ਉਹਨਾਂ ਦੇ ਨਾਲ ਹੋ ਹਟਿਆ, ਜਿਹੜੇ ਕਾਲਰ ਉਹਨਾਂ ਦੇ ਨਾਲ ਵੀ ਹੋ ਹਟਿਆ। ਸੋ ਹੋ ਜਾਂਦਾ ਹੈ ਕਦੀ ਕਦੀ। ਹੁਣ ਦੇਖੋ ਟਿਕਟ ਜਿਹੜੇ ਆ ਸੇਫਟੀ ਵਾਲੇ ਉਹਨੂੰ ਦੇਈ ਜਾਂਦੇ। ਮੈਨੂੰ ਨਹੀਂ ਲੱਗਦਾ ਰਮਨ ਜੀ ਵੀ ਇੱਦਾਂ 15 ਦਿਨ ਇੱਦਾਂ ਦਾ ਮਤਲਬ ਮੁੜ ਕੇ ਫਿਰ ਅਗਲਾ ਕਹਿੰਦਾ ਦੱਬੀ ਜਾਓ, ਹੁਣ ਇੱਕ ਵਾਰੀ ਇੰਸਪੈਕਸ਼ਨ ਹੋ ਗਈ ਕਿ ਨਹੀਂ। ਨਹੀਂ ਇਹਦੇ ਵਿੱਚ ਇੱਦਾਂ ਹੁੰਦਾ। ਦੇਖੋ ਅਸੀਂ ਜਦੋਂ ਹੁਣ ਲੇਟਲੀ ਪਿੱਛੇ ਜੇ ਅਸੀਂ ਕੀਤਾ ਸੀਗਾ, ਔਰ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਾਂਗੇ ਕਿ ਜਿਹੜੇ CHP ਵਾਲੇ ਹੈਗੇ ਆ ਉਹ ਇਨਵਾਈਟ ਕਰਦੇ ਆ ਸਾਰੀਆਂ ਕੰਪਨੀਆਂ ਨੂੰ, ਸਾਰੇ ਜਿਹੜਾ ਵੀ ਕੋਈ ਜਾਣਾ ਚਾਹੁੰਦਾ ਆ ਉਹ ਅਸੀਂ ਗਾਂਹ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਵੀ ਅਸੀਂ ਫਿਰ ਤੋਂ ਦੁਬਾਰਾ ਤੋਂ ਕਰਾਂਗੇ। ਸਕੇਲ ਤੇ ਬੁਲਾਉਂਦੇ ਆ ਕਿ ਸਕੇਲ ਤੇ ਤੁਸੀਂ ਆਓ, ਸਕੇਲ ਦੇ ਉੱਤੇ ਅੰਦਰ ਅਸੀਂ ਕਿਵੇਂ ਤੁਹਾਡੇ ਟਰੱਕ ਨੂੰ ਰੋਕਦੇ ਹਾਂ, ਕਿਹੜੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਜਿਹਦੇ ਕਰਕੇ ਅਸੀਂ ਤੁਹਾਡੇ ਟਰੱਕ ਨੂੰ ਰੋਕਦੇ ਹਾਂ। ਸੋ ਉਹਨਾਂ ਚੀਜ਼ਾਂ ਨੂੰ ਲਰਨ ਕਰਨ ਦੀ ਲੋੜ ਹੈ। ਤੁਸੀਂ ਅੰਦਰ ਜਾਂਦੇ ਆ, ਤੁਹਾਡਾ ਜਿਹੜਾ ਪ੍ਰੀ ਪਾਸ ਹੈਗਾ ਆ, ਜਦੋਂ ਤੁਸੀਂ ਸਕੇਲ ਤੋਂ ਲੰਘਦੇ ਆ, ਜਿਹੜੇ ਸੈਂਸਰ ਹੈਗੇ ਆ, ਸੈਂਸਰ ਰੀਡ ਕਰਦੇ ਤੁਹਾਡੇ ਪ੍ਰੀ ਪਾਸ ਨੂੰ, ਤੁਹਾਡੀ ਕੰਪਨੀ ਦਾ ਡਾਟਾ ਚੈੱਕ ਹੁੰਦਾ ਆ। ਕਿਤੇ ਵੀ ਊਣਤਾਈ ਹੈਗੀ ਤੁਹਾਡੀ ਕੰਪਨੀ ਦੇ ਡਾਟੇ 'ਚ, ਕਿਤੇ ਵੀ ਪੇਪਰ 'ਚ ਊਣਤਾਈ ਹੈਗੀ ਆ, ਉਹ ਕੰਪਿਊਟਰ ਪਿਕ ਕਰਦਾ ਆ ਉਹਨੂੰ। ਠੀਕ ਆ, ਕੰਪਿਊਟਰ ਪਿਕ ਕਰਦਾ ਆ। ਜਦੋਂ ਤੁਹਾਡਾ ਟਰੱਕ ਸਕੇਲ ਤੇ ਨਿਕਲਦਾ ਆ, ਉਹਦੇ 'ਚ ਜਿਹੜੇ ਸਕੇਲ ਦੇ ਅੰਦਰ ਬੈਠੇ ਆ ਉਹ ਵਿਜ਼ੂਅਲੀ ਤੁਹਾਡੇ ਟਰੱਕ ਨੂੰ ਦੇਖਦੇ ਆ। ਸੈਕਿੰਡ ਥਿੰਗ, ਠੀਕ ਆ, ਪਹਿਲਾ ਤੁਹਾਡਾ ਟਰੱਕ ਦਾ ਪੇਪਰ ਚੈੱਕ ਹੁੰਦਾ ਇਲੈਕਟ੍ਰੋਨਿਕਲੀ। ਸੈਕਿੰਡ ਥਿੰਗ, ਤੁਹਾਡੇ ਟਰੱਕ ਨੂੰ ਵਿਜ਼ੂਅਲੀ ਦੇਖਿਆ ਜਾਂਦਾ। ਤੀਜੀ ਚੀਜ਼, ਤੁਹਾਡੇ ਟਰੱਕ ਦਾ weight ਉੱਥੇ ਐਕੂਰੇਟ ਲਿਆ ਜਾਂਦਾ। ਸੋ ਇਹ 3 ਚੀਜ਼ਾਂ ਹੀ ਨਾ, 3 ਚੀਜ਼ਾਂ ਦੇ ਵਿੱਚ ਜੇ ਤੁਸੀਂ ਖਰੇ ਉਤਰਦੇ ਆ ਤੇ ਸਟਿਲ ਉਹਦੇ ਵਿੱਚ ਇੱਕ ਰੀਜ਼ਨ ਇਹ ਵੀ ਹੁੰਦਾ ਕਿ ਕਿਸੇ ਦਿਨ ਸਕੇਲ ਨੇ ਸਾਰੇ ਟਰੱਕ ਜਿਹੜੇ ਆ ਉਹ ਆਫ ਕੀਤੇ ਹੁੰਦੇ ਆ ਪ੍ਰੀ ਪਾਸ, ਕਿ ਉਹਨਾਂ ਨੇ ਸਾਰੇ ਟਰੱਕਾਂ ਨੂੰ ਔਨ ਦੀ ਸਕੇਲ ਕੱਢਣਾ ਹੈਗਾ। ਸੋ ਜਦੋਂ ਉਹ ਔਨ ਦੀ ਸਕੇਲ ਕੱਢਦੇ ਹੈਗੇ ਆ, ਆਬਵੀਅਸਲੀ ਕਿਸੇ ਨਾ ਕਿਸੇ ਰੀਜ਼ਨ ਕਰਕੇ, ਕਿਸੇ ਨਾ ਕਿਸੇ ਚੀਜ਼ ਕਰਕੇ ਉਹਨੂੰ ਰੋਕਿਆ ਜਾਂਦਾ। ਪਰ ਹੋ ਸਕਦਾ ਕਿ ਜਿਹੜੀ ਇਨਸਪੈਕਸ਼ਨ ਹੋਈ ਅਪਡੇਟ ਨਹੀਂ ਹੋਈ, ਕੁਛ ਇੱਦਾਂ ਦਾ ਮਸਲਾ ਹੈਗਾ, ਕੋਈ ਇੱਕ ਅੱਧਾ ਪੇਪਰ ਕੰਪਲੀਟ ਨਹੀਂ ਗਾ, ਕਿਸੇ ਦਾ ਮੰਨ ਲਓ ਟਰੱਕ ਦੀ ਰਜਿਸਟ੍ਰੇਸ਼ਨ ਐਕਸਪਾਇਰ ਹੋਣ ਦੇ ਨੇੜੇ ਆ, ਕੁਛ ਨਾ ਕੁਛ ਜਿਹੜਾ ਐਸਾ ਵਿੱਚ ਰੈਡ ਟੈਗ ਕੀਤਾ ਜਾਂਦਾ ਕੰਪਿਊਟਰ ਵੱਲੋਂ, ਜਿਹਦੇ ਕਰਕੇ ਕਿ ਟਰੱਕ ਨੂੰ ਸਕੇਲ ਤੇ ਪੁੱਲ ਕੀਤਾ ਜਾਂਦਾ। ਔਰ ਜਿਹੜਾ ਰੋਡ ਸਾਈਡ ਇਨਸਪੈਕਸ਼ਨ ਹੈਗੀ ਆ, ਉਹ ਜਿੱਦਾਂ ਕਿ ਮੈਂ ਪਿਛਲੀ ਵਾਰੀ ਦੱਸਿਆ ਕਿ ਮੇਰੇ ਨਾਲ ਇੱਕ ਟ੍ਰਿਪ 'ਚ 5 ਵਾਰੀ ਹੋਈ। ਮੈਂ ਰਸਤੇ ਦੇ ਵਿੱਚ ਜਾਂਦਾ ਸੀਗਾ ਮੇਰੀ ਆਪਣੀ ਕੈਂਸਸ ਸਟੇਟ ਦੇ ਵਿੱਚ, ਤੇ ਉੱਥੇ ਮੈਨੂੰ ਰੋਕ ਲਿਆ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮਤਲਬ ਯਾਰ, ਮਤਲਬ ਮੇਰੇ ਨਾਲ ਦੁੱਖ ਹੀ ਆ, ਤੇਰਾ ਕੀ ਗੱਲ ਹੋਈ? ਮਤਲਬ ਮੈਂ ਨਾ ਸਪੀਡ ਕਰਦਾ ਨਾ ਕੁਛ, ਤੂੰ ਦੂਜੇ ਬੰਨੇ ਫਰੀਵੇ ਤੇ ਖੜਾ ਤੇ ਮੈਨੂੰ ਆਣ ਕੇ ਰੋਕ ਲਿਆ। ਕਹਿੰਦਾ ਯਾਰ ਮੇਰੀਆਂ ਇਨਸਪੈਕਸ਼ਨਾਂ ਰਹਿੰਦੀਆਂ ਸੀਗੀਆਂ। ਮੈਂ ਕਿਹਾ ਚੱਲ ਕਰ ਹੀ ਲੈਣਾ ਆ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਮੇਰੀ ਤਾਂ ਹੁਣੇ ਹੋ ਕੇ ਆਈ, ਮੈਂ ਪਿਛਲੀ ਸਟੇਟ 'ਚ ਕਰਾ ਕੇ ਆਇਆ। ਕਹਿੰਦਾ ਚੱਲ ਫਿਰ ਜਾ, ਮੈਂ ਹੋਰ ਕਿਸੇ ਨੂੰ ਦੇਖਦਾ। ਸੋ ਕਹਿਣ ਦੀ ਗੱਲ ਆ ਕਿ ਇਹ ਕਈ ਵਾਰੀ ਕਿਸੇ ਦਾ ਕੋਟਾ ਰਹਿੰਦਾ ਆ, ਕਈ ਵਾਰੀ ਕਿਸੇ ਦਾ ਕੁਛ ਹੋ ਗਿਆ, ਕਿਸੇ ਦਾ। ਇੰਨੀਆਂ ਸਟੇਟਾਂ 'ਚੋਂ ਆਪਾਂ ਲੰਘਦੇ ਆ, ਹਰ ਇੱਕ ਦੇ ਡਿਫਰੈਂਟ ਰੂਲ ਕਾਨੂੰਨ ਹੈਗੇ ਆ, ਹਰ ਇੱਕ ਬੰਦਾ ਡਿਫਰੈਂਟਲੀ ਐਕਟ ਕਰਦਾ। ਔਰ ਹਰ ਇੱਕ ਇਨਸਾਨ ਜਿਹੜਾ ਆ ਉਹ ਵੀ ਲਾਅ ਇਨਫੋਰਸਮੈਂਟ ਇੱਕ ਇਨਸਾਨ ਆ, ਉਹ ਪਤਾ ਨਹੀਂ ਆਪਣੀ ਕਿਸ ਸੋਚ 'ਚ ਬੈਠਾ ਆ, ਕਿਸ ਗੱਲ 'ਚ ਬੈਠਾ ਆ, ਪਰ ਡੈਫੀਨੇਟਲੀ
ਜਿਹੜਾ ਡਿਸਕ੍ਰਿਮੀਨੇਸ਼ਨ ਵਾਲਾ ਚੀਜ਼ ਹੈਗੀ ਆ ਉਹ ਬਹੁਤ ਅੱਗੇ ਲੈਵਲ ਦੀ ਹੈਗੀ ਆ। ਆਪਾਂ ਛੋਟੀ ਜੀ ਚੀਜ਼ ਦੇ ਉੱਤੇ ਡਿਸਕ੍ਰਿਮੀਨੇਸ਼ਨ ਦਾ ਨਹੀਂ ਸੋਚ ਸਕਦੇ, ਪਰ ਡੈਫੀਨੇਟਲੀ ਇਹ ਜਿਹੜੀਆਂ ਚੀਜ਼ਾਂ ਆ ਇਹ ਹੋ ਜਾਂਦੀਆਂ ਆ, ਇਹ ਜਦੋਂ ਆਪਾਂ ਚੱਲਦੇ ਆ ਫਰੀਵੇ ਦੇ ਉੱਤੇ ਹੁੰਦੀਆਂ ਆ। ਕਿਤੇ ਨਜਾਇਜ਼ ਵੀ ਹੁੰਦੀ, ਮੈਂ ਨਹੀਂ ਕਹਿੰਦਾ ਵੀ ਹਮੇਸ਼ਾ ਜਾਇਜ਼ ਹੀ ਹੁੰਦੀ ਹੈ, ਨਜਾਇਜ਼ ਵੀ ਹੁੰਦੀ ਹੈ, ਪਰ ਆਬਵੀਅਸਲੀ ਇਹਨੂੰ ਸੋਚਣਾ ਸਮਝਣਾ ਚਾਹੀਦਾ। ਇਹ ਹੁਣ ਉਹ ਲਾ ਇਨਫੋਰਸਮੈਂਟ ਏਜੰਸੀ ਦੇ ਉਹਦੇ ਜਿਹੜਾ ਹੈਗਾ ਆ ਆਫੀਸਰ, ਉਹਦੇ ਦਿਮਾਗ ਦੇ ਉੱਤੇ ਆ ਵੀ ਉਹ ਕੀ ਸੋਚ ਕੇ ਜਿਹੜਾ ਉਹ ਕਰ ਰਿਹਾ। ਤੇ ਜਿੱਦਾਂ ਬਾਕੀ ਤੁਸੀਂ ਦੱਸਿਆ ਵੀ ਇਹ ਜਿਹੜੇ ਰੈੱਡ ਫਲੈਗਸ ਵੀ ਕਈ ਇਹਦੀ ਇਹ ਚੀਜ਼ਾਂ ਨੂੰ ਜਿਹੜਾ ਉਹ ਹੋਰ ਕਹਿੰਦੇ ਆ ਵੀ ਹਾਂ ਜੀ ਇਹਨਾਂ ਨੂੰ ਕੱਢੋ। ਇਸ ਤੋਂ ਪਹਿਲਾਂ ਆਪਾਂ ਹੋਰ ਕੁਝ ਕਾਲਰ ਲਈਏ। ਯੂਜ਼ਡ ਟਰੱਕ ਸੇਲਸ ਤੇ ਉਹਨਾਂ ਦੀ ਡਿਮਾਂਡ ਨੂੰ ਲੈ ਕੇ ਜਿਹੜੇ ਆ ਚਰਚਾ ਚੱਲ ਰਹੀ ਹੈ ਵੀ ਉਹਨਾਂ ਦੀ ਮੰਗ ਵਧੀ ਹੋਈ ਆ। ਬਿਲਕੁਲ ਰਾਜਕਰਨ, ਇਸ ਵੇਲੇ ਜਿਹੜੇ ਮੇਰੇ ਜਿਹੜੇ ਡੀਲਰਸ਼ਿਪਸ ਹੈਗੀਆਂ ਇੱਥੇ, ਲੋਕਲ ਡੀਲਰਸ਼ਿਪਸ ਹੈਗੀਆਂ ਜਾਂ ਜਿਹੜੀਆਂ ਨਿਊ ਯੂਜ਼ਡ ਡੀਲਰਸ਼ਿਪ ਜਿਨ੍ਹਾਂ ਨਾਲ ਵੀ ਗੱਲ ਹੁੰਦੀ ਆ, ਇਸ ਵੇਲੇ ਜਿਹੜੀ ਮਾਰਕੀਟ ਹੈਗੀ ਆ ਉਹ ਕਾਫੀ ਉਛਾਲ ਆਇਆ ਹੋਇਆ ਕਿ ਟਰੱਕਸ ਜਿਹੜੇ ਆ ਮਿਲ ਨਹੀਂ ਰਹੇ, ਨਵੇਂ ਟਰੱਕਸ ਜਿਹੜੇ ਆ, ਕਿਉਂਕਿ ਕੋਵਿਡ ਕਰਕੇ ਕਾਫੀ ਜਿਹੜੇ ਟਰੱਕ ਸੀਗੇ ਉਹਨਾਂ ਦੀ ਮੈਨੂਫੈਕਚਰਿੰਗ ਜਿਹੜੀ ਸਲੋ ਹੋ ਗਈ ਸੀ ਜਾਂ ਬੰਦ ਹੋ ਗਈ ਸੀ ਮੈਨੂਫੈਕਚਰਿੰਗ। ਕਈ ਤਾਂ 2-2 3-3 ਮਹੀਨੇ ਜਿਹੜਾ ਉਹਨਾਂ ਦਾ ਬਹੁਤ ਸਲੋ ਡਾਊਨ ਹੋ ਗਿਆ ਸੀਗਾ, ਬਿਲਕੁਲ ਮੈਨੂਫੈਕਚਰਿੰਗ ਨਹੀਂ ਸੀ ਹੈਗੀ। ਸੋ ਉਸ ਕਰਕੇ ਵੀ ਜਿਹੜਾ ਟਰੱਕਾਂ ਦੀ ਸਪਲਾਈ ਹੈਗੀ ਆ, ਟ੍ਰੇਲਰਾਂ ਦੀ ਸਪਲਾਈ ਹੈਗੀ ਆ, ਬਹੁਤ ਘੱਟ ਹੈਗੀ ਆ, ਬਹੁਤ ਇਸ ਵੇਲੇ ਲਿਮਿਟਡ ਹੈਗੀ ਆ। ਅਸੀਂ ਵੀ ਟਾਈਮ ਟੂ ਟਾਈਮ ਸਾਰੇ ਡੀਲਰਾਂ ਨੂੰ ਕਾਲ ਕਰਦੇ ਰਹੀਦਾ, ਫਰੈਂਡਸ ਹੈਗੇ ਉਹਨਾਂ ਨੂੰ ਕਾਲ ਕਰਦੇ ਰਹੀਦਾ, ਜਿਹੜੇ ਸੇਲਸਮੈਨ ਹੈਗੇ ਆ ਉਹਨਾਂ ਨਾਲ ਗੱਲ ਹੁੰਦੀ ਰਹਿੰਦੀ ਆ। ਸੋ ਯੈਸ, ਇਸ ਵੇਲੇ ਜਿਹੜੀ ਡਿਮਾਂਡ ਹੈਗੀ ਆ ਉਹ ਕਾਫੀ ਹਾਈ ਹੈਗੀ ਆ। ਜਿਹੜਾ ਆਪਣਾ JD ਪਾਵਰ ਵੱਲੋਂ ਜਿਹੜਾ ਦੱਸਿਆ ਗਿਆ ਕਿ ਜਿਹੜਾ ਅਗਸਤ ਦੇ ਵਿੱਚ ਰੀਟੇਲ 68 ਮੰਥ ਓਲਡ ਜਿਹੜਾ ਟਰੱਕ ਹੈਗਾ ਆ, ਅਬਾਊਟ 4,60,000 ਮੀਲ ਦੇ ਹਿਸਾਬ ਨਾਲ 42,000 ਦੀ ਵੈਲਿਊ ਜਿਹੜੀ ਆ ਉਹਦੀ ਬਣਦੀ ਹੈਗੀ ਆ। ਸੇਮ ਸਲੀਪਰ ਏਜ ਦੇ ਵਿੱਚ ਜਿਹੜਾ ਹੈਗਾ ਉਹ 2.1% ਹਾਈ ਹੈਗੀ ਆ। ਜਿਹੜਾ ਦੂਜੇ ਆਪਣੇ ਸਟ੍ਰੇਟ ਟਰੱਕ ਹੈਗੇ ਆ 6.1 ਜਿਹੜੀ ਆ ਉਹ ਪਰਸੈਂਟੇਜ ਅਪ ਹੈਗੀ ਆ। 2019 ਦੇ ਕੰਪੈਰੀਟਿਵਲੀ ਜਿਹੜਾ ਅਗਸਤ ਮਹੀਨਾ ਹੈਗਾ ਉਹ ਜਿਹੜੀ 4.1 ਤੋਂ ਲੈ ਕੇ ਤੇ 23% ਤੱਕ ਜਿਹੜੀ ਆ ਉਹਦਾ ਹੇਰ ਫੇਰ ਦੇਖਿਆ ਗਿਆ। ਸੋ ਡੈਫੀਨੇਟਲੀ ਮਾਰਕੀਟ ਦੇ ਵਿੱਚ ਇਸ ਵੇਲੇ ਪ੍ਰਾਈਸਾਂ ਜਿਹੜੀਆਂ ਹਾਈ ਹੈਗੀਆਂ, ਯੂਜ਼ ਟਰੱਕ ਦੀਆਂ ਕਾਫੀ ਹਾਈ ਚੱਲ ਰਹੀਆਂ ਹੈਗੀਆਂ। ਅਗੇਨ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਕਿ ਟਰੱਕਾਂ ਦੀ ਕਪੈਸਿਟੀ ਜਿਹੜੀ ਆ ਉਹ ਨਹੀਂ ਮਿਲ ਰਹੀ। ਇੱਕ ਦੂਸਰਾ ਰੀਜ਼ਨ ਹੋਰ ਵੀ ਜਿਹੜਾ ਦੇਖਣ 'ਚ ਆਇਆ ਰਾਜਕਰਨ, ਕਿ ਆਪਣੇ ਜਿਹੜਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਹੈਗਾ ਆ, ਉਹ ਜਦੋਂ ਤੋਂ ਲਾਗੂ ਹੋਇਆ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਡਰਾਈਵਰਸ ਹੈਗੇ ਆ ਉਹ ਆਊਟ ਆਫ ਸਰਵਿਸ ਚਲੇ ਗਏ ਹੈਗੇ ਆ, ਬਿਕੋਜ਼ ਉਹਦੇ 'ਚ ਜਿਹੜੀ ਰਿਪੋਰਟਿੰਗ ਹੈਗੀ ਆ ਬੜੀ ਸਟ੍ਰਿਕਟ ਹੈਗੀ ਆ। ਤੇ ਜਿਹੜੇ ਡਰਾਈਵਰ ਅਨਫਿਟ ਹੈਗੇ, ਅਨਕੁਆਲੀਫਾਈਡ ਹੈਗੇ ਆ, ਜਿਨ੍ਹਾਂ ਦੇ ਪੋਜ਼ੀਟਿਵ ਹੈਗੇ ਆ, ਸੋ ਹੁਣ ਉਹ ਟਰੈਕੇਬਲ ਹੋ ਗਿਆ। ਸੋ ਇਸ ਕਰਕੇ ਡਰਾਈਵਰ ਪੂਲ ਵੀ ਜਿਹੜਾ ਆ ਉਹ ਕਾਫੀ ਸ਼ਰੰਕ ਹੋ ਗਿਆ, ਔਰ ਉਹਦੇ ਕਰਕੇ ਵੀ ਜਿਹੜੀ ਕਪੈਸਿਟੀ ਦਾ ਜਿਹੜਾ ਪੰਗਾ ਪਿਆ ਹੈਗਾ। ਸੋ ਕਾਫੀ ਚੀਜ਼ਾਂ ਜਿਹੜੀਆਂ, ਕਾਫੀ ਫੈਕਟਰ ਹੈਗੇ ਕੰਮ ਕਰ ਰਹੇ ਆ, ਜਿਹਦੇ ਵਿੱਚ ਕਿ ਇਹ ਡਿਮਾਂਡ ਜਿਹੜੀ ਆ ਯੂਜ਼ ਟਰੱਕਾਂ ਦੀ ਉਹ ਵੱਧ ਰਹੀ ਆ। ਜੀ 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 ਤੇ ਅਗਲੇ ਜਿਹੜੇ ਕੁਝ ਕਾਲਰਸ ਆਪਣੇ ਨਾਲ ਜੁੜੇ ਆ ਤੇ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਜੁੜੇ ਨੇ ਸਤਨਾਮ ਸੋਹੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਸਤਨਾਮ ਸੋਹੀ ਹਾਂਜੀ ਟੈਕਸ ਤੋਂ ਜੀ। ਤੇ ਤਿੰਨੇ ਭਰਾਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੇਰੀ। ਸਤਿ ਸ਼੍ਰੀ ਅਕਾਲ। ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦਾ ਸੀ। ਕੱਲ ਅਹਾਇਓ ਦੇ ਵਿੱਚ ਉਹਨਾਂ ਨੇ FMCSA ਵਾਲਿਆਂ ਨੇ ਮੈਨੂੰ ਪੁੱਲ ਕੀਤਾ ਤੇ ਉਹਨਾਂ ਨੇ ਮੇਰੀ ਲੌਗ ਬੁੱਕ ਚੈੱਕ ਕੀਤੀ, ਮੈਨੂੰ ਬਾਕੀ ਜਿਹੜਾ ਟਰੱਕ ਦੀਆਂ ਇੰਸਪੈਕਸ਼ਨ ਵਗੈਰਾ ਉਹ ਕੀਤੀ ਤੇ ਮੈਨੂੰ ਕਹਿੰਦੇ ਵੀ ਤੇਰੀਆਂ 2 ਵਾਇਲੇਸ਼ਨਾਂ ਨੇ 13 ਤਰੀਕ ਦੀਆਂ, ਵੀ ਤੂੰ ਜਿਹੜੀ ਬ੍ਰੇਕ ਲੈਣੀ ਸੀਗੀ ਅੱਧੇ ਘੰਟੇ ਦੀ ਉਹ ਬ੍ਰੇਕ ਨਹੀਂ ਲਈ, ਤੇ ਇੱਕ ਤੇਰੀ ਓਵਰ ਚੱਲੀ ਹੋਈ ਆ, ਮਤਲਬ 10.5 ਘੰਟੇ ਤੋਂ ਓਵਰ ਡਰਾਈਵ ਆ। ਮੈਂ ਕਿਹਾ ਵੀ ਮੇਰੇ ਕੋਲ ਤੇ ਨਹੀਂ ਹੈ ਇੱਦਾਂ ਦਾ। ਉਹਨਾਂ ਨੇ 15-20 ਮਿੰਟ ਆਪਦੇ ਕੰਪਿਊਟਰ ਦੇ ਉੱਪਰ ਲਾ ਕੇ ਮੇਰਾ ਫੋਨ ਚੈੱਕ ਕੀਤੀ, ਉੱਥੇ ਵਾਇਲੇਸ਼ਨਾਂ ਆ ਰਹੀਆਂ ਸੀ। 2 ਵਾਇਲੇਸ਼ਨਾਂ ਮੇਰੇ ਕੋਲ ਲੈ ਕੇ ਆਏ ਉਹ, ਕਹਿੰਦੇ ਵੀ ਇਹਦੀ ਤੈਨੂੰ ਟਿਕਟ ਦੇਣੀ ਆ। ਮੈਂ ਕਿਹਾ ਵੀ ਮੇਰੇ ਫੋਨ ਦੇ ਵਿੱਚ ਕੋਈ ਵਾਇਲੇਸ਼ਨ ਨਹੀਂ, ਤੁਸੀਂ ਇੱਥੇ ਦਿਖਾ ਦਿਓ ਮੈਨੂੰ ਤੇ ਮੈਂ ਟਿਕਟ ਲੈ ਲਾਂਗਾ, ਕੋਈ ਗੱਲ ਨਹੀਂ। ਫਿਰ ਉਹਨਾਂ ਮੇਰਾ ਫੋਨ ਲੈ ਗਏ, ਉਹਦੇ ਤੇ ਉਹਨਾਂ ਨੇ ਵਰਕ ਕੀਤਾ, ਫਿਰ ਆ ਗਿਆ ਮੇਰੇ ਕੋਲ, ਕਹਿੰਦਾ ਓਕੇ, ਹੋ ਸਕਦਾ ਵੀ ਤੇਰਾ ਅਪਡੇਟ ਨਾ ਹੋਇਆ ਹੋਵੇ, ਵੀ ਸਾਡੇ ਕੋਲ ਸੀਗੀਆਂ ਪਰ ਮੈਂ ਤੈਨੂੰ ਟਿਕਟ ਨਹੀਂ ਦੇਵਾਂਗਾ ਜੀ। ਤੇ ਫਿਰ ਉਹਨਾਂ ਨੇ ਮੈਨੂੰ ਟਿਕਟ ਨਹੀਂ ਦਿੱਤੀ। ਮੇਰੇ ਕੋਲ ਟਰੱਕ ਐਕਟ ਚੱਲਦੀ ਪਈ ਆ ਆਪਣੀ ਲੌਗ ਬੁੱਕ, ਮੈਂ ਉਹਨਾਂ ਨੂੰ ਕਾਲ ਕੀਤੀ, ਉਹ ਕਹਿੰਦੇ ਰਾਈਟ ਸਾਡੇ ਕੋਲੇ ਵਾਇਲੇਸ਼ਨਾਂ ਹੈਗੀਆਂ ਨੇ ਤੇਰੀਆਂ 2 13 ਤਰੀਕ ਦੀਆਂ,
ਤੇ ਉਹ ਸੀਗਾ ਉਹਨਾਂ ਦੇ ਕੰਪਿਊਟਰ ਦਾ ਅਪਡੇਟ ਕਰਨ ਵਾਲੀ ਸੀਗੀ ਲੌਗ ਬੁੱਕ, ਉਹਨਾਂ ਨੇ ਅਪਡੇਟ ਕਰਕੇ ਮੇਰੀਆਂ ਜਿਹੜੀਆਂ ਦੋਏ ਵਾਇਲੇਸ਼ਨਾਂ ਸੀ ਉਹ ਕਲੀਅਰ ਕਰਤੀਆਂ। ਤੇ ਸ਼ਾਮ ਨੂੰ ਮੈਨੂੰ ਕਾਲ ਆਉਂਦੀ ਆ ਆਪਣੇ ਮੈਂਡੇਟ ਜਿਹੜੀ ਟਰੱਕਿੰਗ ਲੌਗ ਬੁੱਕ ਆ, ਉਹ ਮੈਨੂੰ ਕਹਿੰਦੇ ਭਾਜੀ ਅਸੀਂ ਇਦਾਂ ਕਰਕੇ ਲੌਗ ਬੁੱਕ, ਮੈਂ ਸੁਪਰਵਾਈਜ਼ਰ ਬੋਲਦਾ, ਤੇ ਅਸੀਂ ਲੌਗ ਬੁੱਕ ਤੁਸੀਂ ਕਿਹੜੀ ਚਲਾ ਰਹੇ ਆ, ਉਹਦੇ ਕੋਲ ਮੇਰਾ ਡਾਟਾ ਸੀਗਾ ਸਾਰਾ, ਇੱਕ ਦੂਜੇ ਤੋਂ ਕਲੈਕਟ ਕਰ ਲੈਂਦੇ ਆ। ਉਹ ਕਹਿੰਦਾ ਵੀ ਅਸੀਂ ਤੈਨੂੰ 3 ਫੈਸਿਲਿਟੀਆਂ ਦੇਵਾਂਗੇ, ਇੱਕ ਸਾਡੀ ਜਿਹੜੀ ਲੌਗ ਬੁੱਕ ਆ ਉਹ ਅੱਗੇ ਪਿੱਛੇ ਹੋ ਜਾਂਦੀ ਆ, ਜਿਹੜੀ ਡਿਊਟੀ ਆ ਜੇ ਡਰਾਈਵ ਆ ਅਸੀਂ ਉਹ 20 ਮਿੰਟ ਜਾਂ 25 ਮਿੰਟ ਅਸੀਂ ਉਹਨੂੰ ਅੱਗੇ ਪਿੱਛੇ ਕਰ ਦਿੰਦੇ ਆ। ਉਹਨਾਂ ਨੇ ਮਤਲਬ ਇਦਾਂ ਦੀਆਂ ਬੁਲਸ਼ਿਟ ਜਿਹੜੀਆਂ ਆਪਣੇ ਐਂਟੀ ਲਾ ਜਿਹੜੀ ਗੈਰ ਕਾਨੂੰਨੀ ਗੱਲ ਆਖੀ। ਹਾਂਜੀ, ਮੈਂ ਉਹਨਾਂ ਨੂੰ ਫਿਰ ਸਿੱਧਾ ਗਿਆ, ਮੈਂ ਕਿਹਾ ਮੇਰੀ ਗੱਲ ਸੁਣ ਲਓ, ਮੈਂ ਟਰੱਕ ਐਕਟ ਚਲਾ ਰਿਹਾ ਪਹਿਲੀ ਗੱਲ, ਸੈਕੰਡ ਤੁਹਾਨੂੰ ਇਹ ਨਹੀਂ ਪਤਾ, ਤੁਸੀਂ ਸਿਰਫ ਵੇਚਦੇ ਆ ਸਮਾਨ। ਜੇ ਕਹਿੰਦੇ ਵੀ ਸਾਨੂੰ ਲੋਕ ਨਾ ਫੋਨ ਕਰਕੇ ਕਹਿੰਦੇ ਆ ਵੀ ਸਾਨੂੰ ਲੌਗ ਬੁੱਕ ਦੇ ਵਿੱਚ ਅੱਗੇ ਪਿੱਛੇ ਕਰਨ ਦੇ ਲਈ ਨਾ ਫੈਸਿਲਿਟੀ ਜੇ ਆ ਫਿਰ ਅਸੀਂ ਲੈਂਦੇ ਆ। ਮੈਂ ਕਿਹਾ ਜਿਹੜੇ ਉਹ ਲੋਕ ਨੇ ਉਹਨਾਂ ਨੂੰ ਜ਼ਿਆਦਾ ਪਤਾ ਨਹੀਂ ਹੈ। ਜਦੋਂ ਤੁਹਾਨੂੰ FMCSA ਨੇ ਦੇਖ ਲਿਆ ਭਾਜੀ, ਮਾੜੀ ਜੀ ਵੀ ਔਨ ਡਿਊਟੀ ਨੂੰ ਅਗਰ ਅਸੀਂ ਆਫ ਡਿਊਟੀ ਦੇ ਵਿੱਚ ਵੀ ਉਹਨੂੰ ਐਡਿਟ ਕਰਦੇ ਆ, ਉਹ ਵੀ ਰਿਕਾਰਡ ਹੁੰਦੀ ਆ ਔਰ ਉਹਨਾਂ ਦੇ ਕੋਲ ਜਾਂਦੀ ਆ। 7 ਦਿਨਾਂ ਦਾ ਰੈਕਡ ਉਹ ਕੱਢ ਸਕਦੇ ਨੇ, ਉਹਨਾਂ ਨੇ ਮੇਰਾ ਕੱਢਿਆ। ਤੇ ਮੇਰੀ ਉਹ ਭਰਾਵਾਂ ਨੂੰ ਇਹੀ ਰਿਕੁਐਸਟ ਆ ਵੀ ਇਹ ਜੇ ਤੁਹਾਨੂੰ, ਮੈਂ ਉਹਨੂੰ ਕਿਹਾ ਗੱਲ, ਮੈਂ ਕਿਹਾ ਤੁਸੀਂ ਇਹ ਗਲਤ ਕਰਦੇ ਆ ਨਾ, ਤੁਸੀਂ ਖੜਨਾ, ਔਰ ਜੇ ਮੈਂ ਕਿਹਾ ਮੈਂ ਤੁਹਾਡੀ ਇਹ ਗੱਲ ਰਿਕਾਰਡ ਕਰਕੇ ਉਹਨਾਂ ਨੂੰ ਦੇਤੀ ਨਾ, ਤੁਹਾਡੀ ਕੰਪਨੀ ਉੱਪਰ ਵੀ ਪ੍ਰੋਬਲਮ ਆਉਣੀ ਆ। ਤੁਸੀਂ ਇਹ ਲੋਕਾਂ ਨੂੰ ਮੈਂ ਕਿਹਾ ਗਲਤ ਗਾਈਡ ਨਾ ਕਰੋ, ਤੁਸੀਂ ਜੇ ਫੈਸਿਲਿਟੀ ਦੇਣੀ ਆ ਤੁਸੀਂ ਦੱਸੋ ਵੀ ਅਸੀਂ ਆ ਸਾਡੀ ਚੀਜ਼ ਆ, ਬਟ ਤੁਸੀਂ ਇਹ ਨਾ ਕਹੋ ਵੀ ਅਸੀਂ ਡਰਾਈਵ ਨੂੰ 20 ਮਿੰਟ ਡਰਾਈਵ ਨੂੰ ਅੱਗੇ ਕਰ ਦਿਆਂਗੇ। ਕਹਿੰਦੇ ਨਹੀਂ, ਕਈ ਵਾਰੀ ਤੁਸੀਂ ਰਸ਼ 'ਚ ਫਸੇ ਹੁੰਦੇ ਆ, ਤੁਹਾਡੇ ਕੋਲ ਟਾਈਮ ਨਹੀਂ ਹੁੰਦਾ। ਮੈਂ ਕਿਹਾ ਥੈਂਕ ਯੂ ਜੀ, ਥੈਂਕ ਯੂ ਵੀਰ ਜੀ। ਰਾਈਟ ਨਾਓ ਸਮਾਂ ਆਪਣੇ ਕੋਲ ਘੱਟ ਆ। ਥੈਂਕ ਯੂ ਕਾਲ ਦੇ ਲਈ, ਥੈਂਕ ਯੂ, ਮਿਹਰਬਾਨੀ ਜੀ, ਥੈਂਕ ਯੂ ਨਾਮ ਜੀ। ਜੀ ਜੀ ਬਿਲਕੁਲ ਜੀ, ਇਹ ਜਿਹੜੀ ਮਾਸ ਸਮੱਸਿਆ ਹੈਗੀ ਹੈ ਬਹੁਤ ਜ਼ਿਆਦਾ ਹੈਗੀ ਆ। ਰਮਨ ਜੀ ਤੁਹਾਡੀ ਆਵਾਜ਼ ਤੁਹਾਡੀ ਜਿਹੜੀ ਉਹ ਠੀਕ ਨਹੀਂ ਆ ਰਹੀ, ਤੇ ਮੈਂ ਦੁਬਾਰਾ ਜੀ ਆਪਾਂ ਇੱਦਾਂ ਕਰਦੇ ਦੁਬਾਰਾ ਜਿਹੜੀ ਲਾਈਨ ਤੁਹਾਡੇ ਨਾਲ ਜਿਹੜੀ ਉਹ ਜੋੜਦੇ ਹਾਂ। ਹੋ ਸਕਦਾ ਕਨੈਕਸ਼ਨ ਦੇ ਵਿੱਚ ਜਿਹੜੀ ਉਹ ਕੋਈ ਜਿਹੜੀ ਉਹ ਪ੍ਰੋਬਲਮ ਹੋਵੇ। ਤੇ ਸਮਾਂ ਵੀ ਆਪਣਾ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵੱਲ ਨੂੰ ਆਪਾਂ ਜਾਂਦੇ ਜਾਂਦੇ ਜ਼ਰੂਰ ਅਮਨ ਹੁਣਾਂ ਦੇ ਵਿਚਾਰ ਜਿਹੜੇ ਇਸ ਦੇ ਉੱਤੇ ਜਾਣਦੇ ਜਾਂਦੇ ਆ। ਬਿਲਕੁਲ, ਇਹ ਤਾਂ ਮਾੜੀ ਗੱਲ ਹੈਗੀ ਜੇ ਇਸ ਤਰ੍ਹਾਂ EDL ਵਾਲੇ ਕਰਦੇ ਹੈਗੇ ਆ, ਤੇ ਮੁੜ ਕੇ ਕੱਲ ਨੂੰ ਹੋਰ ਟਰੱਕ ਡਰਾਈਵਰ ਜਿਹੜੇ ਉਹਨਾਂ ਨੂੰ ਵੀ ਪ੍ਰੋਬਲਮ ਆਊਗੀ, ਹੈ ਨਾ। ELD ਵਾਲੇ ਜੀ ਬਿਲਕੁਲ। ਆਪਣੇ ਨਾਲ ਸਨੀ ਹੁਣੀ ਵੀ ਜੁੜੇ ਆ, ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਅਮਨ ਹੁਣਾਂ ਦੇ ਨਾਲ ਗੱਲ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਨੀ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆ ਜਿਹੜੇ ਬਾਈ ਨੇ ਕਾਲ ਕੀਤੀ ਸੀ ਨਾ, ਬਿਲਕੁਲ ਸਹੀ ਗੱਲ ਆ। ਜਿਹੜੀਆਂ ELD ਕੰਪਨੀਆਂ ਨੇ ਨਾ ਜੀ, ਇਹਨਾਂ ਨੇ ਇਹ ਜਿਹੜੇ ਇੰਡੀਆ ਤੋਂ ਵੀ ਆਪਦਾ ਚੱਲਦਾ ਦੇ ਬਿਠਾਏ ਹੋਏ ਨੇ, ਤੇ ਜੇ ਤੁਸੀਂ ਐਡਿਟ ਕਰਨੀ ਆ ਬੁੱਕ ਪਿੱਛੋਂ ਸਾਰਾ ਕੁਝ ਸੈੱਟ ਕਰ ਵਿੱਚ ਉਹਦੇ ਵਿੱਚ ਗਾਹਾਂ ਦੀ ਗਾਹਾਂ ਲੱਭ ਕੇ ਉਹਨਾਂ ਦੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੇ ਦੱਸਿਆ। ਹੁਣ ਚਾਹੇ ਕਿਸੇ ਨੂੰ ਸੁਣਦਾ ਵੀ ਹੋਵੇ, ਇਹ ਜੋ ਸੱਚ ਆ ਉਹ ਸੱਚ ਆ। ਜਿਹੜੀਆਂ ਵੱਡੀਆਂ ਕੰਪਨੀਆਂ ਵਾਲੇ ਨੇ ਉਹ ਸਾਰੀਆਂ ਬੁੱਕਾਂ ਇੰਡੀਆ ਤੋਂ ਐਡਿਟ ਕਰਾਉਂਦੇ ਨੇ, ਇਹ ਸੱਚਾਈ ਆ ਬਾਈ ਜੀ। ਸੋ ਇਹ ਬਹੁਤ ਮਾੜੀ ਗੱਲ ਆ। ਇਹ ਹੁਣ ਸਾਡੇ ਕੋਲ ਸਮਾਂ ਨਹੀਂ ਹੈਗਾ। ਮੈਂ ਇੱਕ ਰਮਨ ਜੀ ਰਿਪੋਰਟ ਵੀ ਸਾਂਝੀ ਕਰਨੀ ਸੀ ਜੀ। ਈਵਾਨ ਐਲਨ ਦੀ ਆ, ਬੋਸਟਨ ਗਲੋਬ ਤੋਂ। ਉਹਨੇ ਰਿਸਰਚ ਕੀਤੀ ਆ ਵੀ ਕਿੱਦਾਂ ਟਰੱਕਾਂ ਵਾਲੇ, ਜਿਹੜੀ ਟਰੱਕਿੰਗ ਕੰਪਨੀ ਵਾਲੇ ਜਾਂ ਡਰਾਈਵਰਸ ਆ, ਲੋਕਾਂ ਨੂੰ ਮਾਰ ਰਹੇ ਹੈਗੇ ਆ। ਉਹਨ ਬਹੁਤ ਵੱਡੀ ਰਿਪੋਰਟ ਜਿਹੜੀ ਆ ਜਾਰੀ ਕੀਤੀ ਹੈ। ਇਹ ਉਹਦੇ ਸੰਬੰਧ 'ਚ ਕੀਤੀ। ਤੁਹਾਨੂੰ ਯਾਦ ਹੋਊਗਾ ਪਿਛਲੇ ਸਾਲ ਨਿਊ ਹੈਂਪਸ਼ਰ ਦੇ ਵਿੱਚ 7 ਮੋਟਰਸਾਈਕਲ ਵਾਲਿਆਂ ਨੂੰ ਇੱਕ ਟਰੱਕ ਡਰਾਈਵਰ ਨੇ ਮਾਰਤਾ ਸੀ। ਉਹਦੇ ਕੋਲ ਪਹਿਲਾਂ 6 ਵਾਇਲੇਸ਼ਨ ਸੀਗੀਆਂ, 2 ਵਾਰੀ ਡਰਾਈਵਿੰਗ ਲਾਇਸੈਂਸ ਸਸਪੈਂਡ ਹੋਇਆ ਸੀ, ਫਿਰ ਵੀ ਉਹਦੇ ਕੋਲ ਕਮਰਸ਼ੀਅਲ ਲਾਇਸੈਂਸ ਸੀ। ਸੋ ਉਹਦੇ ਸੰਬੰਧ ਦੇ ਵਿੱਚ ਹੁਣ ਬਹੁਤ ਵੱਡੀ ਇੱਕ ਰਿਪੋਰਟ ਤਿਆਰ ਕੀਤੀ, ਜਿਹੜੀ FMCSA ਨੂੰ ਵੀ ਹੋਰਨਾਂ ਨੂੰ ਵੀ ਦਿੱਤੀ ਆ ਵੀ ਇਹ ਤਾਂ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਜਿਹੜਾ ਆ ਸੇਫਟੀ ਵਾਲਾ ਵੱਡਾ ਇਸ਼ੂ ਹੈਗਾ। ਸੋ ਜੇ ELD ਵਾਲੇ ਇਹ ਕੰਮ ਕਰਦੇ ਆ, ਫਿਰ ਤਾਂ ਆਪਾਂ ਵੀ ਜਦੋਂ ਕਾਰ ਤੇ ਜਾਂਦੇ ਤਾਂ ਸਾਨੂੰ ਫਿਰ ਟਰੱਕ ਤੋਂ ਪਰੇ ਰਹਿਣਾ ਚਾਹੀਦਾ। 5-4 ਬਿਲਕੁਲ ਇਹ ਜਿਹੜੀ ਚੀਜ਼ ਹੈਗੀ ਹੈ ਨਾ, ਜਿਹੜੀ ਦੇਖੋ, ਜਿਹੜੀ ELD ਤੁਹਾਡੇ ਫੋਨ ਤੇ ਚੱਲਦੀ ਹੈ ਨਾ, ਤੁਹਾਡੀ ELD ਜਿਹੜੀ ਫੋਨ ਤੇ ਚੱਲਦੀ ਆ ਉਹਦੇ ਵਿੱਚ ਲੈਗ ਹੁੰਦਾ ਆ ਤੁਹਾਡਾ, ਕਈ ਵਾਰੀ ਕਨੈਕਸ਼ਨ ਜਿਹੜਾ ਬਲੂਟੂਥ ਦਾ ਨਹੀਂ ਹੁੰਦਾ। ਸੋ ਉੱਥੇ ਤੁਹਾਡੀ ਇਹ ਜਿਹੜੀ ਇਹਨਾਂ ਦੀ ਸਿਚੁਏਸ਼ਨ ਆਈ ਹੈਗੀ ਆ, ਉਹ ਇਸ ਕਰਕੇ ਹੈਗੀ ਆ ਕਿ ਜਿਹੜਾ ਕਨੈਕਸ਼ਨ ਹੈਗਾ ਬਲੂਟੂਥ ਦਾ, ਉਹ ਜੇ ਬ੍ਰੇਕ ਹੋ ਜਾਂਦਾ ਆ ਤੇ ਤੁਹਾਡਾ ਜਿਹੜਾ ਐਕਚੁਅਲ ਵਿੱਚ ਵਾਇਲੇਸ਼ਨ ਹੋਈ ਆ ਉਹ ਅਪਡੇਟ ਤੁਹਾਡੇ ਫੋਨ 'ਚ ਨਹੀਂ ਹੋਈ। ਐਕਚੁਅਲ ਦੇ ਵਿੱਚ ਉਹ ਵਾਇਲੇਸ਼ਨ ਹੈਗੀ ਆ,
ਪਰ ਉਹ ਫੋਨ 'ਚ ਅਪਡੇਟ ਨਹੀਂ ਹੋਈ। ਸੋ ਉਹ ਜਿਹੜੀ ਇਸ ਜਿਹੜੀ ELD ਫੋਨ ਤੇ ਚੱਲਦੀ ਆ ਉਹਦਾ ਇਹ ਡਰਾਬੈਕ ਹੈਗਾ, ਕਿਉਂਕਿ ਨੈਟਵਰਕ ਪ੍ਰੋਬਲਮ ਆਉਂਦੀਆਂ ਰਸਤੇ ਦੇ ਵਿੱਚੋਂ। ਨੈਟਵਰਕ ਜੋ ਪ੍ਰੋਬਲਮ ਆਉਂਦੀ ਆ, ਜਿਹੜਾ ਡਰਾਈਵਰ ਚਲਾ ਰਿਹਾ ਉਹਨੂੰ ਨਹੀਂ ਪਤਾ ਲੱਗਦਾ ਕਿ ਮੇਰੀ ਵਾਇਲੇਸ਼ਨ ਹੋ ਗਈ ਆ, ਕਿਉਂਕਿ ਉਹਦਾ ਨੈਟਵਰਕ ਨੇ ਜਿਹੜਾ ਅਪਡੇਟ ਨਹੀਂ ਕੀਤਾ ਹੈਗਾ। ਸੈਕਿੰਡ ਥਿੰਗ, ਬਿਲਕੁਲ ਇਹ ਜਿਹੜਾ ਇੱਕ ਕਿਸਮ ਦਾ ਤੁਸੀਂ ਕਹਿ ਲਓ ਵੀ ਇਹ ਆਪਣਾ ਟਰੱਕਿੰਗ ਇੰਡਸਟਰੀ 'ਚ ਪੈਂਡੈਮਿਕ ਹੈਗਾ। ਔਰ ਮੈਂ ਇਸ ਟਰੱਕਿੰਗ ਇੰਡਸਟਰੀ 'ਚ ਇਹ ਕਹਿ ਦਿਆਂ ਕਿ ਜਿੰਨਾ ਮਰਜ਼ੀ ਕੋਈ ਕਹਿੰਦਾ ਨਾ ਕਿ ਮੈਂ ਸੱਚਾ ਸੁੱਚਾ ਹੈਗਾ, ਕੁਛ ਇੱਕ ਨੂੰ ਛੱਡ ਕੇ ਕਹਿ ਲਓ ਵੀ 5-10% ਨੂੰ ਛੱਡ ਕੇ 90% ਇਹ ਜਿਹੜੀ ਆ ਪ੍ਰੋਬਲਮ ਵਾਈਡ ਸਪਰੈਡ ਹੈਗੀ ਆ। ਔਰ ਜਿਹੜੀਆਂ ELD ਕੰਪਨੀਜ਼ ਹੈਗੀਆਂ, ਕੁਛ ਇੱਕ ELD ਕੰਪਨੀਜ਼ ਹੈਗੀਆਂ, ਡੈਫੀਨੇਟਲੀ ਸਾਡੇ ਕੋਲ ਵੀ ਇਨਫੋਰਮੇਸ਼ਨ ਹੈਗੀ ਆ, ਸਾਨੂੰ ਵੀ ਪਤਾ ਹੈ ਵੀ ਕੌਣ ਕੀ ਕਰਦਾ ਆ। ਸੋ ਉਹ ਬਿਲਕੁਲ ਡੈਫੀਨੇਟਲੀ ਜਿਹੜੀ ਇਹ ਗੱਲ ਕੀਤੀ ਹੈ ਇਹਨਾਂ ਨੇ ਭਾਈ ਸਾਹਿਬ ਉਹਨਾਂ ਨੇ, ਉਹ ਬਿਲਕੁਲ ਹੀ 100% ਕਰੈਕਟ ਹੈਗੀ ਹੈ ਕਿ ELD ਕੰਪਨੀਆਂ ਖੁਦ ਕਾਲ ਕਰਕੇ ਕਹਿੰਦੀਆਂ ਹੈਗੀਆਂ ਕਿ ਅਸੀਂ ਤੁਹਾਨੂੰ ਆਹ ਫੈਸਿਲਿਟੀ ਦੇ ਦਿਆਂਗੇ, ਆਹ ਕੁਛ ਕਰ ਦਿਆਂਗੇ। ਦੇਖੋ, ਜੇ ਤੁਸੀਂ ਇਹ ਚੀਜ਼ਾਂ ਕਰਨੀਆਂ ਫਿਰ ਤੁਸੀਂ ਰੇਟ ਬਾਰੇ ਰੋਇਆ ਨਾ ਕਰੋ, ਰੇਟਾਂ ਬਾਰੇ ਕੋਈ ਗੱਲ ਨਾ ਕਰਿਆ ਕਰੋ, ਰੇਟਾਂ ਬਾਰੇ ਕੋਈ ਗੱਲ ਨਾ ਚੀਜ਼ ਨਾ ਕਰੋ, ਕਿਉਂਕਿ ਜਦੋਂ ਆਪਾਂ ਕਹਿੰਦੇ ਨਾ ਗਲਤ ਆਪਾਂ ਵੀ ਆ, ਤੇ ਫਿਰ ਜੇ ਅਗਲਾ ਗਲਤ ਆ ਤੇ ਫਿਰ ਉਹਨੂੰ ਗਲਤ ਹੋਣ ਦੇ ਲਈ ਤਾਂ ਤੁਸੀਂ ਜ਼ਿੰਮੇਵਾਰ ਠਹਿਰਾਉਂਦੇ ਆ। ਤੁਸੀਂ ਕਹਿੰਦੇ ਵੀ ਮੈਂ ਗੇੜੇ ਤੇ ਗੇੜਾ ਲਾ ਲਵਾਂ ਤੇ ਮੈਨੂੰ ਉਹ ਰੇਟ ਉਦਾਂ ਹੀ ਦੇ ਜਾਵੇ ਜਿੱਦਾਂ ELD ਦਾ ਦੇਣਾ ਆ। ਸੋ ਜੇ ਤੁਸੀਂ ELD ਵਰਤਦੇ ਹੀ ਨਹੀਂ ਢੰਗ ਨਾਲ, ਇਹ ਕੱਲ ਸਾਡੀ ਇਹ ਬੜੀ ਡੀਟੇਲ ਦੇ ਵਿੱਚ ਮੇਰੀ ਕਾਨਫਰੰਸ ਕਾਲ ਸੀਗੀ ਓਇਡਾ ਦੇ ਨਾਲ, ਤੇ ਸਾਡੀ ਉੱਥੇ ਵਾਸ਼ਿੰਗਟਨ DC ਤੋਂ ਕਾਨਫਰੰਸ ਕਾਲ ਸੀਗੀ। ਉਹਦੇ ਵਿੱਚ ਇਹ ਮੁੱਦਾ ਬੜਾ ਉੱਭਰ ਕੇ ਆਇਆ ਕੱਲ ਕਿ ਜਿਹੜਾ ELD ਦੇ ਵਿੱਚ ਇਹ ਧਾਂਦਲੀ ਹੋ ਰਹੀ ਆ, ਔਰ ਖਾਸ ਕਰਕੇ ਸਾਡੇ ਵੱਲ ਨੂੰ ਉਂਗਲ ਚੁੱਕੀ ਗਈ ਉੱਥੇ ਕਿ ਬਈ ਨਾਟ ਓਨਲੀ ਅਸ, ਸਾਡੀ ਕਮਿਊਨਿਟੀ ਕਾਫੀ ਜਿਹੜੀ ਵਿੱਚ ਹੈਗੀਆਂ ਕਮਿਊਨਿਟੀਜ਼ ਹੈਗੀਆਂ ਜਿਹੜੀਆਂ ਵਾਈਡ ਸਪਰੈਡ ਇਸ ਚੀਜ਼ ਨੂੰ ਯੂਜ਼ ਕਰ ਰਹੀਆਂ ਹੈਗੀਆਂ। ਸੋ ਉਹ ਜਿਹੜੀ ਚੀਜ਼ ਹੈਗੀ ਆ ਉਹਦੇ ਉੱਤੇ ਮੈਨੂੰ ਵੀ ਖੁਦ ਉੱਥੇ ਜਿੱਦਾਂ ਕਿ ਕਹਿ ਲਓ ਵੀ ਇਹ ਗੱਲ ਸੁਣਨੀ ਪਈ ਕਿ ਆਹ ਚੀਜ਼ਾਂ ਜਿਹੜੀਆਂ ਇਹ ਹੋ ਰਹੀਆਂ, ਔਰ ਜਿਹੜੀਆਂ ਛੋਟੀਆਂ ਜਿਹੜੀਆਂ ਰੀਸੈਲਰ ਹੈਗੇ ਜਿਹੜੇ ELD ਦੇ ਜਾਂ ਜਿਹੜੀਆਂ ELD ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਇਹ ਜਿਹੜਾ ਆ ਬਹੁਤ ਜ਼ੋਰ ਸ਼ੋਰ ਦੇ ਨਾਲ ਕੰਮ ਚੱਲ ਰਿਹਾ ਹੈਗਾ। ਔਰ ਪਰ ਦੇਖੋ, ਵੇਚਣ ਵਾਲਾ ਸਮਾਨ ਵੇਚਦਾ, ਜੇ ਤੇ ਖਰੀਦਣ ਵਾਲਾ ਗਲਤ ਨਹੀਂ ਗਾ ਫਿਰ ਵੇਚਣ ਵਾਲਾ ਤੁਹਾਨੂੰ ਗਲਤ ਵੇਚ ਨਹੀਂ ਸਕਦਾ। ਜੇ ਤੁਸੀਂ ਗਲਤ ਆ ਤੇ ਤੁਹਾਨੂੰ ਵੇਚਣ ਵਾਲੇ 32 ਮਿਲ ਜਾਣੇ ਆ। ਸੋ ਖੁਦ ਨੂੰ ਸੁਧਾਰੋ ਤੇ ਦੂਜਾ ਵੇਚਣ ਵਾਲਾ ਆਪੇ ਸੁਧਰ ਜੂਗਾ। ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕੰਪਨੀ ਨੂੰ ਜਾ ਕੇ, ਬਾਕੀ ਜੇ ਤੁਹਾਨੂੰ ਲੱਗਦਾ ਆ ਕਿਸੇ ਕੰਪਨੀ ਦੇ ਬਾਰੇ ਦੇ ਵਿੱਚ ਤੁਹਾਨੂੰ ਲੱਗਦੀ ਆ ਕਿ ਉਹ ਕੰਪਨੀ ਗਲਤ ਕਰ ਰਹੀ ਆ, FMCSA ਦੇ ਉੱਤੇ ਪੋਰਟਲ ਦੇ ਉੱਤੇ ਜਾ ਕੇ ਜਿਹੜਾ ਆ ਤੁਸੀਂ ਕੰਪਲੇਂਟ ਜਿਹੜੀ ਆ ਉਹ ਦਰਜ ਕਰਾ ਸਕਦੇ ਆ, ਕੰਪਲੇਂਟ ਕਰ ਸਕਦੇ ਆ। ਸੋ ਜੇ ਉਹ ਕੋਈ ਗਲਤ ਕੰਮ ਕਰਦੇ ਹੈਗੇ ਤਾਂ ਡੈਫੀਨੇਟਲੀ ਉਹਨਾਂ ਨੂੰ ਪੈਨਲਾਈਜ਼ ਹੋਣਾ ਚਾਹੀਦਾ। ਜੀ, ਕਈ ਜੀ ਹੁੰਦਾ ਨਾ ਵੀ ਕਹਿੰਦੇ ਜਿੱਦਾਂ ਚਿੱਤ ਵੀ ਮੇਰੀ ਤੇ ਪੱਟ ਵੀ ਮੇਰੀ, ਵੀ ਦੋਨੋਂ ਪਾਸਿਓਂ ਮੈਨੂੰ ਹੀ ਇਕੱਲੇ ਨੂੰ ਫਾਇਦਾ ਹੋਵੇ, ਇੱਦਾਂ ਨਹੀਂ ਹੁੰਦਾ। ਜੇ ਕੁਛ ਮਿਲਦਾ ਤੇ ਕੁਛ ਹੱਥੋਂ ਜਿਹੜਾ ਉਹ ਜਾਂਦਾ ਵੀ ਹੁੰਦਾ ਆ। ਸੋ ਬੈਲੈਂਸ ਜਿਹੜਾ ਉਹ ਬਣਾ ਕੇ ਰੱਖਣਾ ਜਿਹੜਾ ਉਹ ਚਾਹੀਦਾ। ਜ਼ਿਆਦਾ ਲਾਲਚ ਕਰਾਂਗੇ ਤਾਂ ਫਿਰ ਕੰਮ ਖਰਾਬ ਜਿਹੜਾ ਉਹ ਹੋ ਜਾਂਦਾ ਆ। ਇਹ ਦੋਨੋਂ ਪਾਸੇ ਹੀ ਇਹ ਚੀਜ਼ ਜਿਹੜੀ ਉਹ ਲਾਗੂ ਹੁੰਦੀ ਆ। ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਰਮਨ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ, ਆਪਾਂ ਮਿਲਾਂਗੇ ਆਪਣੇ ਸਰੋਤਿਆਂ ਨੂੰ ਸ਼ਾਮ ਦੇ ਜਿਹੜੇ ਜੀ ਅਪਡੇਟ ਅਮਰੀਕਾ ਦੇ ਬੁਲਟਨ ਦੇ, ਜਿਹਦੇ ਵਿੱਚ ਅੱਜ ਦੀਆਂ ਜਿਹੜੀਆਂ ਅਹਿਮ ਖਬਰਾਂ ਹੈ ਉਦੋਂ ਉਸ ਦੇ ਉੱਤੇ ਨਜ਼ਰ ਮਾਰਾਂਗੇ। ਅੱਜ ਦਾ ਇਹ ਜਿਹੜਾ ਪ੍ਰੋਗਰਾਮ ਟਰੱਕਿੰਗ ਦੇ ਨਾਲ ਹੀ ਜਿਹੜਾ ਉਹ ਪੂਰਾ ਜੁੜਿਆ ਸੀਗਾ। ਹਰ ਵੀਰਵਾਰ ਨੂੰ ਇਹ ਜਿਹੜਾ ਪ੍ਰੋਗਰਾਮ ਟਰੱਕਿੰਗ ਦਾ ਲੈ ਕੇ ਹਾਜ਼ਰ ਹੁੰਦੇ ਆ। ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਸਾਡੇ ਅੱਜ ਦੇ ਇਸ ਟਰੱਕਿੰਗ ਦੇ ਵਿਸ਼ੇਸ਼ ਪ੍ਰੋਗਰਾਮ ਦੇ ਸਪਾਂਸਰ ਦਾ ਧੰਨਵਾਦ ਕਰਦੇ ਹਾਂ, ਯੂਟਿਲਿਟੀ ਟ੍ਰੇਲਰ ਸੇਲਸ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਡਰਾਈਵ ਐਂਡ ਰੀਫਰ ਟ੍ਰੇਲਰਸ ਜਿਹੜੇ ਉਹ ਤੁਸੀਂ ਬਾਏ ਕਰ ਸਕਦੇ ਹੋ। ਕੈਲੀਫੋਰਨੀਆ ਦੇ ਵਿੱਚ ਸਭ ਤੋਂ ਘੱਟ ਦਾਮਾਂ ਦੇ ਉੱਤੇ ਤੁਹਾਨੂੰ ਇਹ ਡਰਾਈਵ ਐਂਡ ਰੀਫਰ ਟ੍ਰੇਲਰਸ ਜਿਹੜੇ ਉਹ ਦੇਣਗੇ। ਫੈਕਟਰੀ ਤੋਂ ਪਿਕਅਪ ਦੀ ਆਪਸ਼ਨ ਵੀ ਤੁਹਾਨੂੰ ਦਿੰਦੇ ਨੇ। ਪੰਜਾਬੀ ਮੁੰਡੇ ਤੇ ਆਪਣੇ ਕੰਮ ਕਰਦੇ ਨੇ। ਸੁੱਖੀ ਦਸਾਂਝ, ਦੀਪ ਸੰਘਾ, ਮੈਨੀ ਸਾਧਰਾ। ਕਾਲ ਕਰੋ ਇਹਨਾਂ ਨੂੰ 1888-381-5911, 1888-381-5911 ਦੇ ਉੱਤੇ। ਤੇ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਹ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇ ਕੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO